ਸਾਰਿਆਂ ਨੂੰ, ਸਾਰੇ ਦੋਸਤਾਂ ਮਿੱਤਰਾਂ ਨੂੰ ਜੀ ਆਇਆਂ ਨੂੰ। ਤੇ ਅੱਜ ਦੀ ਸਾਡੀ ਜਿਹੜਾ ਇਕੱਠ ਹੈ ਇਹ 14ਵਾਂ ਇਕੱਠ ਹੈਗਾ ਹੈ, 14ਵੀਂ ਪੰਜਾਬੀ ਅਦਬੀ ਸੰਗਤ ਹੈ। ਤੇ ਇਹ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿਉਂਕਿ ਸਾਡੇ ਨਵੇਂ ਆਉਣ ਵਾਲੇ ਪ੍ਰਾਹੁਣੇ ਵੀ ਰਲਤੀ ਹੁੰਦੇ ਨੇ। ਇਹ ਅਦਬੀ ਸੰਗਤ ਜਿਹੜੀ ਹੈ ਇਹ ਮਲੋਹਾ ਪੰਜਾਬੀ ਯੂਨੀਵਰਸਿਟੀ ਦੀ ਛੱਤਰ ਛਾਵੇਂ ਕੰਮ ਕਰ ਰਹੀ ਹੈ ਤੇ ਮਨਜ਼ੂਰ ਜੀ ਇਹਦੇ ਜਿਹੜੇ ਨੇ ਉਹ ਸਦਰ ਨੇ ਤੇ ਅਸੀਂ ਮਿਲ ਜੁਲ ਕੇ ਇਹਨੂੰ ਚਲਾ ਰਹੇ ਹਾਂ। ਤੇ ਅਸੀਂ ਜਿਹੜਾ ਹੈ ਬਹੁਤ ਜ਼ਿਆਦਾ ਤੁਹਾਡੇ ਪ੍ਰਾਹੁਣਿਆਂ ਦੇ ਸਪੈਸ਼ਲੀ ਤੇ ਸਾਰੇ ਦੋਸਤਾਂ ਦੇ ਜਿਹੜੇ ਇਹਦੇ ਵਿੱਚ ਰਲਤ ਕਰਦੇ ਨੇ ਉਹਨਾਂ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜਿਹੜੇ ਇਹਨੂੰ ਕਾਮਯਾਬ ਬਣਾ ਰਹੇ ਨੇ। ਤੇ ਅੱਜ ਦੇ ਸਾਡੇ ਜਿਹੜੇ ਪ੍ਰਾਹੁਣੇ ਨੇ ਉਹ ਕਹਾਣੀਕਾਰ ਨੇ ਸ਼ਾਹਦ ਸ਼ਬੀਰ ਜੀ ਤੇ ਆਰਟੀਕਲ ਜਿਹੜਾ ਪੜ੍ਹ ਰਹੇ ਨੇ ਉਹ ਕਮਲਪ੍ਰੀਤ ਜੀ ਨੇ। ਤੇ ਸ਼ਾਹਦ ਸ਼ਬੀਰ ਜੀ ਦਾ ਮੈਂ ਥੋੜਾ ਜਿਹਾ ਇੰਟਰੋਡਕਸ਼ਨ ਕਰਵਾ ਦਵਾਂ। ਸ਼ਾਹਦ ਜੀ ਬੁਨਿਆਦੀ ਤੌਰ ਤੇ ਵਕੀਲ ਨੇ ਤੇ ਉਰਦੂ ਤੇ ਅੰਗਰੇਜ਼ੀ ਅਦਬ ਦੇ ਲੇਖਕ ਨੇ ਤੇ ਨਾਲੇ ਪੜ੍ਹਿਆਰ ਵੀ ਨੇ। ਪਹਿਲਾਂ ਇਹਨਾਂ ਨੇ ਅੰਗਰੇਜ਼ੀ ਤੇ ਫਿਰ ਮੁੜ ਉਰਦੂ ਵਿੱਚ ਸ਼ਾਇਰੀ ਵੀ ਕੀਤੀ ਹੈ ਤੇ ਇਹਨਾਂ ਦੇ ਦੋ ਬੜੇ ਮਸ਼ਹੂਰ ਤਰਜਮੇ ਨੇ। ਅੰਗਰੇਜ਼ੀ ਅਦਬ ਦੇ ਨੋਬਲ ਇਨਾਮ ਯਾਫਤਾ ਸੈਮੂਅਲ ਬੈਕਟ ਦੇ ਮੰਨੇ ਪਰਮੰਨੇ ਇੱਕ ਉਹਨਾਂ ਦਾ ਡਰਾਮਾ ਵੇਟਿੰਗ ਫॉर ਗੋਡੂ, ਉਹਦਾ ਇਹਨਾਂ ਨੇ ਪੰਜਾਬੀ ਵਿੱਚ ਤਰਜਮਾ ਕੀਤਾ ਹੈ ਗੋਡੂ ਦੀ ਉਡੀਕ ਵਿੱਚ। ਤੇ ਇਹਦੇ ਇਲਾਵਾ ਇਹਨਾਂ ਨੇ ਜਾਰਜ ਆਰਵੈਲ ਦੇ ਅੰਗਰੇਜ਼ੀ ਨਾਵਲ ਐਨੀਮਲ ਫਾਰਮ ਦਾ ਪੰਜਾਬੀ ਵਿੱਚ ਤਰਜਮਾ ਵੀ ਕੀਤਾ ਹੈ, ਉਹਨੂੰ ਪੰਜਾਬੀ ਦਾ ਰੂਪ ਦਿੱਤਾ ਹੈ ਔਰ ਉਹ ਜਨਾਵਰ ਜਗਤ ਦੇ ਨਾਂ ਤੇ ਇਹਨਾਂ ਨੇ ਉਹ ਰੀਸੈਂਟਲੀ ਪਬਲਿਸ਼ ਹੋਈਆਂ ਨੇ। ਇਹ ਦੋਨੋਂ ਤਰਜਮੇ ਜਿਹੜੇ ਨੇ ਇਹ ਪੜਨਯੋਗ ਨੇ। ਇਹਦੇ ਇਲਾਵਾ ਇਹਨਾਂ ਦੀ ਕਹਾਣੀਆਂ ਵੀ ਬਹੁਤ ਅੱਛੀਆਂ ਲਿਖਦੇ ਨੇ ਔਰ ਇਹਨਾਂ ਦੀ ਕਹਾਣੀਆਂ ਦੀ ਕਿਤਾਬ ਵੀ ਛੇਤੀ ਸਾਡੇ ਕੋਲ ਲੱਭੇਗੀ ਔਰ ਮੇਰਾ ਖਿਆਲ ਹੈ ਇਹਦਾ ਨਾਮ ਮਾਸ ਹੈ। ਕਿਉਂ ਸ਼ਾਹਦ ਜੀ? ਜੀ ਬਿਲਕੁਲ, ਮਾਸ ਦੇ ਨਾਂ ਤੋਂ ਇਹਨਾਂ ਦੀ ਕਿਤਾਬ ਆ ਰਹੀ ਹੈ। ਤੇ ਹੁਣ ਮੈਂ ਇਹਨਾਂ ਨੂੰ ਰਿਕੁਐਸਟ ਕਰਾਂਗੀ ਕਿ ਇਹ ਆਪਣੀ ਕਹਾਣੀ ਜਿਹੜੀ ਹੈ ਉਹ ਐਸਾ ਕੱਟ ਦੇ ਅੱਗੇ ਪੇਸ਼ ਕਰਨ ਤੇ ਉਹਦੇ ਬਾਅਦ ਉਹਦੇ ਤੇ ਗੱਲਬਾਤ ਹੋਏਗੀ। ਤੇ ਸਾਰੇ ਮੈਂ ਆਪਣੇ ਦੋਸਤਾਂ ਨੂੰ ਇੱਕ ਰਿਕੁਐਸਟ ਕਰਦਾ ਕਿ ਜਦੋਂ ਕਹਾਣੀ ਪੜ੍ਹੀ ਜਾ ਰਹੀ ਹੋਵੇ ਤੇ ਪਲੀਜ਼ ਜਿਹੜਾ ਹੈ ਨਾ ਆਪਣੇ ਆਪ ਨੂੰ ਜ਼ਰਾ ਮਿਊਟ ਕਰ ਦਿਆ ਕਰੋ ਤੇ ਤਾਂ ਕਿ ਜਿਹੜੀ ਕੋਈ ਡਿਸਟਰਬੈਂਸ ਨਾ ਹੋਵੇ। ਜੀ ਸ਼ਾਹਦ ਜੀ। ਸਨਾਵਾ ਹੈ ਜੀ ਨੀਂਦਰ। ਜੀ। ਜੰਗਲ ਵਿੱਚ ਕੋਈ ਡਾਡੇ ਕਾਤਰ ਦਾਦੇ ਟਿੱਖੇ ਢਿੱਲੇ ਸਭੇ ਜਾਤੀ ਤੇ ਭਾਵੇਂ ਇੱਕ ਹੀ ਹੋਵੇ ਆਪਸੀ ਰੋਲੇ ਜਾਣ ਨਹੀਂ ਛੱਡ ਤੇ ਜੰਗਲ ਉਹਦੇ ਤੇ ਕਿਆ ਹੀ ਕਹਿਣ। ਮਨਮੋਜੀ ਜੰਗਲ ਦੇ ਵਾਸੀਆਂ ਵਿਚਕਾਰ ਵੀ ਛਿੰਝਾਂ ਉਂਝੀ ਪਈਆਂ ਰਹਿਣੀ ਜਿਵੇਂ ਕਿਸੇ ਹੋਰ ਬਾਨੇ 'ਚ। ਉੱਥੋਂ ਦਾ ਗੱਭਰੂ ਕੱਛੂ ਕੁੰਮਾ ਸਿਆਣਾ ਜਿਹੜਾ ਦੂਜੇ ਖਚੋਪੜਾਂ ਨੂੰ ਖੰਘਣ ਨਹੀਂ ਸੀ ਦਿੰਦਾ, ਇੱਕ ਬਾਲਕੇ ਖਰਗੋਸ਼ ਬੱਗੇ ਦੇ ਹੱਥੋਂ ਬੜਾ ਹੀ ਤੰਗ ਸੀ। ਅੱਗੇ ਉਹਨੂੰ ਜਦੋਂ ਵੀ ਟੱਕਰਨਾ ਸ਼ੋਖਾ ਹੋ ਕੁਦਕੜੇ ਕੱਢਣੇ, ਉਹਦੇ ਆਲ ਦੁਆਲੇ ਗੇੜੇ ਲਾਣੇ ਤੇ ਅਖੀਰ ਵਿੱਚ ਹੋਲੀ ਜੀ ਕਹਿਣਾ, ਓਏ ਦੌੜ ਲਾਣੀ। ਤਪੇ ਸਿਆਣੇ ਜ਼ਹਿਰੀ ਅੱਖਾਂ ਨਾਲ ਬੱਗੇ ਨੂੰ ਤੱਕਣਾ, ਖੂਨ ਦੇ ਘੁੱਟ ਪੀਂਦਿਆਂ ਬੇਵੱਸਾ ਹੋ ਗਿੱਚੀ ਗੁਲਦਾਰ ਖੋਲ ਦੀ ਛਾਵੇਂ ਖਿੱਚਣੀ ਤੇ ਅੱਖੀਆਂ ਮੀਟ ਉਸ ਕੁਸੁਕਨੇ ਉੱਤੇ ਹਨੇਰੇ ਦਾ ਤੰਬੂ ਤਾਣ ਭੁਲਾਉਣ ਦਾ ਚਾਰਾ ਕਰ। ਉੱਤੋਂ ਰਿਹਾ ਨਾ ਗਿਆ। ਇੱਕ ਦਿਹਾੜੇ ਉਸ ਬੱਗੇ ਬਦਮਾਸ਼ ਦੀ ਕਥਾ ਆਪਣੇ ਅੱਬੇ ਅੱਗੇ ਖੋਲੀ। ਅੱਬੇ ਤੋਂ ਪੁੱਤ ਦਾ ਦੁੱਖ ਸਹਿਣ ਨਾ ਹੋਇਆ। ਆਖਿਆ, ਪੁੱਤਰਾ ਇਹ ਕਹਾਣੀ ਕੋਈ ਨਵੀਂ ਕਹਾਣੀ ਨਹੀਂ, ਬੱਗਾ ਹੈ ਹੀ ਬਦਨਸਲਾ। ਉਹਦੇ ਪੁਰਖਾਂ ਚੋਂ
ਕਿਸੇ ਰੋਜ਼ ਹੀ ਸਾਡੇ ਇੱਕ ਵੱਡੇ ਨਾਲ ਇਹੋ ਤੁਖਣੀ ਲੈਣੀ। ਸੋੜਾ ਪੈ ਸਾਡੇ ਵੱਡੇ ਜਿਗਰਾ ਕੱਢਿਆ ਤੇ ਉਹਨੂੰ ਸਰੇਆਮ ਲਲਕਾਰਿਆ ਦਿਆ। ਮੁਕਾਬਲਾ ਹੋਇਆ ਤੇ ਜਿੱਤ ਸਾਡੇ ਵੱਡੇ ਦੀ ਹੋਈ। ਹੈ ਉਹ ਕਿਵੇਂ ਅੱਬਾ? ਖਰਗੋਸ਼ਾਂ ਜਿੱਡਾ ਤਰੀਕਾ ਤੇ ਆਈ ਕੋਈ ਨਹੀਂ। ਕਿੱਥੇ ਉਹ, ਕਿੱਥੇ ਖਚੋਪੜ? ਸਿਆਣੇ ਆਪਣੇ ਸੱਜੇ ਪੰਜੇ ਨਾਲ ਜਿਵੇਂ ਖੋਤਰਦੇ ਆ ਹਰਿਆਣੀ ਨਾਲ ਪੁੱਛਿਆ। ਜਿੱਡੇ ਤਰੀਕੇ ਨੇ ਓਡੇ ਹੀ ਆਲਸੀ ਨੇ। ਉਹ ਵੀ ਨਹੀਂ ਸੀ ਹਾਲਦਾ ਜੇ ਰਾਹ ਵਿੱਚ ਸੁਣਦਾ ਨਾ। ਇਹ ਬੱਗਾ ਵੀ ਤੇ ਉਹਦੀ ਜ਼ਾਤ, ਉਹਦੀ ਲੜੀ ਸਮੇਂ ਹੀ ਸਮੇਂ। ਤਗੜਾ ਹੋ ਜਾ ਪੁੱਤਰਾ, ਪਾ ਦੇ ਜੋੜ। ਅੰਦਰੋਂ ਬੇਯਕੀਨੇ ਤੇ ਕੰਬਦੇ ਸਿਆਣੇ ਉੱਤੋਂ ਸਿਰ ਲਾਇਆ। ਸ਼ਾਵਾ ਸ਼ੇਰਾ ਸ਼ਾਵਾ, ਜਿਉਂਦਾ ਰਵੇ ਜਵਾਨੀਆਂ ਮਾਣੇ। ਸਿਆਣੇ ਦਾ ਸਿਰ ਤੇ ਤਾਬੇਦਾਰੀ ਝੁਕਾਇਆ, ਪਰ ਅਸ਼ਾਂਤੀ ਸੀਨਾ ਅਜਿਹਾ ਤੜਫਾਇਆ ਕਿ ਉਹਦਾ ਜਲ ਪਾਣ ਨੂੰ ਰੂਹ ਹੀ ਨਾ ਕਰੇ। ਹਾਲਾਂ ਉਹ ਚੰਗਾ ਭਲਾ ਜਜ਼ਬਾਤੀ ਖਾਬਾਗੀਰ ਮਸ਼ਹੂਰ ਸੀ। ਉਹ ਲੰਮਾ ਚਿਰ ਹੁਕਮ ਪਾਣਾ ਡਰਦਾ ਸੋਚੀ ਪਿਆ ਰਿਹਾ। ਅੱਬੇ ਦੀ ਹਲਾਸ਼ੇਰੀ ਕਿਤੇ ਮਰਵਾ ਹੀ ਨਾ ਦੇ। ਅੱਬੇ ਨੇ ਕਹਾਣੀ ਪਾਣੇ ਝੂਠ ਤੇ ਨਹੀਂ ਘੜਿਆ ਹੁਣ। ਮੇਰਾ ਅੱਬਾ ਏ, ਦੁਸ਼ਮਣ ਤੇ ਨਹੀਂ। ਨਹੀਂ, ਪਰ ਜੇ ਉਹ ਕਹਾਣੀ ਸੱਚੀ ਵੀ ਹੋਵੇ ਤੇ ਐਤਕੀ ਕੋਈ ਨਵੀਂ ਕਹਾਣੀ ਨਾ ਬਣ ਜਾਏ। ਹਾਂ, ਬਰਾਦਰੀ ਦੇ ਹੋਰ ਬਜ਼ੁਰਗਾਂ ਨੂੰ ਪੁੱਛਣਾ ਦੱਸ। ਹੁਣ ਵਿਦਵਾਨਾਂ ਅੱਬੇ ਦਾ ਇੱਕ ਇੱਕ ਹਰਫ ਤਸਦੀਕਿਆ ਅਤੇ ਕੰਧ ਉੱਤੇ ਥਾਪੀ ਵੀ ਦਿੱਤੀ। ਗੱਲ ਹੁਣ ਮੰਨਣਯੋਗ ਵੀ ਸੀ ਤੇ ਖਿਲਰ ਵੀ ਗਈ ਸੀ। ਨਾਲੇ ਭਾਵੇਂ ਜ਼ਾਤ ਦਾ ਖਚੋਪੜ ਹੀ ਕਿਉਂ ਨਾ ਹੋਵੇ। ਲੱਗਦਾ ਸ਼ਾਇਦ ਸ਼ਬੀਰ ਜੀ ਆਫਲਾਈਨ ਹੋ ਗਏ ਨੇ। ਆ ਜਾਣਗੇ ਮੇਰਾ ਹਾਲ ਹੈ। ਕੋਈ ਮਸਲਾ ਹੋਇਆ ਹੋਣਾ ਥੋੜਾ। ਕੋਈ ਹੱਥ ਹੁੱਥ ਜੀ ਮਾਰਦਾ ਕੋਈ ਨੈਟ ਦਾ ਕੋਈ ਮਸਲਾ ਹੋਇਆ ਮੇਰਾ ਖਿਆਲ ਹੈ। ਹਾਂ ਜ਼ੁਬੈਰ ਸਾਹਿਬ ਮੈਂ ਪਤਾ ਕਰਨਾ ਉਹਨਾਂ ਕੋਲੋਂ ਕੀ ਮਾਮਲਾ ਬਣਿਆ। ਠੀਕ ਹੈ। ਮੈਂ ਵੀ ਕਰਨ ਲੱਗਾ ਸੀ, ਤੁਸੀਂ ਕਰ ਲਓ। ਚਲੋ ਨੈਟ ਦੇ ਵੀ ਬੜੇ ਬਖੇੜੇ ਨੇ। ਸਹੀ ਗੱਲ ਹੈ ਜੀ। ਅੱਗੇ ਸੈਟਲਾਈਟ ਵਾਲਾ ਆ ਜਾਣਾ ਜੀ, ਫੇਰ ਨਹੀਂ ਦਿੱਕਤ ਰਹਿਣੀ। ਟੈਸਲਾ ਲੈ ਕੇ ਆ ਰਿਹਾ, ਫਿਰ ਕੋਈ ਦਿੱਕਤ ਨਹੀਂ ਰਹਿਣੀ। ਹਾਂ ਸਹੀ ਹੈ। ਤੁਹਾਨੂੰ ਸੁਖਿੰਦਰ ਜੀ ਇਹੋ ਜਿਹੀਆਂ ਖਬਰਾਂ ਦਾ ਬੜਾ ਪਤਾ ਐਲਨ ਮਾਸਕ ਦਾ ਪੜ੍ਹਦਾ ਰਹਿਣਾ ਜੀ ਮੈਂ। ਕੀ ਪੜ੍ਹਦੇ ਹੋ? ਡਾਕਟਰ ਸਾਹਿਬ ਨੇ AI ਪੜ੍ਹਾਈ ਹੈ ਜੀ, ਫਿਰ ਦਿਮਾਗ ਚੱਲਣ ਲੱਗ ਜਾਂਦਾ AI ਚ। ਅੱਛਾ ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ। ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ। ਔਰ ਸੁਖਵਿੰਦਰ ਇਹਨਾਂ ਨੂੰ ਕੀ ਪਤਾ ਦੁਨੀਆ ਕਿੱਥੇ ਜਾ ਰਹੀ ਹੈ। ਬਿਲਕੁਲ ਇਹ ਡਾਕਟਰ ਸਾਹਿਬ ਉੱਥੇ ਹੀ ਸੋਚਣ ਦਾ ਬੈਠੇ ਤਰੀਕਾ ਹੀ ਨੇ। ਬਦਲ ਗਿਆ। ਤੁਹਾਡੀ ਕਲਾਸ ਤੋਂ ਬਾਅਦ ਸੋਚਣ ਦਾ ਤਰੀਕਾ ਬਦਲ ਗਿਆ। ਦੁਨੀਆ ਦਾ ਤਰੀਕਾ ਬਦਲ ਗਿਆ। ਮੈਂ ਥੋੜਾ ਹੀ ਬਦਲਿਆ ਹੈ। ਸਹੀ ਹੈ ਗੱਲ। ਮੇਰਾ ਉਹਦੇ ਚ ਕੋਈ ਹੱਕ ਨਹੀਂ ਹੈ। ਦੁਨੀਆ ਆਪੇ ਇਤਨੀ ਬਦਲ ਰਹੀ ਹੈ ਕਿ ਸਿਰਫ ਉਹਨੂੰ ਸਮਝੋ ਕਿ ਬਦਲ ਕਿੰਨੀ ਰਹੀ ਹੈ। ਬਹੁਤ ਜ਼ਿਆਦਾ ਬਦਲ ਗਈ ਹੈ।
ਲੱਗਦਾ ਹੈ ਕਿ ਉਹਨਾਂ ਦੀ ਨਹੀਂ ਕਨੈਕਟ ਨਹੀਂ ਹੋ ਰਿਹਾ। लंबा ही कम हो गया है। ਚਲੋ ਦੇਖ ਲਓ। हाँ देख लेने में थोड़ा क नहीं तो फिर आर्टिकल असी ਸ਼ੁਰੂ ਕਰ ਦਿਓ। हाँ जी आर्टिकल शुरू कर देना नहीं तो ਠੀਕ ਹੈ। ਸਹੀਦ ਸਾਹਿਬ ਪਤਾ ਕਰ ਰਹੇ ਨੇ ਉਹਨਾਂ ਦਾ, ਸਹੀਦ ਅੰਜਮ ਖੋਖਰ ਸਾਹਿਬ। ਮੇਰਾ ਖਿਆਲ ਹੈ ਕਿ ਨਹੀਂ ਹੁਣ ਅਗਰ ਉਹਨਾਂ ਦੀ ਬਿਜਲੀ ਚਲੀ ਗਈ ਹੈ ਤੇ ਫਿਰ ਉਹਨਾਂ ਦਾ ਵਾਸੀ ਕੋਈ ਨਹੀਂ ਨਾ। हाँ ਹਾਂ ਫਿਰ ਬਿਲਕੁਲ ਸਹੀ ਕਹਿ ਰਹੇ। ਫਿਰ ਤਾਂ ਉਹਨਾਂ ਦੇ ਹੱਥ 'ਚ ਹੀ ਨਹੀਂ ਹੈ ਨਾ। ਜੀ ਜ਼ੁਬੈਰ ਸਾਹਿਬ ਉਹਨਾਂ ਦਾ ਨਾ ਫੋਨ ਅਟੈਂਡ ਨਹੀਂ ਹੋ ਰਿਹਾ, ਨਾ WhatsApp ਤੇ ਨਾ ਦੂਸਰਾ। WhatsApp ਤੇ ਰਿੰਗਿੰਗ ਹੋ ਰਿਹਾ ਹੈ, ਨੈਟ ਤੇ ਉਹਨਾਂ ਦਾ ਇਹਦਾ ਮਤਲਬ ਹੈ ਔਨ ਹੈ, ਪਤਾ ਨਹੀਂ ਕੀ ਮਸਲਾ ਬਣਿਆ। ਚਲੋ ਮੇਰਾ फिर असी मेरे ख्याल से टाइम जाया करने की बजाय आर्टिकल ना शुरू करवा दईए। हाँ शुरू करवा दो, फिर जो आगे फिर तो कहानी बाद च हो पढ़ना है। जाएगी उन्हों दा अगर हो गया, क्योंकि वो बेहतर है ज्यादा कि असी जरा आर्टिकल शुरू कर दईए। हाँ जी हाँ जी हाँ। बिल्कुल। कहानी ਅਸੀਂ ਬਾਅਦ ਸੁਣਨਾ। हाँ कहानी बाद च हो जाएगी। अच्छा जी हुण आर्टिकल जड़ा है वो कमलजीत दा है, कमलप्रीत जी। ਤੇ ਕਮਲਪ੍ਰੀਤ ਜੀ ਇਸ ਤੋਂ ਪਹਿਲੇ ਸਾਡੇ ਇਹਦੇ ਵਿੱਚ ਸੰਗਤ ਦੇ ਵਿੱਚ ਆਪਣੀ ਨਜ਼ਮ ਵੀ ਪੜ੍ਹ ਚੁੱਕੇ ਨੇ ਤੇ ਅੱਜ ਇਹ ਆਰਟੀਕਲ ਪੜ੍ਹ ਰਹੇ ਨੇ। ਤੇ ਇਹ ਇਹਨਾਂ ਬਾਰੇ ਮੈਂ ਰਿਪੀਟ ਕਰ ਦਵਾਂ ਕਿ ਇਹ ਅੱਜ ਕੱਲ ਪ੍ਰਿੰਸੀਪਲ ਨੇ ਗੁਰੂ ਗੋਬਿੰਦ ਸਿੰਘ ਗਰਲਸ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ, ਤੇ ਕਹਾਣੀਆਂ ਵੀ ਲਿਖਦੇ ਨੇ ਤੇ ਸ਼ਾਇਰੀ ਵੀ ਕਰਦੇ ਨੇ। ਤੇ ਕਮਲ ਜੀ ਤੁਸੀਂ ਆਪਣਾ ਪਲੀਜ਼ ਆਰਟੀਕਲ ਜਿਹੜਾ ਹੈ ਉਹ ਸ਼ੁਰੂ ਕਰ ਦਿਓ। ਹਾਂਜੀ ਥੈਂਕ ਯੂ ਜੀ। ਅਦਬੀ ਸੰਗਤ ਦੇ ਸਾਰੇ ਹੀ ਸਤਿਕਾਰਯੋਗ ਮੈਂਬਰ ਸਹਿਬਾਨ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਮੇਰਾ ਅੱਜ ਮੇਰਾ ਇੱਕ ਆਲੋਚਨਾਤਮਕ ਲੇਖ ਹੈ ਜੀ। ਸਾਂਝੀ ਖੇਤੀ ਕਹਾਣੀ ਦਾ ਨਾਂ ਹੈਗਾ। ਕੱਲ ਉਹ ਆਪਾਂ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੱਤੀ ਸੀਗੀ। ਗੁਰਦਿਆਲ ਸਿੰਘ ਮੜੀ ਦਾ ਦੀਵਾ ਵਾਲੇ ਉਹਦੇ ਲੇਖਕ ਨੇ ਜੀ। ਗੁਰਦਿਆਲ ਸਿੰਘ ਮੁੱਖ ਤੌਰ ਦੇ ਉੱਤੇ ਇੱਕ ਨਾਵਲਕਾਰ ਮੰਨੇ ਜਾਂਦੇ ਨੇ। ਉਹਨਾਂ ਨੇ ਬੜੀਆਂ ਪਿਆਰੀਆਂ ਕਹਾਣੀਆਂ ਲਿਖੀਆਂ ਨੇ। ਉਹਨਾਂ ਦੀਆਂ ਲਗਭਗ 122 ਕਹਾਣੀਆਂ ਨੇ ਜੀ। ਤੇ ਸ਼ੁਰੂਆਤ ਉਹਨਾਂ ਦੀ ਕਹਾਣੀਕਾਰ ਦੇ ਤੌਰ ਤੇ ਹੀ ਹੁੰਦੀ ਹੈ, ਪਰੰਤੂ ਜਦੋਂ ਕਹਿੰਦੇ ਨੇ ਕਿ ਬਹੁਤ ਵੱਡਾ ਦਰਖਤ ਹੋ ਜਾਂਦਾ ਹੈ ਤਾਂ ਛੋਟੀਆਂ ਚੀਜ਼ਾਂ ਉਹਦੇ ਥੱਲੇ ਲੁਕ ਜਾਂਦੀਆਂ ਨੇ ਤੇ ਉਹ ਪਨਪ ਨਹੀਂ ਪਾਉਂਦੀਆਂ। ਉਸੇ ਤਰ੍ਹਾਂ ਹੀ ਗੁਰਦਿਆਲ ਸਿੰਘ ਦੀਆਂ ਕਹਾਣੀਆਂ ਦੇ ਨਾਲ ਹੋਇਆ ਕਿ ਉਹ ਨਾਵਲਕਾਰ ਦੇ ਤੌਰ ਤੇ ਇੰਟਰਨੈਸ਼ਨਲ ਪਰਸਨੈਲਿਟੀ ਬਣ ਗਏ ਤਾਂ ਕਹਾਣੀਆਂ ਉਹਨਾਂ ਦੀਆਂ ਬਹੁਤੀ ਚਰਚਾ ਦੇ ਵਿੱਚ ਨਹੀਂ ਆ ਸਕੀਆਂ। ਗੁਰਦਿਆਲ ਸਿੰਘ ਜੀ ਨੂੰ ਪਦਮ ਸ਼੍ਰੀ ਦਾ ਅਵਾਰਡ 1998 ਦੇ ਵਿੱਚ ਮਿਲਿਆ ਤੇ 99 ਦੇ ਵਿੱਚ ਉਹਨਾਂ ਨੂੰ ਸਾਹਿਤ ਦਾ ਸਭ ਤੋਂ ਵੱਡਾ ਅਵਾਰਡ ਗਿਆਨਪੀਠ ਅਵਾਰਡ ਮਿਲਿਆ। ਸਾਂਝੀ ਖੇਤੀ ਕਹਾਣੀ ਇੱਕ ਮਿਥਿਕ ਕਹਾਣੀ ਦੇ ਤੌਰ ਤੇ ਸਾਡੇ ਸਾਹਮਣੇ ਸਨਮੁਖ ਹੁੰਦੀ ਹੈ। ਮਨੁੱਖ ਦੀ ਹੋਂਦ ਹੈ ਜਿਹੜੀ ਉਹ ਆਦਿ ਕਾਲ ਤੋਂ ਹੀ ਮਨੁੱਖ ਆਪਣੀ ਹੋਂਦ ਲਈ ਤੇ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਪ੍ਰਕਿਰਤੀ ਤੇ ਆਸ਼ਰਿਤ ਵੀ ਰਿਹਾ ਹੈ ਤੇ ਇਸ ਨਾਲ ਸੰਘਰਸ਼ ਵੀ ਕਰਦਾ ਰਿਹਾ ਹੈ। ਸੰਘਰਸ਼ ਤੇ ਲੋੜ ਦੇ ਇਸ ਸੰਵਾਦੀ ਰਿਸ਼ਤੇ ਨੇ ਮਨੁੱਖਾਂ ਨੂੰ ਇੱਕ ਦੂਜੇ ਨਾਲ ਜੋੜਿਆ। ਪੈਦਾਵਾਰੀ ਸਾਧਨ ਉੱਤੇ ਜਿੱਥੇ ਵਿਗਿਆਨ ਤਕਨੀਕ ਨੇ ਉਸ ਦੀ ਮਦਦ ਕੀਤੀ, ਉੱਥੇ ਇਸ ਜੁੜਨ ਪ੍ਰਕਿਰਿਆ ਨੂੰ ਚਿਰ ਸਥਾਈ ਬਣਾਉਣ ਲਈ ਮਨੁੱਖ ਨੇ ਰਿਸ਼ਤੇ ਤੇ ਨਾਤੇਦਾਰੀ ਨੂੰ ਸਿਰਜਿਆ, ਜਿਸ ਨਾਲ ਸਮਾਜ ਸੱਭਿਆਚਾਰਕ ਪਸਾਰ ਉਗੜਦਾ ਹੈ। ਮਨੁੱਖਾਂ ਦਾ ਸਮੂਹ ਵਿੱਚ ਰਹਿਣਾ, ਸਮਾਜਿਕ ਰਿਸ਼ਤਿਆਂ ਦੀ ਪੈਦਾਵਾਰ ਤੇ ਸਮਾਜਿਕ ਵਿਵਹਾਰਾਂ ਦੇ ਨਿਯਮਾਂ ਦਾ ਪਸਾਰਾ ਵੀ ਉਪਜਿਆ ਤੇ ਨਿਯਮਾਂ ਦੀ ਪਾਲਣਾ ਲਈ ਕੁਝ ਟੈਬੂਜ਼ ਤੇ ਕੁਝ ਪ੍ਰਤਿਮਾਨ ਵੀ ਲਾਜ਼ਮ ਹੋਂਦ ਵਿੱਚ ਆ ਗਏ। ਇੱਕ ਸੈਕਿੰਡ ਮੈਂ ਅਰਜ਼ ਕਰ ਸਕਣਾ ਕਿ ਤੁਸੀਂ ਸ਼ੁੱਧ ਹਿੰਦੀ ਵਿੱਚ ਕਨਸੈਪਟਸ ਦੇ ਰਹੇ ਹੋ। ਇਹ ਸਾਡੇ ਪਾਕਿਸਤਾਨੀ ਪਾਠਕਾਂ ਨੂੰ ਨਹੀਂ ਸਮਝ ਆਉਂਦੇ। ਸਰ ਇਹ ਪੰਜਾਬੀ ਚ ਨੇ ਜੀ। ਨਹੀਂ ਇਹ ਪੰਜਾਬੀ ਚ ਨਹੀਂ ਹੈ, ਮੈਂ ਜਾਣਨਾ। ਇਹ ਸੰਸਕ੍ਰਿਤ ਦੇ ਕਨਸੈਪਟਸ ਨੇ ਤੇ ਤੁਸੀਂ ਅਗਰ ਮਿਹਰਬਾਨੀ ਫਰਮਾਓ ਤੇ ਨਾਲ ਨਾਲ ਦੱਸਦੇ ਜਾਓ ਕਿ ਇਹਦਾ ਆਸਾਨ ਪੰਜਾਬੀ ਤਰਜਮਾ ਕੀ ਹੈ। ਸਰ ਟੈਬੂਜ਼ ਇੱਕ ਸਿਧਾਂਤ ਨੇ ਜਿਹੜੇ ਸਾਡੀ ਸੁਸਾਇਟੀ ਬਣਾ ਲੈਂਦੀ ਹੈ ਕਿ ਅਸੀਂ ਇਹ ਕਰਨਾ ਹੈ, ਇਹ ਨਹੀਂ ਕਰਨਾ।
ਪ੍ਰਤਿਮਾਨ ਦੇ ਵਿੱਚ ਅਸੀਂ ਇੱਕ ਬੰਦਿਸ਼ਾਂ ਲਾਗੂ ਹੋ ਜਾਂਦੀਆਂ ਨੇ ਕਿ ਜਦੋਂ ਮਨੁੱਖ ਇਕੱਠੇ ਰਹਿਣਾ ਸ਼ੁਰੂ ਕਰਦੇ ਨੇ ਤਾਂ ਉਹਨਾਂ ਦੇ ਕੁਝ ਰੂਲ ਤੇ ਅਸੂਲ ਬਣ ਜਾਂਦੇ ਨੇ। ਮਨੁੱਖ ਦੀਆਂ ਵਿਅਕਤੀਗਤ ਲੋਚਾਵਾਂ, ਰੁਚੀਆਂ, ਇਸ ਤਰ੍ਹਾਂ ਮਨੁੱਖ ਸਮਾਜਿਕ ਜੀਵ ਵਜੋਂ ਇੱਕ ਨਿਯਮ ਤੇ ਬੰਦਿਸ਼ਾਂ ਦੇ ਘੇਰਿਆਂ ਦੇ ਵਿੱਚ ਆ ਜਾਂਦਾ ਹੈ ਤੇ ਖੁਦ ਬਣਾਏ ਹੋਏ ਨਿਯਮਾਂ ਦੇ ਵਿੱਚ ਹੀ ਉਸਦਾ ਅੰਤਰ ਵਿਰੋਧ ਸ਼ੁਰੂ ਹੋ ਜਾਂਦਾ ਹੈ। ਉਹ ਮਾਨਸਿਕ ਵਿਕਾਰਾਂ ਦਾ ਕਾਰਨ ਬਣਦੇ ਨੇ। ਇਸ ਤਰ੍ਹਾਂ ਮਨੁੱਖ ਦੇ ਦੋ ਆਪੇ, ਦੋ ਸੈਲਫ, ਮਤਲਬ ਟੂ ਸੈਲਫ ਇਜਾਦ ਹੋ ਜਾਂਦੇ ਨੇ। ਇੱਕ ਉਹਦਾ ਵਿਅਕਤੀਗਤ ਆਪਾ ਹੈਗਾ ਤੇ ਦੂਜਾ ਉਹਦਾ ਸਮਾਜਿਕ ਤੇ ਸਮੂਹਕ ਆਪਾ ਹੈਗਾ। ਇਹਨਾਂ ਦੇ ਵਿੱਚ ਆਪਸ ਦੇ ਵਿੱਚ ਵਿਰੋਧ ਵੀ ਹੁੰਦਾ ਹੈ ਤੇ ਆਪਸ ਦੇ ਵਿੱਚ ਇਹ ਪੂਰਕ ਵੀ ਨੇ। ਵਿਅਕਤੀ ਦਾ ਸੰਬੰਧ ਮਨੁੱਖ ਦੇ ਵਿਅਕਤੀ, ਪਰਿਵਾਰ, ਕੌਮ, ਅਨੁਸ਼ਾਸਨ, ਮਾਨਸਿਕ, ਆਤਮਿਕ ਵਿਰਸਾ, ਸਾਂਝਾ ਉਦੇਸ਼, ਸਾਂਝੀ ਚੇਤਨਾ ਤੇ ਸਾਂਝੀ ਨੈਤਿਕ ਦ੍ਰਿਸ਼ਟੀ ਨਾਲ ਜੋੜਿਆ ਜਾਂਦਾ ਹੈ। ਇਹਨੂੰ ਪ੍ਰਸਿੱਧ ਜਿਹੜਾ ਸਾਡਾ ਮਨੋਵਿਗਿਆਨੀ ਕਾਰਲ ਗੁਸਤਾਫ ਜੁੰਗ ਹੈ, ਉਹ ਸਮੂਹਕ ਅਵਚੇਤਨ ਦਾ ਨਾਮ ਦਿੰਦਾ ਹੈ। ਉਹ ਕਹਿੰਦਾ ਹੈ ਕਿ ਮਨੁੱਖੀ ਹੋਂਦ ਹੈ ਜਿਹੜੀ, ਉਹ ਹਮੇਸ਼ਾ ਵਿਅਕਤੀਗਤ ਤੇ ਸਮੂਹਕ ਦੋਵੇਂ ਹੈ। ਕਿਹਾ ਜਾਂਦਾ ਹੈ ਕਿ ਮੇਰੀ ਹੋਂਦ, ਉਸਦੀ ਹੋਂਦ ਤੇ ਮਨੁੱਖ ਤੇ ਸਮਾਜ ਦਾ ਦਵੰਦਾਤਮਕ ਡਾਇਲੈਕਟਿਕ ਸੰਬੰਧਾਂ ਦਾ ਰੇਸ ਹੋ ਜਾਂਦੀ ਹੈ। ਮਨੁੱਖ ਪੈਦਾ ਹੀ ਅਜਿਹੇ ਸੰਸਾਰ ਵਿੱਚ ਹੁੰਦਾ ਜੋ ਉਸ ਤੋਂ ਪਹਿਲਾਂ ਹੋਂਦ ਰੱਖਦਾ ਹੈ। ਮਨੁੱਖ ਦੀ ਬਾਹਰੀ ਤਾਕਤਾਂ ਨਾਲ ਟੱਕਰ ਹੁੰਦੀ ਹੈ ਤੇ ਉਸਦਾ ਜਨਮ ਤੋਂ ਹੀ ਇਸ ਨਾਲ ਵਿਰੋਧ ਸ਼ੁਰੂ ਹੋ ਜਾਂਦਾ ਹੈ। ਜੋਹਨ ਮੈਕਰੀ ਦਾ ਕਥਨ ਹੈ ਕਿ ਮਨੁੱਖ ਸੰਸਾਰ ਦਾ ਹਿੱਸਾ ਹੀ ਨਹੀਂ, ਸਗੋਂ ਹਮੇਸ਼ਾ ਹੀ ਉਸ ਸੰਸਾਰ ਨਾਲ ਬੰਧਨਾਂ ਦੇ ਸਿਲਸਿਲੇ ਵਿੱਚ ਤਣਾਅ ਵਿੱਚ ਰਹਿੰਦਾ ਹੈ। ਸਾਂਝੀ ਖੇਤੀ ਕਹਾਣੀ ਦਾ ਭੋਲਾ ਸਮਾਜਿਕ ਰਾਜਨੀਤਿਕ ਤਣਾਅ ਦਾ ਸ਼ਿਕਾਰ ਹੁੰਦਾ ਹੈ। ਰਾਜਨੀਤਿਕ ਤਾਂ ਕਰਕੇ ਕਿਉਂਕਿ ਪੋਲੀਟੀਕਲੀ ਜਿਹੜੀ ਨਸਬੰਦੀ ਹੈ ਉਹ ਜ਼ਬਰਦਸਤੀ ਲੋਕਾਂ ਦੇ ਉੱਤੇ ਠੋਸੀ ਗਈ ਸੀ। ਜਦੋਂ ਅਭੋਲ ਹੀ ਉਹਦੀ ਰੇਲਵੇ ਦੀ ਟਿਕਟ ਡਿੱਗ ਜਾਂਦੀ ਹੈ ਤੇ ਉਹ ਟੀਟੀ ਦੇ ਧੱਕੇ ਚੜ ਜਾਂਦਾ ਹੈ ਤੇ ਉੱਥੋਂ ਹੀ ਪੁਲਿਸ ਉਸਨੂੰ ਨਸਬੰਦੀ ਸੈਂਟਰ ਦੇ ਵਿੱਚ ਲੈ ਜਾਂਦੀ ਹੈ ਤੇ ਉਹਦਾ ਦੋਸਤ ਕਹਿੰਦਾ ਹੈ ਕਿ ਅੱਜ ਤਾਂ ਆ ਗਏ ਬੇਲੀਓ, ਗਿੱਦੜਾਂ ਵਾਲੇ ਭੱਤੇ ਸਾਰਿਆਂ ਨੂੰ ਖੱਸੀ ਕਰਕੇ ਤੋਰਨਗੇ। ਭੋਲਾ ਕਈ ਦਿਨਾਂ ਮਗਰੋਂ ਘਰ ਮੁੜਦਾ ਹੈ ਅਤੇ ਆਨੇ ਬਹਾਨੇ ਆਪਣੀ ਪਤਨੀ ਨੂੰ ਟਾਲਦਾ ਰਹਿੰਦਾ ਹੈ। ਪਤੀ ਪਤਨੀ ਆਪੋ ਆਪਣੀ ਥਾਂ ਤੇ ਮਾਨਸਿਕ ਸੰਤਾਪ ਭੋਗਦੇ ਹਨ। ਇਸੇ ਤਰ੍ਹਾਂ 1 ਸਾਲ ਲੰਘ ਜਾਂਦਾ ਹੈ। ਭੋਲੇ ਨੂੰ ਦਿਨੋਂ ਦਿਨ ਸ਼ੱਕ ਹੁੰਦਾ ਜਾਂਦਾ ਹੈ ਕਿ ਉਸ ਦੇ ਪਿੱਛੋਂ ਘਰ ਵਿੱਚ ਕੋਈ ਨਾ ਕੋਈ ਗੋਂਦ ਗੁੰਦੀ ਜਾਂਦੀ ਹੈ। ਅਖੀਰ ਉਹ ਆਪਣੀ ਪਤਨੀ ਨੂੰ ਟੋਂਦਾ ਹੋਇਆ ਪੁੱਛਦਾ ਹੈ ਕਿ ਕੁਛ ਹੈ ਉਮੀਦਵਾਰੀ। ਜੈਬੋ ਦੇ ਜਵਾਬ ਨਾਲ ਦਿਲ ਤਾਂ ਉਸਦਾ ਖੜ ਗਿਆ, ਪਰ 2 ਮਹੀਨਿਆਂ ਮਗਰੋਂ ਜੈਬੋ ਨੇ ਉਸਦਾ ਜਵਾਬ ਨਾਲ ਅੰਦਰ ਹਿੱਲ ਜਾਂਦਾ ਹੈ। ਦੂਜਾ ਵੱਡਾ ਬਾਈ ਮਤਲਬ ਵੱਡਾ ਭਰਾ, ਵੱਡੇ ਬਾਈ ਦੇ ਵਿਵਹਾਰ ਵਿੱਚ ਆਈ ਤਬਦੀਲੀ ਨਾਲ ਉਸ ਅੰਦਰ ਕੁਝ ਬਲਣ ਲੱਗ ਪੈਂਦਾ ਹੈ ਤਾਂ ਉਹ ਮੁੜ ਉਸੇ ਡਾਕਟਰ ਕੋਲ ਤਸੱਲੀ ਕਰਨ ਵਾਸਤੇ ਜਾਂਦਾ ਹੈ। ਡਾਕਟਰ ਮਜ਼ਾਕ ਨਾਲ ਕਹਿੰਦਾ ਹੈ ਕਿ ਕੋਈ ਗੱਲ ਨਹੀਂ, ਫਿਰ ਕੀ ਫਰਕ ਪੈਂਦਾ ਹੈ, ਨਾ ਤਾਂ ਤੁਹਾਡਾ ਹੀ ਵੱਜੇਗਾ। ਸ਼ੱਕ ਦੀਆਂ ਗੰਢਾਂ ਨਾਲ ਲਬਰੇਜ਼ ਭੋਲਾ ਟੈਸਟਾਂ ਦੇ ਰਾਹ ਪੈਂਦਾ ਹੈ ਤੇ ਤੀਸਰੇ ਦਿਨ ਡਾਕਟਰ ਦਾ ਮੁਸਕਰਾਉਂਦਾ ਚਿਹਰਾ ਉਸ ਲਈ ਜ਼ਹਿਰ ਬਣ ਜਾਂਦਾ ਹੈ। ਡਾਕਟਰ ਕਹਿੰਦਾ ਹੈ, ਆਪਰੇਸ਼ਨ ਤਾਂ ਭਾਈ ਸਾਹਿਬ ਬਿਲਕੁਲ ਠੀਕ ਠਾਕ ਹੋਇਆ, ਹੁਣ ਤੁਸੀਂ ਆਪਣਾ ਘਰ ਪੜਤਾਲੋ। ਘਰੇ ਵੜਦਾ ਹੀ ਉਹ ਜੈਬੋ ਨੂੰ ਖਾਣ ਵਾਲੀਆਂ ਨਜ਼ਰਾਂ ਨਾਲ ਵੇਖਦਾ ਹੈ ਤੇ ਅਖੀਰ ਉਸ ਦੇ 15 ਜੁੱਤੀਆਂ ਮਾਰ ਦਿੰਦਾ ਹੈ। ਸਾਂਝੀ ਖੇਤੀ ਕਹਾਣੀ ਔਰਤ ਦੀ ਤਰਾਸਦਿਕ ਸਥਿਤੀ ਦੇ ਅਕਹਿਰੇ ਬਿੰਬ ਦੀ ਥਾਂ ਮਰਦ ਔਰਤ ਦੇ ਜਟਿਲ ਸੰਬੰਧਾਂ ਦਾ ਪ੍ਰਪੇਖ ਸਾਹਮਣੇ ਲਿਆਉਂਦੀ ਹੈ। ਸੰਬੰਧਾਂ ਦੀ ਇਹ ਜਟਿਲਤਾ ਬਾਅਦ ਵਿੱਚ ਸਥਿਤੀਆਂ ਦੇ ਸੱਚ ਵਿੱਚ ਰੂਪਾਂਤਰਿਤ ਹੁੰਦੀ ਹੈ। ਇਹਨਾਂ ਸਥਿਤੀਆਂ ਦੇ ਅਧੀਨ ਔਰਤ ਦੀ ਹੋਂਦ ਮਾਂ, ਭੈਣ, ਧੀ, ਪਤਨੀ ਜਾਂ ਪ੍ਰੇਮਿਕਾ ਦੇ ਪ੍ਰਚਲਿਤ ਪਰੰਪਰਾਗਤ ਚੌਕਟੇ ਵਿੱਚੋਂ ਉੱਭਰਨ ਦੀ ਥਾਂ ਇਹ ਸਾਰੇ ਰਿਸ਼ਤੇ ਇੱਕ ਸਥਿਤੀ ਸਾਪੇਖਕ ਸੱਚ ਦੇ ਰੂਪ ਵਿੱਚ ਵੱਟੇ ਹੋਏ ਪ੍ਰਤੀਤ ਹੁੰਦੇ ਹਨ। ਸਥਿਤੀਆਂ ਦੇ ਵਿਚਾਰਧਾਰਕ ਸੂਤਰ ਰਾਹੀਂ ਲੇਖਕ ਔਰਤ ਦੀ ਜੈਵਿਕ ਤੇ ਆਂਤਰਿਕ, ਜੈਵਿਕ ਮਤਲਬ ਬਾਇਓਲੋਜੀਕਲ, ਆਂਤਰਿਕ ਇੰਟਰਨਲ ਮਨੋ ਸੰਰਚਨਾ ਸਾਈਕੋਲੋਜੀਕਲ ਉਸਦਾ ਜਿਹੜਾ ਹੈ ਨੂੰ ਵਧੇਰੇ ਉਭਾਰਦਾ ਹੈ, ਜਿਸ ਕਾਰਨ ਸਥਾਪਿਤ ਵਰਜਨਾਵਾਂ ਜਿਹੜੀਆਂ ਅਸੀਂ ਬੰਦਿਸ਼ਾਂ ਲੱਗਦੀਆਂ ਨੇ ਤੇ ਟੈਬੂਜ਼ ਦੀ ਉਲੰਘਣਾ ਸੁਭਾਵਿਕ ਤੌਰ ਤੇ ਹੋਣ ਲੱਗਦੀ ਹੈ।
ਇੱਥੇ ਲੇਖਕ ਗਰੀਬ ਕਿਰਸਾਨੀ ਵਰਗ ਦੀ ਔਰਤ ਦੇ ਅਸਤਿਤਵੀ ਐਗਜ਼ਿਸਟੈਂਸ ਦੇ ਪ੍ਰਸੰਗ ਨੂੰ ਆਰਥਿਕ ਤੇ ਸਾਂਸਕ੍ਰਿਤਿਕ ਕਲਚਰਲ ਫਾਰਮ ਦੇ ਵਿੱਚ ਫੈਲਾ ਕੇ ਵੇਖਦਾ ਹੈ। ਇਸੇ ਕਾਰਨ ਉਹ ਆਪਣੀਆਂ ਕਹਾਣੀਆਂ ਵਿੱਚ ਉੱਚ ਸਾਹਸੀਕਰਨ ਨਹੀਂ ਕਰਦੇ। ਸਾਂਝੀ ਖੇਤੀ ਕਹਾਣੀ ਭੋਗਵਾਦੀ ਰੁਚੀ ਪ੍ਰਧਾਨ ਨਹੀਂ ਹੈ। ਦੇਹੀ ਲੋੜਾਂ ਦੇ ਸਹਿਜ ਦੇ ਮਰਿਆਦਤ ਪਾਰਗਮਤਾ ਦੀ ਥਾਂ ਨਰੋਲ ਪ੍ਰਕਿਰਤਿਕ ਪੱਧਰ ਤੇ ਕਾਮ ਪੂਰਤੀ ਦੀ ਚੇਸ਼ਟਾ ਦ੍ਰਿਸ਼ਟੀਗੋਚਰ ਹੁੰਦੀ ਹੋਈ ਜੈਬੋ ਦੀ ਮਾਨਸਿਕਤਾ ਤੇ ਭੋਲੇ ਦੇ ਬੌਣੇਪਣ ਦੀ ਵਿਥਿਆ ਪੇਸ਼ ਕਰਦੀ ਹੈ। ਲੇਖਕ ਨੇ ਕਾਮ ਨੂੰ ਆਦਰਸ਼ ਤੇ ਵਾਸ਼ਨਾ ਨੂੰ ਪਿਆਰ ਭਾਵਨਾ ਨਾਲੋਂ ਤੋੜ ਕੇ ਸਮਾਜਿਕ ਨਿਰਪੇਖ ਇਕਾਈ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਲੇਖਕ ਜੈਬੋ ਰਾਹੀਂ ਔਰਤ ਦੇ ਹੋਂਦ ਮੂਲਕ ਅਸਤਿਤਵੀ ਮਸਲੇ ਨੂੰ ਜਾਤ, ਜਮਾਤ ਤੇ ਜਿਨਸੀ ਦ੍ਰਿਸ਼ਟੀ ਤੋਂ ਇੱਕ ਪੀੜਤ ਧਿਰ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਭੋਲੇ ਦੀ ਜ਼ਬਰਦਸਤੀ ਹੋਈ ਨਸਬੰਦੀ ਕਾਰਨ ਜੈਬੋ ਦੇ ਵੱਡੇ ਭਾਈ ਦੀ ਨੇੜਤਾ ਨਾਲ ਜੈਬੋ ਉਮੀਦਵਾਰੀ ਵਿੱਚ ਬਦਲ ਜਾਂਦੀ ਹੈ। ਭੋਲਾ ਨਸਬੰਦੀ ਦੇ ਕੌੜੇ ਸੱਚ ਨੂੰ ਭੁੱਲਣਾ ਚਾਹੁੰਦਾ ਹੈ, ਪਰੰਤੂ ਉਹ ਭੁੱਲ ਨਹੀਂ ਸਕਦਾ। ਭੋਲੇ ਪੰਡਤ ਕੋਲ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦਾ ਹੈ। ਭੋਲਾ ਸਹੀ ਵਿਆਪਕ ਸੱਚ ਦੀ ਪੂਰਤੀ ਕਰਦਾ ਹੈ। ਲੈ ਜੇ ਹੋਊ ਤਾਂ ਘਰ ਦੀ ਗੱਲ ਹੈ, ਕਿਹੜਾ ਬਗਾਨਾ ਹੈ। ਇਹ ਕੋਈ ਜੱਗੋ 13ਵੀਂ ਗੱਲ ਤਾਂ ਹੈ ਨਹੀਂ। ਭਰਾ ਸਾਂਝੀ ਖੇਤੀ ਜੁਗਾਂ ਜੁਗਾਂ ਤੋਂ ਕਰਦੇ ਆਏ ਹਨ। ਨਾਲੇ ਤੂੰ ਐ ਸੋਚ ਬਈ ਬਾਈ ਵਾਂਗੂ ਜੇ ਤੈਨੂੰ ਵੀ ਕੋਈ ਬਿੰਗੀ ਬੌਲੀ ਨਾ ਜੁੜਦੀ ਤਾਂ ਤੂੰ ਵੀ ਕਿਸੇ ਗੋਡੇ ਲੱਗ ਕੇ ਜੂਨ ਪੂਰੀ ਕਰਦਾ ਕਿ ਨਾ। ਹੈ ਭੋਲਾ ਬੰਦਾ। ਮਤਲਬ ਪੰਡਤ ਇੱਥੇ ਇੱਕ ਸੁਸਾਇਟੀ ਦੇ ਰੂਪ ਦੇ ਵਿੱਚ ਉਹਦੇ ਸਾਹਮਣੇ ਆਉਂਦਾ ਹੈਗਾ। ਇੱਥੇ ਔਰਤ ਦਾ ਅਲਗਾਵ, ਉਹਦੀ ਐਲੀਏਸ਼ਨ, ਉਹਦਾ ਸੰਤਾਪ, ਉਹਦਾ ਦਰਦ, ਉਹਦੀ ਉਤਪੀੜਨ ਤੇ ਉਹਦਾ ਸਮਾਜਿਕ ਤੇ ਆਰਥਿਕ ਤੇ ਪਰਿਵਾਰਕ ਦਬਾਅ ਦੀਆਂ ਪ੍ਰਸਥਿਤੀਆਂ ਦੇ ਵਿੱਚ ਉਹ ਸਾਹਮਣੇ ਆਉਂਦੀ ਹੈ। ਭੋਲੇ ਦੀ ਮਾਨਸਿਕਤਾ ਜੈਬੋ ਦੀ ਉਮੀਦਵਾਰੀ ਨਾਲ ਸਿਰੇ ਤੋਂ ਹਿੱਲ ਜਾਂਦੀ ਹੈ। ਹੀਣ ਭਾਵਨਾ ਤੋਂ ਬਚਣ ਲਈ ਉਹ ਬੁੱਧੀ ਤੇ ਕੌਸ਼ਲ ਦੀ ਵਰਤੋਂ ਕਰਦਾ ਹੈ। ਸੱਚੋ ਸੱਚ ਦੱਸ, ਮੇਰਾ ਤਾਂ 2 ਸਾਲ ਦਾ ਆਪਰੇਸ਼ਨ ਹੋਇਆ ਹੋਇਆ ਹੈ। ਹਰਖੀ ਆਵਾਜ਼ ਵਿੱਚ ਜੈਬੋ ਦੇ ਮੂੰਹੋਂ ਨਿਕਲ ਗਿਆ ਕਿ ਵੱਡੇ ਬਾਈ ਦਾ ਵੀ ਹੋਇਆ ਹੋਇਆ ਆਪਰੇਸ਼ਨ। ਮਨੋਵਿਗਿਆਨੀ ਇਸ ਗੱਲ ਤੇ ਯਕੀਨ ਕਰਦੇ ਹਨ ਕਿ ਅਸਲ ਵਿੱਚ ਹਰ ਕੰਮ ਦੀ ਤਹਿ ਵਿੱਚ ਕੋਈ ਨਾ ਕੋਈ ਪ੍ਰੇਰਨਾ ਪਈ ਹੁੰਦੀ ਹੈ, ਜਿਸ ਦਾ ਪ੍ਰਯੋਜਨ ਕਿਸੇ ਤਰ੍ਹਾਂ ਦਾ ਸੰਤੋਸ਼ ਜਾਂ ਸਮਾਯੋਜਨ ਹੁੰਦਾ ਹੈ। ਮਨੁੱਖ ਨੂੰ ਸਫਲਤਾ ਨਹੀਂ ਮਿਲਦੀ ਤਾਂ ਉਸਦੀ ਪ੍ਰੇਰਨਾ ਵੀ ਘਟ ਜਾਂਦੀ ਹੈ। ਜੈਬੋ ਫਿਰ ਬੋਲੀ, ਜਦੋਂ ਤੂੰ ਉਹਦੇ ਨਾਲ ਕਿੱਦਾਂ ਦਾ ਵਾਹੀ ਖੇਤੀ ਸਾਂਝੀ ਕਰਨ ਨੂੰ ਫਿਰਦਾ, ਹੁਣ ਉਹ ਰੋਟੀ ਕਿਸੇ ਹੋਰ ਦੇ ਘਰ ਜਾ ਕੇ ਖਾਇਆ ਕਰੇ। ਇੱਥੇ ਰੋਟੀ ਤੇ ਸੈਕਸ ਦੇ ਜਿਹੜੇ ਸੰਬੰਧ ਨੇ ਉਹ ਸਮਰੂਪ ਹੋ ਜਾਂਦੇ ਨੇ ਕਿ ਘਰ ਦਾ ਬੰਦਾ ਅਕਸਰ ਘਰ ਹੀ ਨੂੰ ਆਵੇਗਾ, ਬਗਾਨਾ ਕਿਵੇਂ ਬਣ ਜਾਊਗਾ। ਤੂੰ ਐ ਵੀ ਤਾਂ ਸੋਚ। ਦਰਅਸਲ ਪੂੰਜੀਵਾਦ ਦੇ ਵੱਧਦੇ ਦਬਾਅ ਕਾਰਨ ਸਰਕਾਰੀ ਦਖਲ ਅੰਦਾਜ਼ੀਆਂ ਕਰਕੇ ਆਮ ਸਧਾਰਨ ਜਨਜੀਵਨ ਉੱਤੇ ਦਬਾਅ ਦਾ ਵਧਣਾ, ਰਿਸ਼ਤਿਆਂ ਦਾ ਵਿਅਕਤੀਗਤ ਤੇ ਸਮੂਹਕ ਪੱਧਰ ਤੇ ਖੁਰਨਾ ਆਦਿ ਅਨੇਕਾਂ ਕੋਣਾਂ ਤੋਂ ਦ੍ਰਿਸ਼ਟੀਆਂ ਇਹ ਪੇਸ਼ ਹੁੰਦੇ ਆ। ਇਸ ਤਰ੍ਹਾਂ ਇਸਤਰੀ ਪੁਰਸ਼ ਦੇ ਅਵੈਧ ਸੰਬੰਧਾਂ ਕਾਰਨ ਅਜੀਬ ਜਟਿਲ ਸਾਂਸਕ੍ਰਿਤਿਕ ਸੰਦਰਭ ਸਾਹਮਣੇ ਆਉਂਦਾ ਹੈ। ਲੇਖਕ ਨੇ ਸਾਂਝੀ ਖੇਤੀ ਕਹਾਣੀ ਰਾਹੀਂ ਸੱਭਿਆਚਾਰਕ ਤੇ ਸਮਾਜਿਕ ਪ੍ਰਸੰਗਾਂ ਨੂੰ ਪ੍ਰਤੀਕ ਰੂਪ ਵਿੱਚ ਪੇਸ਼ ਕਰਕੇ ਪੁਰਾਣ ਕਥਾ ਤੋਂ ਮਹਾਭਾਰਤ ਦੇ ਕੈਨਵਸ ਨੂੰ ਅੱਜ ਦੀਆਂ ਕਠੋਰ ਯਥਾਰਥਾਈਆਂ ਦੇ ਨਾਲ ਪੇਸ਼ ਕੀਤਾ ਹੈ, ਜਿੱਥੇ ਰੋਟੀ ਤੇ ਕਾਮ, ਧਰਤੀ ਤੇ ਔਰਤ, ਮਰਦ ਤੇ ਬੀਜ ਦੇ ਸੰਕਲਪ ਇੱਕ ਮਿੱਕ ਹੁੰਦੇ ਪ੍ਰਤੀਤ ਹੁੰਦੇ ਹਨ। ਇਹਨਾਂ ਪ੍ਰਸੰਗਾਂ ਵਿੱਚ ਵਿਚਰਦੀ ਹੋਈ ਔਰਤ ਜਣਨ ਪ੍ਰਕਿਰਿਆ ਨੂੰ ਦੇਹੀ ਆਨੰਦ ਨਾਲ ਨਹੀਂ ਜੋੜਦੀ, ਸਗੋਂ ਵੰਸ਼ ਦੀ ਪਰੰਪਰਾ ਨੂੰ ਅੱਗੇ ਤੋਰਨ ਦੇ ਸੰਕਲਪ ਨਾਲ ਸੰਯੁਕਤ ਹੁੰਦੀ ਹੈ। ਮਨੁੱਖ ਅਬੋਧ ਅਵਸਥਾ ਵਿੱਚ ਆਪਣੀ ਜ਼ਿੰਦਗੀ ਇਹਨਾਂ ਮਿੱਥਾਂ ਤੇ ਭਰਮਾਂ ਦੇ ਵਿੱਚ ਜਿਉਂਦਾ ਹੈ। ਇਹ ਮਿੱਥਾਂ ਸਾਨੂੰ ਵਧੇਰੇ ਯੋਗ ਤੇ ਸੱਚ ਲੱਗਦੀਆਂ ਹਨ, ਪਰੰਤੂ ਸਮੇਂ ਦੇ ਵਹਾਅ ਨਾਲ ਇਹਨਾਂ ਦੀ ਅਸਲੀਅਤ ਬਦਲ ਜਾਂਦੀ ਹੈ। ਸਾਂਝੀ ਖੇਤੀ ਦਾ ਮਿੱਥ ਮਹਾਭਾਰਤ ਦੀ ਦ੍ਰੋਪਦੀ ਤੇ 5 ਪਾਂਡਵਾਂ ਦੇ ਨਾਲ ਜਾ ਕੇ ਲੈਂਦਾ ਕਿ ਉਹ ਸਾਂਝੀ ਖੇਤੀ ਕਰ ਰਹੇ ਨੇ। ਮਿੱਥ ਦੀ ਵਰਤੋਂ ਕਰਕੇ ਕਥਾਕਾਰ ਉਹਨਾਂ ਅਰਥਾਂ ਨੂੰ ਸਿਰਜਣਾ ਵਿੱਚ ਪਾਉਂਦਾ ਹੈ ਜਿਸ ਦਾ ਸਿੱਧਾ ਸੰਬੰਧ ਸਮੱਸਿਆਵਾਂ ਤੇ ਸੰਕਟਾਂ ਨਾਲ ਹੁੰਦਾ ਹੈ।
ਮਿੱਥ ਆਪਣੇ ਆਪ ਵਿੱਚ ਹੀ ਇੱਕ ਚੇਤਨਾ ਦਾ ਇਤਿਹਾਸਕ ਬਿੰਦੂ ਹੈ ਜੋ ਵਰਤਮਾਨ ਅਤੇ ਭਵਿੱਖ ਵਿੱਚ ਰੋਸ਼ਨੀ ਦਿੰਦਾ ਹੈ। ਮਿੱਥ ਅਤੇ ਮਨੁੱਖ ਦਾ ਸੰਬੰਧ ਚਿਰਕਾਲੀ ਹੈ। ਮਾਨਵੀ ਸ਼ਕਤੀ ਦਾ ਰਹੱਸ ਮਿੱਥਾਂ ਵਿੱਚ ਪਿਆ ਮਿਲਦਾ ਹੈ। ਉਹ ਸੁਚੇਤ ਪੱਧਰ ਤੇ ਮਿੱਥ ਦੇ ਪੁਰਾਤਨ ਅਰਥਾਂ ਨੂੰ ਨਵੇਂ ਪ੍ਰਸੰਗਾਂ ਵਿੱਚ ਲੈ ਕੇ ਆਉਂਦਾ ਹੈ। ਸਾਂਝੀ ਖੇਤੀ ਕਹਾਣੀ ਵਿੱਚ ਭੋਲੇ ਤੇ ਜੈਬੋ ਦੀਆਂ ਮਾਨਸਿਕ ਸਮੱਸਿਆਵਾਂ ਨੂੰ ਉਹ ਮਹਾਭਾਰਤ ਦੇ ਪ੍ਰਸੰਗਾਂ ਨਾਲ ਜੋੜਦਾ ਭੋਲੇ ਪੰਡਤ ਦੀ ਗੱਲਬਾਤ ਰਾਹੀਂ ਨਵੇਂ ਪ੍ਰਸੰਗਾਂ ਵਿੱਚ ਪੇਸ਼ ਕਰਦਾ ਹੈ। ਲੈ ਜੇ ਹੋਊ ਤਾਂ ਘਰ ਦੀ ਗੱਲ ਹੈ, ਬਾਈ ਕਿਹੜਾ ਬਗਾਨਾ ਹੈ, ਇਹ ਕੋਈ ਜੱਗੋਂ 13ਵੀਂ ਤਾਂ ਹੈ ਨਹੀਂ। ਸਾਂਝੀ ਖੇਤੀ ਭਰਾ ਜੁਗਾਂ ਜੁਗਾਂਤਰਾਂ ਤੋਂ ਕਰਦੇ ਆਏ ਹੈ। ਸਾਂਝੀ ਖੇਤੀ ਸ਼ਬਦਾਂ ਰਾਹੀਂ ਉਹ ਕਹਾਣੀ ਨੂੰ ਦੂਹਰੇ ਅਰਥਾਂ ਦੇ ਵਿੱਚ ਪੇਸ਼ ਕਰਦਾ ਹੈ। ਉਹ ਅਚੇਤ ਸੁਚੇਤ ਜਿਹੇ ਪ੍ਰਸੰਗ ਸਿਰਜਦਾ ਹੈ ਜਿਸ ਦਾ ਸੰਬੰਧ ਮਹਿਜ ਮਨੁੱਖ ਦੀਆਂ ਅਚੇਤ ਖਾਸ਼ਾਂ ਤੱਕ ਹੀ ਸੀਮਤ ਨਹੀਂ, ਸਗੋਂ ਮਨ ਦੇ ਸਧਾਰਨ, ਸਾਂਝੇ, ਸਦੀਵੀ ਅਤੇ ਸਰਵ ਵਿਆਪਕ ਤੱਤਾਂ ਤੇ ਨਿਰਭਰ ਸਮੂਹਕ ਮਨ ਦੀ ਸਾਂਝੀ ਕਾਰਜਸ਼ੀਲਤਾ ਨਾਲ ਜੁੜੇ ਹੋਏ ਹਨ। ਹਰੇਕ ਮਨੁੱਖ ਆਪਣੀ ਹੋਂਦ ਦੀ ਵਿਵਸਥਾ ਲਈ ਲੜਦਾ ਹੈ। ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਸਦਾ ਪ੍ਰਯਤਨਸ਼ੀਲ ਰਹਿੰਦਾ ਹੈ। ਕਈ ਵਾਰ ਮਨੁੱਖ ਆਪਣੀਆਂ ਮਨੋਬਿਰਤੀਆਂ ਨੂੰ ਛੁਪਾਉਣ ਦਾ ਯਤਨ ਕਰਦਾ ਹੈ ਅਤੇ ਕਈ ਵਾਰ ਉਹਨਾਂ ਦਾ ਪ੍ਰਗਟਾਓ ਵੀ ਕਰਦਾ ਹੈ। ਗੁਰਦਿਆਲ ਸਿੰਘ ਇਸ ਸੰਬੰਧ ਵਿੱਚ ਕਹਿੰਦਾ ਹੈ ਕਿ ਚੇਤਨ ਪੱਧਰ ਉੱਤੇ ਮੈਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਇਆ ਕਿ ਸਾਡੇ ਆਲੇ ਦੁਆਲੇ ਦੀ ਜ਼ਿੰਦਗੀ ਜਿਹਦੇ ਵਿੱਚ ਮੈਂ ਵਿਚਰ ਰਿਹਾ ਉਹਦੇ ਵਿੱਚ ਰੋਮਾਂਸ ਜਾਂ ਪ੍ਰੇਮ ਦੇ ਅੰਸ਼ ਇੰਨੇ ਉੱਭਰਵੇਂ ਨੇ ਕਿ ਉਹਨਾਂ ਨੂੰ ਸਾਹਿਤ ਦਾ ਵਿਸ਼ਾ ਬਣਾਇਆ ਜਾ ਸਕੇ। ਮਨੋਵਿਗਿਆਨੀ ਇਸ ਹਿੰਦੂ ਕੋਡ ਦੇ ਵਿੱਚ ਜਿੱਥੇ ਬਹੁਤ ਸਖਤ ਮਨਾਹੀਆਂ ਨੇ ਕਿ ਐਂਡੋਗਾਮੀ ਤੇ ਐਕਸੋਗਾਮੀ ਜਾਂ ਜਦੋਂ ਅਸੀਂ ਅਨਸੀਸਟ ਦੀ ਗੱਲ ਕਰਦੇ ਹੈਗੇ ਆ ਤਾਂ ਉੱਥੇ ਜਾਤਾਂ ਗੋਤਾਂ ਨੂੰ ਵੀ ਦੇਖਿਆ ਜਾਂਦਾ ਹੈ, ਪਰੰਤੂ ਜਦੋਂ ਆਰਥਿਕਤਾ ਦਾ ਸੰਬੰਧ ਆਉਂਦਾ ਹੈ ਤਾਂ ਉਹ ਮਨੁੱਖ ਆਪਣੀਆਂ ਹੀ ਮਨੋਵਿਕਾਰਾਂ ਤੇ ਆਪਣੀਆਂ ਹੀ ਮਨੋਗ੍ਰੰਥੀਆਂ ਦਾ ਸ਼ਿਕਾਰ ਹੋ ਜਾਂਦਾ ਹੈ, ਜਿਸ ਨੂੰ ਸਾਂਝੀ ਖੇਤੀ ਦੇ ਵਿੱਚ ਬਾਖੂਬੀ ਨਾਲ ਪੇਸ਼ ਕੀਤਾ ਗਿਆ ਹੈ। ਧੰਨਵਾਦ ਜੀ ਸਾਰਿਆਂ ਦਾ। ਬਹੁਤ ਸ਼ੁਕਰੀਆ ਜੀ। ਥੈਂਕ ਯੂ। ਹੁਣ ਜੇ ਮਿੱਤਰ ਦੋਸਤ ਗੱਲ ਕਰਨ। करिए जी, आवाज आ रही है? जिस तरह मंजूर इजाज साहब ने कहा कि वाकई ये ਜਿਹੜੇ ਕੁਝ ਅੱਖਰ ਸਾਨੂੰ ਬੜੀ ਸ਼ੁੱਧ ਸੰਸਕ੍ਰਿਤ ਦੇ ਵਿੱਚ ਸਾਨੂੰ ਕੁਝ ਉਹਦੀ ਸਮਝ ਨਹੀਂ ਆਈ, ਲੇਕਿਨ ਓਵਰਆਲ ਕਨਸੈਪਟ ਜਿਹੜਾ ਸਾਂਝੀ ਖੇਤੀ ਦਾ ਕਹਾਣੀਕਾਰ ਦਾ ਉਹ ਤੁਹਾਡੇ ਰਾਹੀਂ ਸਾਡੇ ਕੋਲ ਪੜਿਆ ਹੈ। ਔਰ ਜਿਹੜਾ ਪੋਲੀਗੈਮੀ ਦਾ ਕਨਸੈਪਟ ਹੈਗਾ ਸੀ ਦ੍ਰੋਪਦੀ ਔਰ ਪਾਂਡਵਾਂ ਦੇ ਨਾਲ ਕਿ ਜਿੱਥੇ ਇੱਕ ਔਰਤ ਔਰ ਇੱਕ ਤੋਂ ਜ਼ਿਆਦਾ ਮਰਦ ਹੁੰਦੇ ਨੇ ਔਰ ਉਹ ਸਾਂਝਾ ਉਹਨੂੰ ਪੋਲੀਐਂਡਰੀ ਉਹਨੂੰ ਕਹਿੰਦੇ ਨੇ, ਪੋਲੀਐਂਡਰੀ ਜੀ, ਪੋਲੀਐਂਡਰੀ ਜੀ ਪੋਲੀਐਂਡਰੀ ਦਾ ਸੌਰੀ ਪੋਲੀਗੈਮੀ ਦਾ ਦੂਸਰਾ ਹੈ। ਪੋਲੀਐਂਡਰੀ ਦਾ ਜਿਹੜਾ ਕਨਸੈਪਟ ਹੈ ਉਹ ਹਾਂਜੀ ਆਇਆ ਤੇ ਇਹ ਕੁਝ ਮਿਸਕਨਸੈਪਸ਼ਨ ਵੀ ਹੈ। ਬੜੇ ਮੈਂ ਕੁਝ ਪੜ੍ਹੇ ਲਿਖੇ ਬੰਦਿਆਂ 'ਚ ਸੁਣਿਆ ਕਿ ਸ਼ਾਇਦ ਇਹਦੇ ਤੇ ਵੀ ਤੁਸੀਂ ਰੋਸ਼ਨੀ ਪਾਣਾ ਕਿ ਇਹ ਇਸ ਕਹਾਣੀ ਤੋਂ ਤੇ ਲੱਗਦਾ ਹੈ ਕਿ ਇਹ ਕੋਈ ਮਤਲਬ ਇਹਦੀ ਰੈਜ਼ਿਸਟੈਂਸ ਸੀ, ਖਾਸ ਤੌਰ ਤੇ ਪਰਿਵਾਰ ਦੇ ਵਿੱਚ ਵੀ ਤੇ ਕੁਝ ਲੋਕਾਂ ਦੀ, ਜਾਂ ਕਮ ਸੇ ਕਮ ਭੋਲੇ ਦੀ ਸਤ੍ਹਾ ਤੇ ਉਹਦੀ ਰੈਜ਼ਿਸਟੈਂਸ ਹੈ ਸੀ। ਲੇਕਿਨ ਕੁਝ ਸਾਨੂੰ ਐਸੇ ਪਤਾ ਨਹੀਂ ਉਹ ਪ੍ਰੋਪੇਗੈਂਡਾ ਹੈ ਜਾਂ ਮਿਸਕਨਸੈਪਸ਼ਨ ਹੈ। ਕਿਹਾ ਜਾਂਦਾ ਹੈ ਕਿ ਜੀ ਸਿੱਖਾਂ 'ਚ ਕੁਝ ਐਸੇ ਰਿਵਾਜ ਕੁਝ ਫੈਮਲੀਆਂ ਦੇ ਵਿੱਚ ਹੈ ਵੀ ਸਨ ਜਿੱਥੇ ਪੋਲੀਐਂਡਰੀ ਨੂੰ ਐਨਕਰੇਜ ਕੀਤਾ ਜਾਂਦਾ ਸੀ ਕਿ ਜੀ ਕਿਉਂਕਿ ਬੰਦੇ ਰੁੱਝੇ ਹੁੰਦੇ ਨੇ ਖੇਤੀ 'ਚ ਜਾਂ ਰੈਜ਼ਿਸਟੈਂਸ ਦੀ ਮੂਵਮੈਂਟ 'ਚ ਸਨ। ਤੇ ਸਾਂਝੀ ਖੇਤੀ ਦਾ ਜਿਹੜਾ ਕਨਸੈਪਟ ਹੈ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਮਲਪ੍ਰੀਤ ਜੀ? ਹਾਂਜੀ, ਨਹੀਂ ਕਮਲ ਜੀ ਨਹੀਂ ਹੁਣ ਕੁਝ ਕਹਿ ਸਕਦੇ। ਨਹੀਂ, ਮੈਂ ਤੁਹਾਨੂੰ ਇੱਕ ਫੈਕਚੁਅਲ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਪੋਲੀਐਂਡਰੀ ਹੈ ਨਾ, ਇਹ ਹੁਣ ਹਿਮਾਲਿਆ ਦੀ ਜਿਹੜੀਆਂ ਹਿੱਲੀ ਇਲਾਕੇ ਨੇ ਉਹਨਾਂ ਵਿੱਚ ਪੋਲੀਐਂਡਰੀ ਹੈਗੀ ਹੈ।
ਉਹਨਾਂ ਵਿੱਚ ਜਿਹੜਾ ਹੈ ਉਹ ਕੁਝ ਸਿੱਖ ਇਲਾਕੇ ਵੀ ਹੈ ਨੇ ਜਿਨ੍ਹਾਂ ਬਿਲਕੁਲ। ਵਿੱਚ ਪੋਲੀ ਐਂਡਰੀ ਹੈ। ਇਹ ਹਮ। ਆਪਣਾ ਇੰਡੀਆ ਦੀ ਪ੍ਰੈਸ ਦੇ ਵਿੱਚ ਕਈ ਵਾਰੀ ਆ ਚੁੱਕਿਆ ਹੈ Still ਇਹ exist ਗੱਲ ਕਰਦੀ ਹੈ ਮਨਜ਼ੂਰ ਸਾਹਿਬ? ਜੀ। ਇਹ ਹਾਲੇ ਤੱਕ ਐਗਜ਼ਿਸਟ ਕਰਦੀ ਹੈ? ਹਾਲੇ ਤੱਕ ਇਹ ਐਗਜ਼ਿਸਟ ਕਰਦੀ ਹੈ। ਅਜੇ ਬਿਲਕੁਲ। 2-3 ਸਾਲ ਪਹਿਲੇ ਇੱਕ ਆਰਟੀਕਲ 2 ਆਰਟੀਕਲ ਬਲਕਿ ਕਈ ਆਰਟੀਕਲ ਆਏ ਸਨ ਕਿ ਆਪਣਾ ਪਹਾੜੀ ਪੰਜਾਬ ਦੇ ਵਿੱਚ ਯਾਨੀ ਹਿਮਾਲਿਆ ਵਾਲੇ ਪਾਸੇ ਹਿਮਾਚਲ ਪ੍ਰਦੇਸ਼ ਜਿੱਥੇ ਹੁਣ ਜੀ ਪੋਲੀ ਐਂਡਰੀ ਹੈ। ਇਹ ਅੱਛਾ ਜੀ। ਹੁਣ ਪੋਲੀ ਐਂਡਰੀ ਪੰਜਾਬ ਵਿੱਚ ਕਿਵੇਂ ਆਈ ਇਹਦੇ ਤੇ ਬੜੀ ਲੰਮੀ ਬਹਿਸ ਹੈ। ਇਹਦੇ ਚ ਜਿਹੜੀ ਜ਼ਿਆਦਾ ਇਹ ਕਿਹਾ ਜਾਂਦਾ ਹੈ ਕਿ ਪੋਲੀ ਐਂਡਰੀ ਜਿਹੜੀ ਹੈ ਉਹ ਏਰੀਅਨਸ ਜਿਹੜੇ ਨੇ ਉਹਨਾਂ ਨੇ ਲਿਆਂਦੀ ਇੱਥੇ ਪੰਜਾਬ ਚ। ਕਿੰਨੇ ਜੀ ਕਿੰਨੇ ਲਿਆਂਦੀ? ਆਰੀਆਵਾਂ ਨੇ। ਅੱਛਾ ਜੀ, ਆਰੀਅਨਸ ਨੂੰ, ਠੀਕ ਹੈ। ਕਿਉਂਕਿ ਉਹਦੀ ਵਜ੍ਹਾ ਇਹ ਹੈ ਕਿ ਆਰੀਆ ਜਦੋਂ ਆਏ ਸਨ ਪੰਜਾਬ ਵਿੱਚ ਤੇ ਉਹ ਸਿਰਫ ਮਰਦਾਂ ਦੇ ਟੋਲੇ ਦੇ ਤੌਰ ਤੇ ਆਏ ਸਨ, ਉਹ ਔਰਤਾਂ ਨਾਲ ਲੈ ਕੇ ਨਹੀਂ ਸੀ ਆਏ ਤੇ ਇਸ ਲਈ ਉਹ ਮੁਕਾਮੀ ਔਰਤਾਂ ਨੂੰ ਜਿਹੜਾ ਹੈ ਉਹ ਜ਼ਬਰਦਸਤੀ ਚੁੱਕ ਕੇ ਤੇ ਉਹ ਆਪਣਾ ਇਸਤੇਮਾਲ ਕਰਦੇ ਸਨ। ਤੇ ਇਹ ਕਿਹਾ ਜਾਂਦਾ ਹੈ ਕਿ ਪੋਲੀ ਐਂਡਰੀ ਜਿਹੜੀ ਹੈ ਉਹ ਆਰੀਆਵਾਂ ਨੇ ਹਿੰਦੁਸਤਾਨ ਚ ਲਿਆਂਦੀ। ਲੇਕਿਨ ਇੱਕ ਜਨਰਲੀ ਮੈਂ ਤੁਹਾਨੂੰ ਹਿਸਟਰੀ ਦਾ ਜਿਹੜਾ ਅਸੂਲ ਹੈ ਉਹ ਦੱਸ ਦਿੰਦਾ ਹੈ ਕਿ ਜਿਹੜੀ ਵਨ ਹਸਬੈਂਡ ਵਨ ਵਾਈਫ ਦਾ ਜਿਹੜਾ ਕਨਸੈਪਟ ਹੈ ਇਹ ਦੁਨੀਆ ਵਿੱਚ ਬਹੁਤ ਬਾਅਦ ਵਿੱਚ ਹੈ। ਇਹ ਓਰੀਜਨਲੀ ਇਨਸਾਨੀ ਸੁਸਾਇਟੀ ਵਿੱਚ ਵਨ ਹਸਬੈਂਡ ਵਨ ਵਾਈਫ ਦਾ ਕਨਸੈਪਟ ਨਹੀਂ ਸੀ ਹੈ। ਜਿਹੜੀ ਬਹੁਤ ਸ਼ੁਰੂ ਦੀ ਜਿਹੜੀ ਫੈਮਿਲੀ ਬਣੀ ਸੀ ਉਹਦੇ ਵਿੱਚ ਗਰੁੱਪ ਮੈਰਿਜ ਸਨ ਕਿ 10 ਔਰਤਾਂ ਜਾਂ 15 ਔਰਤਾਂ ਨੇ 15 ਮਰਦਾਂ ਨਾਲ ਵਿਆਹ ਕਰ ਲਿਆ। ਹੁਣ ਉਹ ਜਿਹੜੇ 15 ਮਰਦ ਨੇ ਉਹ 15 ਔਰਤਾਂ ਦੇ ਹਸਬੈਂਡ ਨੇ ਔਰ 15 ਔਰਤਾਂ ਜਿਹੜੀਆਂ ਨੇ ਉਹ 15 ਮਰਦਾਂ ਦੀਆਂ ਵਾਈਫਸ ਨੇ। ਨਤੀਜਾ ਇਹ ਸੀ ਕਿ ਜਿਹੜਾ ਬੱਚਾ ਹੁੰਦਾ ਸੀ ਪੈਦਾ ਔਰਤਾਂ ਚੋਂ ਉਹਦਾ ਇਹ ਨਹੀਂ ਸੀ ਦੱਸਿਆ ਜਾ ਸਕਦਾ ਕਿ ਉਹ ਕਿਹਦਾ ਬੱਚਾ ਹੈ, ਇਹਨਾਂ ਵਿੱਚੋਂ ਕਿਹੜੇ ਹਸਬੈਂਡ ਦਾ ਬੱਚਾ ਹੈ। ਇਸ ਲਈ ਉਹ ਮਾਂ ਦੇ ਨਾਂ ਤੇ ਵੱਜਦਾ ਸੀ, ਉਹਨੂੰ ਮਾਂ ਦਾ ਨਾਂ ਦਿੱਤਾ ਜਾਂਦਾ ਸੀ। ਤੁਸੀਂ ਅਗਰ ਮਹਾਭਾਰਤ ਦੀ ਦੇਖੋ ਔਰ ਉਹਦੀ ਜਿਹੜੀ ਡਰਾਮਾ ਬਣਿਆ ਉਹ ਵੀ ਦੇਖੋ ਤੇ ਮਹਾਭਾਰਤ ਦੇ ਜਿਹੜੇ ਕੈਰੈਕਟਰ ਨੇ ਮਸਲਨ ਜਿਹੜੇ ਉਹਨਾਂ ਦੀ ਮਾਂ ਨਾਲ ਰਿਲੇਟ ਕੀਤਾ ਜਾਂਦਾ ਹੈ। ਕੁੰਤੀ ਪੁੱਤਰ ਯਾਨੀ ਜਿਹੜੇ ਪਾਂਡੂ ਨੇ ਉਹ ਕੁੰਤੀ ਪੁੱਤਰ ਨੇ ਤੇ ਜਿਹੜੇ ਆਪਣਾ ਕੈਰੋ ਨੇ ਉਹ ਉਹਨਾਂ ਦੀ ਮਾਂ ਜਿਹੜੀ ਸੀ ਉਹ ਆਪਣਾ ਗੰਧਾਰਾ ਦੀ ਸੀ ਤੇ ਉਹ ਗੰਧਾਰੀ ਪੁੱਤਰ ਨੇ। ਤੇ ਇਸ ਲਈ ਇਹ ਜਿਹੜੀ ਫੀਨੋਮੀਨਾ ਹੈ ਸਾਨੂੰ ਹੁਣ ਤੇ ਲੱਗਦਾ ਨਾ ਕਿ ਜਿਵੇਂ ਅਸੀਂ ਪੋਲੀ ਐਂਟਰੀ ਨੂੰ ਜਾਂ ਮਲਟੀ ਪਾਰਟਨਰਸ ਨੂੰ ਅਸੀਂ ਬਿਲਕੁਲ ਹੀ ਮੋਰਲੀ ਸਿਨ ਔਰ ਮੋਰਲੀ ਅਬਹੋਰ ਕਰਨੇ ਆ। ਇਹ ਹਿਸਟਰੀ ਦੇ ਵਿੱਚ ਜਿਹੜੀ ਹੈ ਉਹ ਸਟੇਜਸ ਤੇ ਇਹ ਆਮ ਸੀ। ਇਸ ਗੱਲ ਨੂੰ ਤੁਸੀਂ ਜ਼ਿਹਨ ਵਿੱਚ ਰੱਖੋ। ਡਾਕਟਰ ਸਾਹਿਬ ਤੁਹਾਡੀ ਗੱਲ ਦੇ ਨਾਲ ਮੈਂ ਵੀ ਇੱਕ ਛੋਟੀ ਜਿਹੀ ਗੱਲ ਜੋੜਨਾ ਚਾਹੁੰਦਾ ਹਾਂ। ਤੁਸੀਂ ਬਿਲਕੁਲ ਠੀਕ ਕਿਹਾ ਆਰਟੀਕਲ, ਬਲਕਿ ਇਹ ਰੀਸੈਂਟਲੀ ਕੋਈ ਜ਼ਿਆਦਾ ਦੇਰ ਦੀ ਗੱਲ ਨਹੀਂ, ਇੱਕ ਖਬਰ ਵੀ ਆਈ ਸੀ, ਨਿਊਜ਼ ਸੀ, ਜਿਹਦੇ ਵਿੱਚ ਬਕਾਇਦਾ ਇੱਕ ਉਸੇ ਏਰੀਏ ਦੀ ਇੱਕ ਵੋਟੀ ਬਣੀ ਜ਼ਨਾਨੀ ਹੈ ਤੇ ਨਾਲ ਉਹਦੇ 3-4 ਮਰਦ ਨੇ ਇੱਕੋ ਫੈਮਿਲੀ ਦੇ ਕਿ ਇਹ ਉਹਦੇ ਨਾਲ ਵਿਆਹੀ ਗਈ। ਤੇ ਉਹ ਬੜੀ ਮਤਲਬ ਅਜੀਬ ਜਿਹਾ ਲੱਗਾ ਸੀ ਕਿ ਇਹ ਕਿਸ ਤਰ੍ਹਾਂ ਇਹ ਤੇ ਚੱਲਦਾ ਪਿਆ ਔਰ ਹਾਲੇ ਤੱਕ ਚੱਲਦਾ ਪਿਆ। ਸਾਨੂੰ ਬੇਸਿਕਲੀ ਹਰ ਉਹ ਗੱਲ ਅਜੀਬ ਲੱਗਦੀ ਹੈ ਜਿਹੜੀ ਅਸੀਂ ਨਹੀਂ ਕਰਦੇ। ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਪਰ ਜਿਹੜੇ ਉਹਨੂੰ ਕਰ ਰਹੇ ਹੁੰਦੇ ਨੇ ਉਹਨਾਂ ਲਈ ਉਹ ਆਮ ਗੱਲ ਹੁੰਦੀ ਹੈ। ਐਗਜ਼ੈਕਟਲੀ, ਬਿਲਕੁਲ।
ਇਹਦੇ 'ਚ ਕੋਈ ਸ਼ੱਕ ਨਹੀਂ। जी सफीर रहमान जी। आवाज नहीं आई। नहीं नहीं, मैं खुद ਨੂੰ ਅਨਮਿਊਟ ਕੀਤਾ। ਅੱਛਾ, ਮੈਂ ਸਿਰਫ ਇੱਕ ਵਜ਼ਾਹਤ ਕਰਨੀ ਸੀ ਕਿ ਡਾਕਟਰ ਸਾਹਿਬ ਨੇ ਜਿਹੜੀ ਹਿਸਟੋਰੀਕਲ ਬੈਕਗ੍ਰਾਉਂਡ ਦੱਸੀ ਉਹ ਬਿਲਕੁਲ ਠੀਕ ਹੈ, ਲੇਕਿਨ ਪੰਜਾਬ ਦੇ ਵਿੱਚ ਜਿਹੜੀ ਪੋਲੀਐਂਡਰੀ ਹੈ ਉਹਦੀ ਇੱਕ ਬੜੀ ਖਾਸ ਫਾਰਮ ਜਿਹੜੀ ਹੈ ਨਾ ਉਹ ਉਹਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਉਹ ਪਾਈ ਜਾਂਦੀ ਹੈ, ਔਰ ਉਹ ਇੱਕ ਕਿਸਮ ਦੀ ਜੁਆਇੰਟ ਫੈਮਿਲੀ ਔਰ ਜੁਆਇੰਟ ਪ੍ਰਾਪਰਟੀ ਦੀ ਐਕਸਟੈਂਸ਼ਨ ਹੈ। ਉਹ ਪੋਲੀਐਂਡਰੀ ਇਮੀਡੀਏਟ ਫੈਮਿਲੀ ਤੋਂ ਬਾਹਰ ਨਹੀਂ ਸੀ ਜਾਂਦੀ। ਘਰ ਦੇ ਵਿੱਚ ਇੱਕ ਭਾਈ ਜਿਹੜਾ ਉਹਨੇ ਸ਼ਾਦੀ ਕਰ ਲਈ, 3 ਭਾਈ ਹੋਰ ਨੇ, ਉਹ ਉਹਨਾਂ ਦੀ ਬੀਵੀ ਵੀ ਬਣ ਜਾਏਗੀ, ਲੇਕਿਨ ਇਟ ਵਿਲ ਸਟੇ ਵਿਦਿਨ ਦ ਸੇਮ ਫੈਮਿਲੀ। ਇਹ ਜਿਹੜਾ ਜਰਨਲ ਕਨਸੈਪਟ ਹੈ ਪੋਲੀਐਂਡਰੀ ਦਾ ਉਹ ਅਪਲਾਈ ਨਹੀਂ ਸੀ ਹੁੰਦਾ ਸਿੱਖਾਂ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ। ਮੇਰਾ ਖਿਆਲ ਹੈ ਕਿ ਚੂੰਕਿ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ, ਤੇ ਪੰਜਾਬ ਦੇ ਮਖਸੂਸ ਹਾਲਾਤ ਦੇ ਵਿੱਚ ਪੋਲੀਐਂਡਰੀ ਦੀ ਜਿਹੜੀ ਖਾਸ ਸ਼ਕਲ ਪੈਦਾ ਹੋਈ, ਸਾਡੀ ਗੁਫ਼ਤਗੂ ਉੱਥੇ ਤੱਕ ਰਹਿਣੀ ਚਾਹੀਦੀ ਹੈ। ਉਹਦੇ ਉੱਤੇ ਜਰਨਲ ਪੋਲੀਐਂਡਰੀ ਦੇ ਅਸੂਲ ਜਿਹੜੇ ਨੇ ਨਾ ਉਹ ਅਪਲਾਈ ਨਹੀਂ ਹੁੰਦੇ। एक गल ये है कि पहली गल तो यह है कि नहीं, एक गल नहीं, बल्कि असूली गल ये है कि सानू इनू कोई मजहबी रंग नहीं देना चाहिए कि सिखां विच ये हुंदा ते मुसलमानां विच हुंदा। इंज नहीं है। ये है कि खास इलाके विच हुंदा है, उत्थे जे मुसलमान होणगे तो वो भी इहो ही करनगे। बिल्कुल ठीक, आई एग्री। वो एक खास इलाके दी जिहड़ी हिस्टरी है ਉਹਦੇ ਕਲਚਰ ਦੇ ਵਿੱਚ ਇਹ ਐਕਸੈਪਟਡ ਹੈ, ਉਹਦਾ ਕੋਈ ਤਾਲੁਕ ਉਹਨਾਂ ਦੇ ਮਜ਼ਹਬ ਨਾਲ ਨਹੀਂ ਹੈ। ਸੋ ਇਸ ਗੱਲ ਨੂੰ ਸਾਨੂੰ ਨਿਖੇੜ ਕਰਨਾ ਚਾਹੀਦਾ। ਮੇਰਾ ਖਿਆਲ ਹੈ ਕਿ ਇਲਾਕੇ ਦੇ ਵੀ ਇੰਨਾ ਠੀਕ ਹੈ, ਜਿਹੜੀਆਂ ਰੀਸੈਂਟ ਖਬਰਾਂ ਆਈਆਂ ਨੇ ਉਹ ਪਹਾੜੀ ਇਲਾਕੇ ਤੋਂ ਆਈਆਂ ਨੇ, ਲੇਕਿਨ ਇਹਦਾ ਜ਼ਿਕਰ ਜਿਹੜਾ ਹੈ ਲਿਟਰੇਚਰ ਦੇ ਵਿੱਚ ਵੀ ਮਿਲਦਾ ਔਰ ਮਾਝੇ ਦੇ ਵਿੱਚ ਵੀ। ਤੁਸੀਂ ਅਗਰ ਅਬਦੁੱਲਾ ਹੁਸੈਨ ਦਾ ਨਾਵਲ ਪੜ੍ਹੋ 10 ਨਸलें, ਤੇ ਉਹਦੇ ਵਿੱਚ ਜਿਹੜਾ ਨਈਮ ਦਾ ਪਿੰਡ ਹੈ ਉਹਦੇ ਵਿੱਚ ਜਿਹੜੇ ਸਿੱਖ ਦੋਸਤ ਨੇ, ਉਹ ਸਿੱਖ ਫੈਮਿਲੀ ਦੇ ਵਿੱਚ ਵੀ ਪੋਲੀਐਂਡਰੀ ਚੱਲ ਰਹੀ ਹੈ ਔਰ ਉਹ ਪਹਾੜੀ ਇਲਾਕਾ ਨਹੀਂ ਹੈਗਾ, ਲਿਹਾਜ਼ਾ ਇਹ ਠੀਕ ਹੈ। ਨਹੀਂ, लेकिन अब्दुल्ला हुसैन हिस्टोरियन तो नहीं है। हिस्टोरियन नहीं है, मैं ऐसे लिए पहला वजाहत करती। वो हिस्टोरियन तो नहीं है ना, वो तो एक नॉवलिस्ट है जी। मैं और एक नॉवलिस्ट ਲਈ अगर एक हैपनिंग ਜਿਹੜੀ ਹੈ ਉਹ ਕਿਸੇ ਦੂਰ ਦੇ ਇਲਾਕੇ 'ਚ ਹੋ ਰਹੀ ਹੈ ਤੇ ਉਹਨੂੰ ਉਹ ਵਿਜ਼ੂਅਲਾਈਜ਼ ਕਰਕੇ ਆਪਣੇ ਇਲਾਕੇ ਤੇ ਵੀ ਲਿਆ ਸਕਦਾ ਹੈ। ਲੇਕਿਨ ਮਿਸਾਲ ਦੇ ਤੌਰ ਦੇ ਉੱਤੇ ਅਗਰ ਤੁਸੀਂ ਆਪਣੇ ਪਿਓ ਕੋਲੋਂ ਜਾਂ ਮੇਰੇ ਪਿਓ ਕੋਲੋਂ ਜਾਂ ਉਸ ਜ਼ਮਾਨੇ ਦੇ ਲੋਕਾਂ ਕੋਲੋਂ ਪੁੱਛੋ ਤੇ ਉਹਨਾਂ ਵਿੱਚੋਂ ਕੋਈ ਵੀ ਇਹ ਨਹੀਂ ਕਹੇਗਾ ਕਿ ਸਿੱਖਾਂ ਦੇ ਵਿੱਚ ਪੋਲੀਐਂਡਰੀ ਨਾਮ ਦੀ ਕੋਈ ਚੀਜ਼ ਸੀ। ਉਹ ਸੈਂਟਰਲ ਪੰਜਾਬ 'ਚ ਬਿਲਕੁਲ ਜਾਂ ਲਹਿੰਦੇ ਪੰਜਾਬ ਵਿੱਚ ਉਹ ਬਿਲਕੁਲ ਇੱਕ ਹੀ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਸਿੱਖ ਹੋਵੇ, ਭਾਵੇਂ ਹਿੰਦੂ ਹੋਵੇ, ਇੱਕ ਹੀ ਤਰੀਕੇ ਦੇ ਨਾਲ ਉਹਨਾਂ ਦਾ ਕਲਚਰ ਸੀ। ਐਨੀਵੇ, ਜਿਹੜੀ ਭਾਵੇਂ ਤੁਸੀਂ ਉਹਨੂੰ ਇਹ ਕਹੋ ਕਿ ਸਿਰਫ ਪਹਾੜੀ ਇਲਾਕੇ ਤੱਕ ਮਖਸੂਸ ਸੀ ਜਾਂ ਮੈਦਾਨ ਵਿੱਚ ਵੀ ਆਈ, ਉਹਦਾ ਜਿਹੜਾ ਬੇਸਿਕ ਆਈਡੀਆ ਸੀ ਉਹ ਸੀ ਜੁਆਇੰਟ ਫੈਮਿਲੀ ਔਰ ਜੁਆਇੰਟ ਪ੍ਰਾਪਰਟੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਰੱਖਣਾ ਤੇ ਉਹ ਇਹ ਸੂਰਤ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਭਾਵੇਂ ਸਿੱਖਾਂ 'ਚ ਹੋਏ, ਮੁਸਲਮਾਨਾਂ 'ਚ ਹੋਏ, ਪਹਾੜੀ ਇਲਾਕੇ 'ਚ ਹੋਏ, ਕਿਤੇ ਵੀ ਹੋਏ, ਇਹਦਾ ਜ਼ਿੰਮੇਦਾਰੀ ਦੇ ਨਾਲ, ਲੈਂਡ ਓਨਰਸ਼ਿਪ ਦੇ ਨਾਲ, ਕਿ ਲੈਂਡ ਓਨਰਸ਼ਿਪ ਜਿਹੜੀ ਹੈ ਉਹ ਫੈਮਿਲੀ ਦੇ ਅੰਦਰ ਹੀ ਰਹੇ, ਉਸ ਤੋਂ ਬਾਹਰ ਨਾ ਜਾਏ। ਉਹਦੇ ਵਿੱਚ ਉਹਨਾਂ ਨੇ ਫਿਰ ਜਿਹੜੀ ਵਾਈਫ ਹੈ, ਬੱਚੇ ਨੇ, ਉਹਨਾਂ ਨੂੰ ਵੀ ਉਹਦੇ ਵਿੱਚ ਸ਼ਾਮਲ ਕਰ ਲਿਆ ਓਨਰਸ਼ਿਪ ਦੇ ਵਿੱਚ, ਕਿਉਂਕਿ ਸਾਰਿਆਂ ਦੀ ਜੁਆਇੰਟ ਓਨਰਸ਼ਿਪ ਹੈ। ਤੇ ਇਹ ਪੋਲੀਐਂਡਰੀ ਦਾ ਇਹ ਹਾਂਜੀ ਗੱਲ ਕਰੋ। ਇਹ ਜਿਹੜੀ ਤੁਸੀਂ ਕਹਿੰਦੇ ਹੋ ਪ੍ਰਾਪਰਟੀ ਦਾ, ਇਹਦੇ ਵਿੱਚ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਸਨ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਜਿਹੜੀ ਪ੍ਰਾਪਰਟੀ ਆਫ ਫੈਮਿਲੀ ਦੇ ਵਿੱਚ ਹੀ ਰਹਿੰਦੇ ਨਹੀਂ ਹੈ, ਲੈਂਡ ਲੋਨਿੰਗ ਜਿਹੜੀ ਹੈ ਉਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਜੁੜੀਆਂ। ਲੇਕਿਨ ਇਸ ਵੇਲੇ ਮੇਰਾ ਖਿਆਲ ਹੈ ਜਿਹੜੀ ਗੱਲ ਹੋ ਰਹੀ ਹੈ ਉਹ ਕੁਝ ਹੋਰ ਹੋ ਰਹੀ ਹੈ, ਜਿਸ ਇਸ਼ੂ ਤੇ ਹੋ ਰਹੀ ਹੈ ਮੇਰਾ ਖਿਆਲ ਹੈ ਉੱਥੇ ਰਹੀਏ ਤੇ ਜ਼ਿਆਦਾ ਬਿਹਤਰ ਹੈ। ਦੇਖੋ ਜਿਹੜਾ ਹਿਸਟੋਰੀਕਲੀ ਪੋਲੀਐਂਡਰੀ ਦਾ ਰੀਜ਼ਨ ਹੈ ਸੀ, ਹੋਰ ਵੀ ਰੀਜ਼ਨ ਹੈਗੇ ਸੀ, ਮਤਲਬ ਜੁਆਇੰਟ ਫੈਮਿਲੀ, ਜੁਆਇੰਟ ਪ੍ਰਾਪਰਟੀ ਦੇ ਹੋਰ ਵੀ ਬੜੇ ਤਰੀਕੇ ਸੀ, ਲੇਕਿਨ ਪੋਲੀਐਂਡਰੀ ਜਾਂ ਭਰਾਵਾਂ ਦੇ ਵਿੱਚ ਸ਼ੇਅਰ ਕਰਨਾ ਆਪਣੀਆਂ ਬੀਵੀਆਂ ਨੂੰ, ਜਾਂ ਇੱਕ ਬੀਵੀ ਨੂੰ ਸਾਰੇ ਭਰਾਵਾਂ ਦਾ ਸ਼ੇਅਰ ਕਰਨਾ, that was also part of it।
ਜਿਹਦਾ ਅੱਛਾ, ਬੁਨਿਆਦੀ ਜਿਹੜਾ ਹਿਸਟੋਰੀਅਨਸ ਨੇ ਸਟੱਡੀ ਇਹਨੂੰ ਕੀਤਾ ਹੈ, ਉਹਦੇ ਵਿੱਚ ਇੱਕ ਕਬੀਲਾ ਹੈਗਾ ਜਿਹੜਾ ਕਿ ਤਾਮਿਲਨਾਡੂ ਵਿੱਚ ਰਹਿੰਦਾ ਹੈ, ਜਿਹੜਾ ਕਿ ਟੋਟਲੀ ਆਪਣਾ ਪੋਲੀਐਂਡਰੀ ਜਿਹਦੀ ਪੋਲੀਐਂਡਰੀ ਤੇ ਚੱਲਦਾ ਹੈ। ਲੇਕਿਨ ਉਹ ਇਹ ਕਿਹਾ ਜਾਂਦਾ ਹੈ ਕਿ ਉਹ ਪਸ਼ੂ ਪਾਲ ਨੇ ਤੇ ਸਿਰਫ ਡੰਗਰ ਪਾਲਦੇ ਨੇ ਤੇ ਹੋਰ ਇਸ ਤੋਂ ਇਲਾਵਾ ਕੋਈ ਹੋਰ ਤਰੀਕਾ ਜਿਹੜਾ ਜ਼ਰਾਅਤ ਦਾ ਜਾਂ ਦੂਜਾ ਨਹੀਂ ਉਹ ਵਰਤਦੇ। ਤੇ ਉਹਨਾਂ ਦਾ ਜਿਹੜਾ ਰੱਬ ਦਾ ਕਨਸੈਪਟ ਹੈ ਉਹ ਵੀ ਮੱਝ ਹੈ, ਯਾਨੀ ਮੱਝ ਜਿਹੜੀ ਹੈ ਉਹਨਾਂ ਦਾ ਖੁਦਾ ਹੈ। ਤੇ ਉਹ ਜੇ ਉਹਨਾਂ ਦੇ ਘਰ ਕੁੜੀਆਂ ਜੰਮਦੀਆਂ ਨੇ ਤਾਂ ਉਹਨੂੰ ਉਹ ਮਾਰ ਦਿੰਦੇ ਨੇ, ਤੇ ਜਦੋਂ ਉਹਨਾਂ ਨੇ ਵਿਆਹ ਕਰਨਾ ਹੁੰਦਾ ਹੈ ਤੇ ਬਾਹਰ ਤੋਂ ਬਾਹਰਲੇ ਪਿੰਡਾਂ ਤੋਂ ਉਹ ਵਿਆਹ ਕੇ ਲਿਆਉਂਦੇ ਨੇ, ਤੇ ਇੱਕ ਹੀ ਔਰਤ ਜਿਹੜੀ ਹੈ ਉਹ ਸਾਰੇ ਭਰਾਵਾਂ ਦੀ ਬੀਵੀ ਹੁੰਦੀ ਹੈ। ਇਹ ਹੈ ਯਾਨੀ ਜਿਹੜੀ ਐਗਜ਼ੈਕਟ ਹਿਸਟੋਰੀਕਲ ਰਿਕਾਰਡਿੰਗ ਹੈ ਉਹ ਉਸ ਕਬੀਲੇ ਦੇ ਰੈਫਰੈਂਸ ਨਾਲ ਕੀਤੀ ਗਈ ਹੈ। ਬਾਕੀ ਤੇ ਅਖਬਾਰੀ ਖਬਰਾਂ ਨੇ ਨਾ, ਲੇਕਿਨ ਮੈਂ ਉਹਦਾ ਕਬੀਲੇ ਦਾ ਨਾਮ ਹੀ ਤੁਹਾਨੂੰ ਦੱਸ ਦਿਆਂਗਾ ਤੇ ਉੱਤੇ ਜਿਹੜੀ ਸਟੱਡੀਜ਼ ਨੇ ਉਹ ਵੀ ਦੱਸ ਦਿਆਂਗਾ। ਉਹ ਐਗਜ਼ੈਕਟਲੀ ਇਹ ਹੈ। ਬਿਲਕੁਲ मेरा ख्याल है कि थोड़ा जिहा कमलप्रीत ते लेख से भी गल हुई है, थोड़ी जी करिए। और सुखदयाल बड़ा बड़ा नाम है जिन्होंने नहीं, आवाज नहीं आ रही, आवाज नहीं आ रही जी। मंजूर साहब वो गल है कि जेड़ा मेरा ख्याल है कि ਅਸੀਂ ਉਹਦੇ ਤੇ ਵੀ ਹਾਂਜੀ ਜਿਹੜਾ ਹੈ ਆਰਟੀਕਲ ਤੇ ਥੋੜੀ ਜੀ ਇਸ ਦੀ ਗੱਲ ਕਰੀਏ। ਪ੍ਰੀਤ ਜੀ ਸਾਡੇ ਮੁੱਖਾਂ ਵੱਲ ਵੇਖ ਰਹੇ ਨੇ ਤੇ ਉਹ ਜਿਹੜਾ ਗੁਰਦਿਆਲ ਦੀ ਕਹਾਣੀ ਹੈ ਸਾਂਝੀ ਖੇਤੀ, ਉਹ ਅਸੀਂ ਤੇ ਨਹੀਂ ਪੜ੍ਹੀ, ਮੈਂ ਤੇ ਨਹੀਂ ਪੜ੍ਹੀ, ਤੇ ਲੇਖ ਜਿਹੜਾ ਹੈ ਉਹਨਾਂ ਦਾ ਮੈਨੂੰ ਬਾਵਜੂਦ ਹੈ ਕਿ ਉਹਦੇ ਕਾਫੀ ਹਿੰਦੀ ਔਰ ਸੰਸਕ੍ਰਿਤ ਟਰਮੀਨੋਲੋਜੀ ਹੈ ਸੀ। ਇਹ ਆਰਟੀਕਲ ਤੇ ਪੰਜਾਬੀ ਵਿੱਚ ਸੀ, ਲੇਕਿਨ ਜਿਹੜੀਆਂ ਟਰਮਾਂ ਤੁਸੀਂ ਇਸਤੇਮਾਲ ਕਰ ਰਹੇ ਸੀ ਵਿਗਿਆਨਕ ਔਰ ਆਰਥਿਕ ਸਾਰਾ ਜਿਹੜਾ ਉਹ ਸਾਡੇ ਪਾਸੇ ਨਹੀਂ ਵਰਤੀਆਂ ਜਾਂਦੀਆਂ। ਅਗਰ ਉਹ ਟਰਮੀਨੋਲੋਜੀ ਤੁਸੀਂ ਨਾਲੋਂ ਨਾਲ ਉਹਦਾ ਜ਼ਬਾਨੀ ਭਾਵੇਂ ਉਹਦਾ ਟ੍ਰਾਂਸਲੇਸ਼ਨ ਕਰਦੇ ਜਾਂਦੇ ਤਾਂ ਸਾਨੂੰ ਸੌਖਤ ਹੋ ਜਾਣੀ ਸੀ। ਲੇਕਿਨ ਜਿੰਨਾ ਕੁ ਸਮਝ ਆਇਆ ਹੈ ਮੈਨੂੰ ਤੁਹਾਡਾ ਆਰਟੀਕਲ ਬਹੁਤ ਭਰਵਾਂ ਆਰਟੀਕਲ ਮੈਨੂੰ ਲੱਗਾ ਹੈ। ਔਰ ਤੁਸੀਂ ਕਾਫੀ ਉਹਦੇ ਵਿੱਚ ਜਿਹੜੀ ਸਾਈਕੋਲੋਜੀ ਪਿੱਛੇ ਯੰਗ ਵਗੈਰਾ ਦਾ ਵੀ ਹਵਾਲਾ ਦਿੱਤਾ ਹੈ, ਕਿਉਂਕਿ ਟੋਟਮ ਐਂਡ ਟੈਬੂ ਜਿਹੜੀ ਕਿਤਾਬ ਹੈ ਫਰਾਇਡ ਦੀ, ਉੱਥੋਂ ਹੈ ਸਾਰਾ ਬਹਿਸ ਤੇ ਬਹੁਤ ਲਿਟਰੇਚਰ 'ਚ ਮੁਸਲਸਲ ਹੋ ਰਹੀ ਹੈ। ਸਿਰਫ ਪੰਜਾਬ ਦੀ ਗੱਲ ਨਹੀਂ ਹੈ, ਜਿਹੜੀ ਐਂਥਰੋਪੋਲੋਜੀ ਹੈ, ਜਿਹੜੀ ਸਿਵਲਾਈਜੇਸ਼ਨ ਦੀ ਹਿਸਟਰੀ ਹੈ, ਉਹਦੇ 'ਚ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਰਜਿਸਟਰਡ ਨੇ, ਹੋ ਰਹੀਆਂ ਨੇ, ਕੀਤੀਆਂ ਜਾ ਰਹੀਆਂ ਨੇ। ਮਸਲਾ ਮੈਨੂੰ ਯਾਦ ਹੈ ਕਿ ਆਰਟੀਕਲ ਮੈਂ ਪੜ੍ਹਿਆ ਫਰਾਇਡ ਦਾ, ਉਹਦੇ 'ਚ ਨੇ 13 ਅਸੂਲ ਦੱਸੇ ਸੀ ਫਰਾਇਡ ਨੇ ਕਿ ਭੈਣ ਭਰਾ ਨੂੰ ਇਕੱਲਿਆਂ ਨਹੀਂ ਰਹਿਣ ਦੇਣਾ। ਔਰ ਬੜਾ ਚਿਰ ਲੱਗਾ ਉਹਨਾਂ ਨੂੰ ਦੋਵਾਂ ਨੂੰ ਅਲੱਗਾ ਕਰਨ ਲਈ, ਜਦੋਂ ਮਿਲਦੇ ਸੀ ਆਪਸ 'ਚ ਤੇ ਉਹ ਫਿਰ ਸ਼ੁਰੂ ਹੋ ਜਾਂਦੇ। ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਨੇ ਉਹ ਇਹਦੇ ਵਿੱਚ ਆਈਆਂ। ਮੇਰਾ ਖਿਆਲ ਹੈ ਜਿਹੜੀ ਪੋਲੀਐਂਡਰੀ ਹੈ ਵੀ ਉਹਦੇ ਉਸ ਵੇਲੇ ਦੀ ਯਾਦ ਹੈ। ਇਹਦੇ ਸੋਸ਼ਲ ਚੀਜ਼ਾਂ ਵੀ ਹੋਣਗੀਆਂ ਸਾਰੀਆਂ, ਲੇਕਿਨ ਹੈ ਕਿ ਗੁਰਦਿਆਲ ਜੀ ਨੇ ਜਿਵੇਂ ਉਹਨੂੰ ਲਿਖਿਆ ਔਰ ਉਹਦੇ ਵਿੱਚ ਇਹਦੇ ਵਿੱਚ ਮੈਨੂੰ ਤੇ ਇਸ਼ੂ ਹੋਰ ਲੱਗ ਰਿਹਾ ਹੈ ਜਿਹੜੀ ਸਾਂਝੀ ਖੇਤੀ ਹੈ ਕਿ ਉਹ ਭੋਲਾ ਜਿਹੜਾ ਹੈ ਉਹ ਬਾਲ ਜੰਮ ਨਹੀਂ ਸਕਦਾ। ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਹੈ ਨੇ ਉਹਦੀਆਂ ਸਾਰੀਆਂ ਕੰਪਲੀਕੇਸ਼ਨ ਜਿਹੜੀਆਂ ਨੇ ਵੱਡਾ ਭਰਾ ਜਿਹੜਾ ਹੈ, ਔਰ ਫਿਰ ਉਹ ਸਾਰਾ ਉਹਦੇ ਵਿੱਚ ਕਿਵੇਂ ਉਹਦੀ ਐਕਸੈਪਟੈਂਸ ਹੈ ਜੇ ਇਸ ਹਿਸਾਬ ਨਾਲ ਤੇ ਬੜੀ ਅੱਛੀ ਹੈ ਤੁਹਾਡੀ ਗੱਲਬਾਤ। ਆਰਟੀਕਲ ਵੀ ਬਹੁਤ ਅੱਛਾ ਹੈ ਔਰ ਮੈਂ ਇਮੈਜਿਨ ਕਰ ਸਕਦਾ ਕਿ ਕਹਾਣੀ ਬੜੀ ਸ਼ਾਨਦਾਰ ਹੋਏਗੀ। ਬਹੁਤ ਇੱਕ ਜਿਹੜਾ ਹੈ ਵਾਈਬ੍ਰੇਟਿੰਗ ਇਸ਼ੂ ਹੈ ਜਿਹਦੇ ਤੇ ਗੁਰਦਿਆਲ ਨੇ ਸਰ ਕਹਾਣੀ ਗਰੁੱਪ 'ਚ ਸ਼ੇਅਰ ਕੀਤੀ ਹੋਈ ਹੈ ਜੀ, ਜਰੂਰ ਪੜ੍ਹਿਓ ਤੁਸੀਂ। ਅੱਛਾ, ਜ਼ਰੂਰ ਪੜਾਂਗੇ ਬੀਬੀ ਜੀ, ਜ਼ਰੂਰ ਜੀ। ਲੇਕਿਨ ਮੇਰਾ ਤੁਹਾਡੇ ਨਾਲ ਪ੍ਰੋਬਲਮ ਹੋਰ ਹੈ। ਸਾਨੂੰ ਗੁਰਦਿਆਲ ਸਿੰਘ ਦੀਆਂ ਕਹਾਣੀਆਂ ਤੇ ਸਮਝ ਆਉਂਦੀਆਂ ਨੇ, ਗੁਰਦਿਆਲ ਸਿੰਘ ਦਾ ਨਾਵਲ ਵੀ ਸਮਝ ਆਉਂਦਾ ਹੈ, ਬਿਲਕੁਲ, ਲੇਕਿਨ ਗੁਰਦਿਆਲ ਸਿੰਘ ਤੇ ਲਿਖਿਆ ਹੋਇਆ ਆਰਟੀਕਲ ਨਹੀਂ ਸਮਝ ਆਉਂਦਾ।
ਮਸਲਾ ਇਹ ਹੈ, ਇਹ ਤੁਹਾਡਾ ਮਸਲਾ ਨਹੀਂ ਹੈ, ਇਹ ਸਾਡਾ ਵੀ ਮਸਲਾ ਹੈ। ਅਸੀਂ ਵੀ ਜਦੋਂ ਤਨਕੀਦੀ ਜ਼ੁਬਾਨ ਲਿਖਨੇ ਆ ਤੇ ਫਾਰਸੀ ਅਰਬੀ ਭਰ ਦਿੰਦੇ ਆ। ਇਹਦੇ ਮਤਲਬ ਇਹ ਹੈ ਕਿ ਮੈਂ ਤੇ ਤੁਹਾਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਤੁਸੀਂ ਆਰਟੀਕਲ ਵੀ ਉਸੇ ਜ਼ੁਬਾਨ ਵਿੱਚ ਲਿਖੋ ਜਿਸ ਜ਼ੁਬਾਨ ਵਿੱਚ ਗੁਰਦਿਆਲ ਆਪਣੀ ਕਹਾਣੀ ਲਿਖਦੇ। ਠੀਕ ਹੈ। ਐਸੇ ਡਾਕਟਰ ਸਾਹਿਬ ਮੈਂ ਮੇਰੇ ਖਿਆਲ ਚ ਬਹੁਤ ਸਾਰੇ ਜਿਹੜੇ ਨੇ ਆਰਟੀਕਲ ਲਿਖਦੇ ਨੇ ਔਰ ਕਹਾਣੀ ਹੈ ਜਾਂ ਕੋਈ ਪੋਇਟਰੀ ਹੈ ਜਾਂ ਨਾਵਲ ਹੈ, ਉਹਨੂੰ ਪੜ੍ਹਿਆ ਬਿਲਕੁਲ ਪਤਾ ਨਹੀਂ ਲੱਗਦਾ, ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਅਟਕ ਨਹੀਂ ਆਉਂਦੀ ਜਾਂ ਕੁਝ ਨਹੀਂ ਆਉਂਦੀ, ਲੇਕਿਨ ਜਿਸ ਲਈ ਉਹਦੇ ਉੱਤੇ ਰਿਮਾਰਕਸ ਜਾਂ ਕੋਈ ਗੱਲਾਂ, ਬਲਕਿ ਉਸ ਨਾਵਲ ਤੇ ਜਾਂ ਕਹਾਣੀ ਦੇ ਪਹਿਲੇ ਜਿਹੜਾ ਇੱਕ ਪੇਜ ਲਿਖਿਆ ਹੁੰਦਾ ਉਹ ਹੀ ਨਹੀਂ ਪੱਲੇ ਪੈਂਦਾ। ਮਤਲਬ ਇਹ ਹੈ ਕਿ ਤੁਸੀਂ ਆਪਣਾ ਕੀ ਕਹਿੰਦੇ ਨੇ ਆਪਣਾ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਸੁਣ ਕੇ ਤੇ ਤੁਸੀਂ ਬੇਹੋਸ਼ ਹੋ ਸਕਦੇ ਹੋ, ਇੰਨੀ ਜ਼ਬਰਦਸਤ ਹੋਏਗੀ। ਤੇ ਉਹਦੇ ਉੱਤੇ ਜੇ ਕੋਈ ਆਰਟੀਕਲ ਪੜ੍ਹੇ ਤੇ ਉਹ ਸੁਣ ਕੇ ਤੁਸੀਂ ਮੇਰਾ ਖਿਆਲ ਹੈ ਕੱਪੜੇ ਪਾੜ ਕੇ ਬਾਹਰ ਨਿਕਲ ਜਾਓ। ਕੱਲ ਗੱਲ ਹੈ ਕਿ ਜਿਹੜੀ ਤਨਕੀਦ ਹੈ ਨਾ, ਕ੍ਰਿਟਿਸਿਜ਼ਮ, ਖਾਸ ਜਿਹੜੀ ਇਸ ਪੰਜਾਬ ਦੇ ਵਿੱਚ ਜਿਹੜੇ ਸਾਡੇ ਪ੍ਰੋਫੈਸਰ ਉੱਥੇ ਦੇ ਬਹੁਤ ਆਲਾ ਤਾਲੀਮ ਯਾਫਤਾ, ਉਹ ਐਸੀ ਜ਼ੁਬਾਨ 'ਚ ਲਿਖਦੇ ਨੇ ਕਿ ਉਹ ਵਾਕਈ ਮੇਰਾ ਨਹੀਂ ਖਿਆਲ ਕਿ ਉਹਨਾਂ ਦੇ ਆਪਣੇ ਵਿਦਿਆਰਥੀਆਂ ਨੂੰ ਵੀ ਸਮਝ ਆਉਂਦੀ ਹੋਵੇ ਕਿ ਸਾਡੇ ਪ੍ਰੋਫੈਸਰ ਕੀ ਗੱਲ ਕਰ ਰਹੇ ਨੇ। ਉਹੀ ਤਨਕੀਦ ਜਿਹੜੀ ਕਿ ਸਾਡੇ ਪਾਸੇ ਲਿਖੀ ਜਾਂਦੀ ਹੈ ਉਹਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ ਬੇਸ਼ੱਕ ਉਹਨੂੰ ਕਹੋ ਕਿ ਜੀ ਉਰਦੂ ਜਾਂ ਹਿੰਦੀ ਉਹਦੇ 'ਚ ਆ ਗਈ ਹੈ, ਲੇਕਿਨ ਉਹ ਪੰਜਾਬੀ ਦੇ ਵਿੱਚ ਜਿਸ ਤਰ੍ਹਾਂ ਵੀ ਲਿਖੀ ਜਾਂਦੀ ਹੈ ਉਹ ਦੋਵਾਂ ਪਾਸੇ ਸਮਝ ਆ ਸਕਦੀ ਹੈ ਬੜੇ ਆਰਾਮ ਦੇ ਨਾਲ, ਕਿਉਂਕਿ ਉਹ ਜਿਹੜਾ ਤਰੀਕਾ ਇਸ ਪੰਜਾਬ ਦੇ ਪੜ੍ਹੇ ਲਿਖੇ ਪ੍ਰੋਫੈਸਰਾਂ ਨੇ ਫੜ ਲਿਆ ਪਹਿਲੇ ਦਿਨ ਤੋਂ ਹੀ ਕਿ ਜਿੰਨੀ ਵੀ ਤਨਕੀਦ ਦੀ ਟਰਮਨੋਲੋਜੀ ਹੈ ਉਹ ਹਿੰਦੀ ਤੋਂ ਲੈਣੀ ਹੈ, ਔਰ ਭਾਵੇਂ ਪੜ੍ਹਨ ਦੀ ਬਜਾਏ ਅਜੇ ਕਿ ਪੰਜਾਬੀ ਦੀ ਆਪਣੀ ਟਰਮਨੋਲੋਜੀ ਬਣਾਈ ਜਾਏ ਪੰਜਾਬੀ ਦੇ ਆਪਣੇ ਅੱਖਰਾਂ ਦੇ ਵਿੱਚ, ਤੇ ਉਹ ਇੱਕ ਕਿਸਮ ਦੀ ਜਿਹੜੀ ਪ੍ਰੈਕਟਿਸ ਬਣ ਗਈ ਹੈ, ਉਹਨੇ ਵੱਡਾ ਪ੍ਰੋਬਲਮ ਕ੍ਰੀਏਟ ਕੀਤਾ ਹੋਇਆ। ਔਰ ਅਮੂਮੀ ਤੌਰ ਤੇ ਜਵੇਦ ਸਾਹਿਬ ਦੀ ਗੱਲ ਠੀਕ ਹੈ ਕਿ ਤਨਕੀਦ ਤੱਕ ਮਤਲਬ ਜ਼ਿਆਦਾ ਤਨਕੀਦ ਦੇ ਵਿੱਚ ਜ਼ਿਆਦਾ ਹੈ। ਦੇਖੋ ਜੀ, ਗੱਲ ਇਹ ਹੈ ਕਿ ਮੈਂ ਤੇ ਇਸ ਪੰਜਾਬ ਬਹੁਤ ਵਾਰੀ ਗਿਆ ਤੇ ਆਪਣਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਖਾਲਸਾ ਕਾਲਜ ਦੇ ਵਿੱਚ ਇਹੋ ਹੀ ਮਸਲਾ ਜਿਹੜਾ ਹੈ ਉਹ ਲੈਕਚਰ ਦੇ ਵਿੱਚ ਮੈਂ ਰੱਖਦਾ ਸਾਂ ਤੇ ਸਾਰੇ ਸਟੂਡੈਂਟ ਮੇਰੇ ਨਾਲ ਹੁੰਦੇ ਸਨ ਜਿਹੜੇ ਆਪਣਾ ਵਿਦਿਆਰਥੀ, ਤੇ ਸਾਰੇ ਪ੍ਰੋਫੈਸਰ ਜਿਹੜੇ ਨੇ ਉਹ ਮੇਰੇ ਖਿਲਾਫ ਹੁੰਦੇ ਸਨ। ਅੱਛਾ ਮਨਜ਼ੂਰ ਜੀ, ਹੁਣ ਅਸੀਂ ਇੱਕ ਮੈਂ ਛੋਟੀ ਜੀ ਗੱਲ ਡਾਕਟਰ ਸਾਹਿਬ ਦੇ ਹਵਾਲੇ ਨੂੰ ਕਰ ਲਵਾਂ ਜੀ। ਸਮੀਨਾ ਜੀ, ਮੈਂ ਇਹ ਕਹਿੰਦੀ ਹੈ ਕਿ ਫਿਰ ਕਹਾਣੀ ਸਾਡੀ ਰਹਿ ਜਾਣੀ ਜੇ। ਨਹੀਂ ਹੁਣ ਕਹਾਣੀ ਕਰੋ। ਠੀਕ ਹੈ ਠੀਕ ਹੈ, ਕਹਾਣੀ ਕਰਨੇ में ਹੁਣ ਕਿਉਂਕਿ ਸ਼ਾਹਦ ਜੀ ਆ ਗਏ ਹੋਏ ਨੇ ਤੇ ਚਲੋ ਸ਼ਾਹਦ ਸ਼ਬੀਰ ਜੀ ਤੁਸੀਂ ਆਪਣੀ ਕਹਾਣੀ ਸ਼ੁਰੂ ਕਰੋ। ਮੀਨਾ ਜੀ ਮੈਂ 12 ਵਜੇ ਉੱਠਣਾ ਸੀ, ਮੈਂ ਹੋਰ 5-7 ਮਿੰਟ ਲਾ ਦਾਂਗਾ, ਅਗਰ ਮੈਂ ਗਾਇਬ ਹੋ ਜਾਵਾਂ ਤੇ ਮੈਂ ਮਾਜ਼ਰਤ ਪਹਿਲਾਂ ਹੀ ਕਰ ਦੇਣਾ। ठीक है, अच्छा ठीक है मैडम, आवाज आ रही? जी 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 आ रही है। हाँ जी, सरनामा है जी नींदत जंगल कोई एक जाति ते हुंदी नहीं, रंग रंग दे जंतु, मातड़, डाडे, चातर, लादे, टिल्ले, टिक्खे, सभे जाति ते भावें आपसी तो जान नहीं छड़ते, आदमी छिंजा ਉਂਝ ਪਈਆਂ ਰਹਿਣੀਆਂ ਜਿਵੇਂ ਕਿਸੇ ਹੋਰ ਬਾਨੇ 'ਚ। ਉੱਥੋਂ ਦਾ ਗੱਭਰੂ ਕੱਛੂ ਕੁੰਮਾ ਸਿਆਣਾ ਜਿਹੜਾ ਦੂਜੇ ਖਚੋਪੜਾਂ ਨੂੰ ਖੰਗਣ ਨਹੀਂ ਸੀ ਦਿੰਦਾ, ਇੱਕ ਬਾਲਕੇ ਖਰਗੋਸ਼ ਬੱਗੇ ਦੇ ਹੱਥੋਂ ਬੜਾ ਹੀ ਤੰਗ ਸੀ। ਬੱਗੇ ਉਹਨੂੰ ਜਦੋਂ ਵੀ ਟੱਕਰਨਾ ਸ਼ੋਖਾ ਹੋ ਕੁਤਕੜੇ ਕੱਢਣੇ, ਉਹਦੇ ਆਲ ਦੁਆਲੇ ਗੇੜੇ ਲਾਣੇ ਤੇ ਅਖੀਰ ਵਿੱਚ ਹੋਲੀ ਜੀ ਕਹਿਣਾ, ਓਏ ਦੌੜ ਲਾਣੀ। ਤਪੇ ਸਿਆਣੇ ਜ਼ਹਿਰੀ ਅੱਖਾਂ ਨਾਲ ਬੱਗੇ ਨੂੰ ਤੱਕਣਾ, ਖੂਨ ਦੇ ਘੁੱਟ ਪੀਂਦਿਆਂ ਬੇਵੱਸਾ ਹੋ
ਗਿੱਚੀ ਗੁਲਦਾਰ ਖੋਲ ਦੀ ਛਾਵੇਂ ਖਿੱਚਣੀ ਤੇ ਅੱਖੀਆਂ ਮੀਟ ਉਸ ਕੁਸਫਣੇ ਉੱਤੇ ਹਨੇਰੇ ਦਾ ਤੰਬੂ ਤਾਣ ਭੁਲਾਉਣ ਦਾ ਚਾਰਾ ਕਰਨਾ। ਉਤੋਂ ਰਿਹਾ ਨਾ ਗਿਆ। ਇੱਕ ਦਿਹਾੜੇ ਉਸ ਬੱਗੇ ਬਦਮਾਸ਼ ਦੀ ਕਥਾ ਆਪਣੇ ਅੱਬੇ ਅੱਗੇ ਖੋਲੀ। आख्या पुत्रा यह कहानी कोई नवी कहानी नहीं, बग्गा है ही बद नस्ला। ओदे पुरखां चों किसे रोज साडे एक वड्डे नाल इहो तुखणी लै 16 पै साडे वड्डे जिगरा कढिया ते ओनू सरेआम ललकारिया। मुकाबला होया ਤੇ ਜਿੱਤ ਸਾਡੇ ਵੱਡੇ ਦੀ ਹੋਈ ਹੈ। ਉਹ ਕਿਵੇਂ ਅੱਬਾ? ਖਰਗੋਸ਼ਾਂ ਜਿੱਡਾ ਤਰੀਖਾ ਤੇ ਹੈ ਹੀ ਕੋਈ ਨਹੀਂ। ਕਿੱਥੇ ਉਹ, ਕਿੱਥੇ ਖਚੋਪੜ? ਸਿਆਣੇ ਆਪਣੇ ਸੱਜੇ ਪੰਜੇ ਨਾਲ ਜਿਵੇਂ ਖੋਤਰਦੇ ਆ ਹਰਿਆਣੀ ਨਾਲ ਪੁੱਛਿਆ। ਜਿੱਡੇ ਤਰੀਖੇ ਨੇ ਓਡੇ ਹੀ ਆਲਸੀ ਨੇ। ਉਹ आवाज नहीं आ रही। ए बग्गा भी ते ओदी जात ओदी लड़ी। हेलो आ रही आवाज? हाँ जी ਹੁਣ हाँ ਆਈ जी ਹੈ। हुण आ रही है, हुण आई है। ਸ਼ਾਇਦ ਸਭ ਡਿਸਟਰਬੈਂਸ ਹੈਗੀ ਹੈ ਆਵਾਜ਼ ਦੇ ਵਿੱਚ ਨਾ, ਕਿਤੋਂ ਕਿਤੋਂ ਆਵਾਜ਼ ਡੁੱਬ ਜਾਂਦੀ ਹੈ। अच्छा जिड्डे तरीखे ने ओडे ही आलसी ने। ਉਹ ਵੀ ਨਹੀਂ ਸੀ ਹੱਸਦਾ ਜੇ ਰਾਹ 'ਚ ਸੌਂਦਾ ਨਾ। ਇਹ ਬੱਗਾ ਵੀ ਤੇ ਉਹਦੀ ਜ਼ਾਤ ਉਹਦੀ ਲੜੀ ਏ। ਸਮੇਂ ਹੀ ਸਮੇਂ ਤਗੜਾ ਹੋ ਜਾ ਪੁੱਤਰਾ, ਪਾ ਦੇ ਜੋੜ। ਅੰਦਰੋਂ ਬੇਯਕੀਨੇ ਤੇ ਕੰਬਦੇ ਸਿਆਣੇ ਉੱਤੋਂ ਸਿਰ ਲਾਇਆ। ਸ਼ਾਵਾ ਸ਼ੇਰਾ ਸ਼ਾਵਾ, ਜਿਉਂਦਾ ਰਵੇਂ ਜਵਾਨੀਆਂ ਮਾਣੇ। ਸਿਆਣੇ ਦਾ ਸਿਰ ਤੇ ਤਾਬੇਦਾਰੀ ਝੁਕਾਇਆ, ਪਰ ਸ਼ਾਂਤੀ ਸੀਨਾ ਜਿਹਾ ਤੜਫਾਇਆ ਕਿ ਉਹਦਾ ਜਲ ਪਾਣ ਨੂੰ ਰੂਹ ਹੀ ਨਾ ਕਰੇ। ਜਜ਼ਬਾਤੀ ਖਾਬਾਗੀਰ ਮਸ਼ਹੂਰ ਸੀ। ਉਹ ਲੰਮਾ ਚਿਰ ਭੁੱਖਮ ਭਾਣਾ ਡਰਦਾ ਸੋਚੀ ਪਿਆ ਰਿਹਾ। ਅੱਬੇ ਦੀ ਹਾਲਾਸ਼ੇਰੀ ਕਿਤੇ ਮਰਵਾ ਹੀ ਨਾ ਦੇ। ਅੱਬੇ ਨੇ ਕਹਾਣੀ ਬਾਰੇ ਝੂਠ ਤੇ ਨਹੀਂ ਘੜਿਆ ਹੋਣਾ। शायद सब कैमरा बंद करके देखो जरा। शायद सब कैमरा बंद करो तो फिर ਤੁਹਾਡੀ शायद आवाज ज्यादा बेहतर आएगी। कैमरा ऑफ कर, कैमरा ऑफ कर। हेलो क्लियर? हाँ जी आ रही है। जी 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 जी। ਅੱਬੇ ਦੀ ਹਲਾਸ਼ੇਰੀ ਕਿਤੇ ਮਰਵਾ ਹੀ ਨਾ ਦੇ। ਅੱਬੇ ਨੇ ਕਹਾਣੀ ਬਾਰੇ ਝੂਠ ਤੇ ਨਹੀਂ ਘੜਿਆ ਹੋਣਾ। ਮੇਰਾ ਅੱਬਾ ਹੈ, ਕੋਈ ਦੁਸ਼ਮਣ ਤੇ ਨਹੀਂ। ਪਰ ਜੇ ਉਹ ਕਹਾਣੀ ਸੱਚੀ ਵੀ ਹੋਵੇ ਤੇ ਐਤਕੀ ਕੋਈ ਨਵੀਂ ਕਹਾਣੀ ਨਾ ਬਣ ਜਾਏ। ਮੈਂ ਕੀ ਕਰਾਂ? ਬਰਾਦਰੀ ਦੇ ਹੋਰ ਬਜ਼ੁਰਗਾਂ ਨੂੰ ਪੁੱਛਣਾ ਦੱਸਣਾ। ਖੁੰਡ ਵਿਦਵਾਨਾਂ ਅੱਬੇ ਦਾ ਇੱਕ ਇੱਕ ਹਰਫ ਤਸਦੀਕਿਆ ਅਤੇ ਕੰਧ ਉੱਤੇ ਥਾਪੀ ਵੀ ਦਿੱਤੀ। ਗੱਲ ਹੁਣ ਮੰਨਣਯੋਗ ਸੀ ਤੇ ਖਿਲਰ ਵੀ ਗਈ ਸੀ। ਨਾਲੇ ਭਾਵੇਂ ਜ਼ਾਤ ਦਾ ਖਚੋਪੜ ਕਿਉਂ ਨਾ ਹੋਵੇ, ਅਣਖ ਤੇ ਉਹਦੀ ਵੀ ਹੁੰਦੀ ਹੈ। ਲਲਕਾਰਾ ਵੱਜਿਆ, ਸਾਲਸ ਸਭਾ ਮੁਕਰਰ ਹੋਈ। ਸ਼ੇਰ, ਲੂੰਬੜ ਤੇ ਬਾਂਦਰ। ਦੌੜ ਸਥਲ ਦਿਹਾੜ ਅਤੇ ਵੇਲੇ ਦੀ ਬਾਤ ਹੋਈ ਤੇ ਸਿਆਣੇ ਰੇੜਕਾ ਪਾਤਾ। ਤੇ ਕਿਵੇਂ ਨਾ ਪਾਉਂਦਾ, ਕਿਉਂ ਜੇ ਉਹਦੇ ਖਿਆਲ ਮੁਜਬ ਕਹਾਣੀ ਤੋਂ ਬਾਹਰ ਜਾਣਾ ਉਹਦੇ ਬਾਰੇ 'ਚ ਹੈ ਹੀ ਨਹੀਂ ਸੀ। ਉੱਤੋਂ ਉੱਤੋਂ ਕੁਝ ਦੇਰ ਫਸਫਸਾ ਕੀਤਾ, ਪਰੰਤੂ ਖੱਪ ਮੁਕਾਉਣ ਲਈ ਬੱਗੇ ਅਖੀਰ ਉਹਦੀ ਮੰਨ ਲਈ।
बैनर लिखिया गया ते चश्मे कंडे 2 रुखां विचकार टंगिया गया। दौड़ मंगल सियाणा बमुकाबला बग्गा बोड़ वाला पथ बुधवार 10 बजे दिन। शुरुआती रेखा ही अंतिम रेखा सी, जिदे तो 30 गज अगां एक मोड़ सी ते ओदे आसे पासे दरख्तां दे झुंड। 3 मील दूर 2 झंडे गड्डे सन। मुकाबलेबाजां अपना अपना झंडा लैके वापस मुड़ना सी। उतावले जंगली दर्शक सालसी चबूतरे दे आल दुआले जमा सन। सीटी वजी, दौड़ शुरू हुई। खरगोश गोली वांगू मोड़ मुड़िया ते अखां तो उजल। ओए हराम खोरो, गोली वजे तुसी भी ते नसो। सियाणे अपने डंबरू पैरां नूं मिहणा मारिया ते फिर उमरा मारे शर्मा मारे भज्जे। बकछुट रिमके रिमके। की जाने कदों उन्हें केड़ी घड़ी बधी सी। सियाणा बोड़ लागे अपड़िया ते छावें बग्गा कूक सुता दिसिया। पुरख दी कहानी ते वड्डियां दी हलाशेरी ने वट ते पई दर्शकां दी वाह वाह नाल रल मिल ओदे पीतर ओ धमालां पाईयां भई जी करे बग्गू वांगू ओदे आल दुआले चुप चुपीते गेड़े लावे। ना बादों तुरी जा, रुकी ना। बादों हदों अपना झंडा पुट मुड़िया ते बग्गा उंज ही बोड़ थल्ले सुता घुराड़े पिया मारदा सी। वेख्या, मुस्काया ते तुरी गया। सूरज डुब्बण विच घंटा कु बाकी सी जदों सियाणा अंतिम रेखा दे नेड़े मोड़ मुड़िया ते वेख्या पिंडाल विच दर्शक ना दर्शक दी जात। कुछ पल्ले ना पिया। डोर भोरा हजे चिट्टी लैन तो इंची दूर सी कि मगरों एक आवाज सुनी ते पिंडे दा पूरा जोर ला सटासट पैर उहदे उत्ते धरिया। नाल ही पिछों बग्गा टहलदा उहदे कोलों लंघिया। अगे पई घाह दी टेरी चों तगमा कढ गल च पाया अते अपना झंडा फड़ अंतिम रेखा उत्ते गढ़ सियाणे दे आल दुआले एक गेड़ा लाया ते हौली जी बोलिया, ओए दौड़ लानी। शुक्रिया जी। हेलो हाँ जी, जी, कहानी शुक्रिया मुक जी। गई है। जी हाँ जी, बहुत शुक्रिया। हाँ जी, गलबात करन लई कोई दोस्त? ਅਸਲ ਦੇ ਵਿੱਚ ਜਿਹੜੀ ਹੈ ਨਾ ਕਹਾਣੀ ਉਹ ਪੂਰੀ ਜਿਹੜੀ ਹੈ ਨਾ ਸੁਣੀ ਨਹੀਂ ਗਈ, ਮੇਰੇ ਕੋ ਨਹੀਂ ਸੁਣੀ ਗਈ। ਮੈਂ ਬੜੀ ਤਵੱਜੋ ਨਾਲ ਸੁਣ ਰਿਹਾ ਸਾਂ, ਇਹ ਨਹੀਂ ਕਿ ਮੈਂ ਕੁਝ ਹੋਰ ਕਰ ਰਿਹਾ ਸਾਂ, ਲੇਕਿਨ ਮੈਂ ਪੂਰੀ ਨਹੀਂ ਸੁਣੀ ਤੇ ਮੈਨੂੰ ਸਮਝ ਵੀ ਨਹੀਂ ਆਈ, ਇਸ ਲਈ ਮੈਂ ਤੇ ਗੱਲ ਨਹੀਂ ਕਰਾਂਗਾ। अगर कहानी पहले भेज दी जाती, छोटी निक्की जी कहानी सी, क्योंकि उन्होंने दी जिहड़ी आवाज़ है वो कई जगह ते पता ही नहीं सी लगता, काफ़ी देर विच टुट भज भी जाती सी, आंदी नहीं सी आवाज़। लेकिन उस कहानी नूं किस तरह जिहड़े प्यो पुत्र की गल है कि ओहदी भी नहीं समझ लगी, ओहदी वजह करके, आवाज़ की वजह करके।
ਔਰ ਮੇਰਾ ਖਿਆਲ ਉਹ ਕੋਈ ਬੇਸਿਕ ਕਹਾਣੀ ਦੇ ਵਿੱਚ ਅਸਲ ਮੋੜ ਲੱਗਦਾ ਸੀ ਕਿ ਉਹਨੇ ਜਿਹੜੀ ਜਾ ਕੇ ਗੱਲ ਕੀਤੀ, ਇੰਨਾ ਹੀ ਪਤਾ ਲੱਗਾ ਕਿ ਪਿਓ ਕਿਤੇ ਮਰਵਾ ਨਾ ਦੇਵੇ। ਕੀ ਗੱਲ ਹੋਈ ਹੈ ਉਹਦਾ ਨਹੀਂ ਪਤਾ ਲੱਗਾ, ਕਹਾਣੀ ਕੋਈ ਨਵੀਂ ਨਾ ਬਣ ਜਾਏ। ਕਿਸੇ ਨੇ ਮੇਰਾ ਖਿਆਲ ਹੈ ਕਹਾਣੀ ਸ਼ੇਅਰ ਕਰਨੀ ਚਾਹੀਦੀ, ਇਹਨੂੰ ਦੇਖ ਕੇ ਤੇ ਬੰਦਾ ਫਿਰ ਵੀ ਗੱਲ ਕਰ ਸਕਦਾ ਹੈ। ਅੱਛਾ ਜੀ, ਮੈਂ ਇਹ ਕਹਾਣੀ ਚੂੰਕਿ ਹੁਣ ਤੇ ਇਹ ਠੀਕ ਹੈ, ਦੋਸਤ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਉਹਦੇ ਚ ਪਹਿਲਾਂ ਡਿਸਟਰਬੈਂਸ ਹੋ ਗਈ, ਲਿੰਕ ਕਟਿਆ ਗਿਆ ਤੇ ਨਹੀਂ ਪਹੁੰਚੀ, ਫਿਰ ਬਾਅਦੋਂ ਜਦੋਂ ਆਏ ਤੇ ਉਦੋਂ ਵੀ ਕੁਝ ਮਸਲੇ ਸਨ। ਤੁਹਾਡੀ ਵੀ ਆਵਾਜ਼ ਸਈਦ ਜੀ, ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ। ਅੱਛਾ ਜੀ, ਮੈਂ ਕੋਸ਼ਿਸ਼ ਕਰਨਾ ਹੈ ਕਿ ਇਹਨੂੰ ਜ਼ਰਾ ਬਿਹਤਰ ਕਰਾਂ। ਹੁਣ ਆਵਾਜ਼ ਠੀਕ ਹੈ ਜੀ? ਥੋੜੀ ਬਿਹਤਰ ਹੋਈ ਹੈ। ਜੀ ਆਵਾਜ਼ ਠੀਕ ਹੈ ਤੇ ਸਾਰਾ ਕੁਝ ਹੀ ਠੀਕ ਹੈ। ਚਲੋ ਸ਼ਾਇਦ ਉਹ ਪਤਾ ਨਹੀਂ ਕਿ ਓਵਰਆਲ ਹੀ ਨੈਟ ਦਾ ਮਸਲਾ ਬਣਿਆ ਹੈ, ਲੇਕਿਨ ਹੁਣ ਬਿਹਤਰ ਹੋਈ ਹੈ ਜੀ ਆਵਾਜ਼? ਕੋਈ ਮੈਂ ਕੋਈ ਆਪਣੀ ਪੋਜੀਸ਼ਨ ਚੇਂਜ ਕੀਤੀ ਹੈ? हाँ बेहतर है। बेहतर, चलो। ਅੱਛਾ, ਇਹ ਸ਼ਾਇਦ ਸਾਹਿਬ ਜਿਸ ਤਰ੍ਹਾਂ ਸਮੀਨਾ ਜੀ ਨੇ ਇਹਨਾਂ ਦੇ ਤਾਰਫ ਤੇ ਪਰਿਚੈ ਦੱਸਿਆ ਸੀ ਕਿ ਇਹਨਾਂ ਨੇ ਅੰਗਰੇਜ਼ੀ ਇੱਕ ਡਰਾਮੇ ਨੂੰ ਔਰ ਇੱਕ ਨਾਵਲ ਨੂੰ ਵੀ ਪੰਜਾਬੀ ਰੂਪ ਦਿੱਤਾ ਹੈ, ਤੇ ਇਹ ਵੀ ਇੱਕ ਪੁਰਾਣੀ ਕਹਾਣੀ ਜਿਹੜੀ ਅਸੀਂ ਆਪਣੇ ਸਾਡੇ ਸਿਲੇਬਸ 'ਚ ਵੀ ਸ਼ਾਮਲ ਸੀ, ਕਛਵਾ ਔਰ ਖਰਗੋਸ਼ ਦੇ ਨਾਲ ਉਹਨੂੰ ਇੱਕ ਨਵਾਂ ਰੂਪ ਦਿੱਤਾ ਹੈ ਔਰ ਬੜੀ ਅੱਛੀ ਕਾਵਿਸ਼ ਹੈ ਔਰ ਇਹ ਪੰਜਾਬੀ 'ਚ ਹੈ। ਇਹਦੇ 'ਚ ਉਹਦੇ ਟ੍ਰੇਸਿਸ ਵੀ ਆਏ ਨੇ, ਲੇਕਿਨ ਇਹਦੇ 'ਚ ਜਿਹੜਾ ਇਹਦਾ ਕਹਾਣੀ ਦਾ ਐਂਡ ਹੁੰਦਾ ਹੈ, ਜਿਹੜਾ ਅਸੀਂ ਦੇਖਦੇ ਹਾਂ ਕਿ ਬਾਕੀ ਤੇ ਮਾਮਲਾ ਉਹੀ ਰਿਹਾ ਕਿ ਉਹ ਗਿਆ ਤੇ ਉਹ ਸੌਂ ਗਿਆ ਤੇ ਫਿਰ ਉਹ ਵਾਪਸ ਜਦੋਂ ਆਉਂਦਾ ਹੈ ਤੇ ਉਹਨੇ ਜਿਹੜੀ ਸੀ ਉਹ ਅੰਤਮ ਰੇਖਾ ਉਹਨੂੰ ਟੱਚ ਵੀ ਕਰ ਲਿਆ, ਲੇਕਿਨ ਉਸਦੇ ਬਾਵਜੂਦ ਉਹ ਬੱਗੋ ਆਉਂਦਾ ਹੈ ਬਦਮਾਸ਼ ਤੇ ਉਹ ਆ ਕੇ ਤਮਗਾ ਆਪਣੇ ਗਲੇ 'ਚ ਪਾ ਕੇ ਤੇ ਉਹਨੂੰ ਕਰਦਾ, ਤੇ ਇਹ ਉਹਦੇ ਵੱਲ ਇਸ਼ਾਰਾ ਹੈ ਜਿਹੜੀ ਅੱਜ ਦੀ ਤੁਹਾਡੀ ਆਵਾਜ਼ ਵੀ गायब हो गई। ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਗਾਇਬ ਹੋ ਗਏ ਨੇ, ਤੇ ਹੁਣ ਧੱਕੇਸ਼ਾਹੀ ਤੇ ਸੀਨਾ ਜ਼ੋਰੀ ਜਿਹੜੀ ਹੈ ਨਾ ਉਹਦਾ ਚੱਲਣ ਹੈ। ਸ਼ਾਇਦ ਸਾਹਿਬ ਦਾ ਕਮਾਲ ਇਹ ਹੈ ਕਿ ਇਹ ਅਗਰ ਤੁਸੀਂ ਇਹਨਾਂ ਦਾ ਡਰਾਮਾ ਔਰ ਨਾਵਲ ਜਿਹਨੂੰ ਪੰਜਾਬੀ ਰੂਪ ਦਿੱਤਾ ਹੈ, ਉਹਦੇ 'ਚ ਇਹਨਾਂ ਨੇ ਜਿਹੜੇ ਉਹਦੇ ਕਿਰਦਾਰ ਨੇ ਉਹਨਾਂ ਨੂੰ ਵੀ ਲੋਕਲਾਈਜ਼ ਕੀਤਾ ਹੈ ਤੇ ਆਪਣੇ ਨਾਂ ਦਿੱਤੇ ਨੇ ਔਰ ਉਸ ਕਹਾਣੀ ਨੂੰ ਬਿਲਕੁਲ ਲੋਕਲ ਕਰ ਦਿੱਤਾ ਹੈ। ਤੇ ਇਸੇ ਤਰ੍ਹਾਂ ਹੀ ਇਸ ਕਹਾਣੀ ਦੇ ਵਿੱਚ ਵੀ ਸਾਨੂੰ ਜਿਹੜੇ ਉਹ ਨਾਮ ਮਿਲਦੇ ਨੇ ਉਹ ਬੜੇ ਮੀਨਿੰਗਫੁਲ ਨੇ ਔਰ ਉਹਨਾਂ ਦੇ ਖਾਸ ਇੱਕ ਮਤਲਬ ਨਜ਼ਰ ਆਉਂਦਾ ਹੈ। ਕਹਾਣੀ ਬਹੁਤ ਛੋਟੀ ਹੈ ਲੇਕਿਨ ਬਹੁਤ ਅੱਛੀ ਹੈ। ਅਨਫੋਰਚੂਨੇਟਲੀ ਅੱਜ ਜੋ ਕੋਈ ਲਿੰਕ ਦੀ ਵਜ੍ਹਾ ਤੋਂ ਅਸੀਂ ਸਹੀ ਤਰ੍ਹਾਂ ਸੁਣ ਨਹੀਂ ਸਕੇ ਔਰ ਸ਼ਾਇਦ ਸਾਹਿਬ ਦਾ ਅੰਦਾਜ਼ ਵੀ ਬੜਾ ਅੱਛਾ ਕਹਾਣੀ ਸੁਣਾਉਣ ਦਾ, ਕਹਾਣੀਕਾਰ ਵੀ ਬੜੇ ਅੱਛੇ ਨੇ ਔਰ ਬਿਆਨ ਵੀ ਬੜੇ ਅੱਛੇ ਤਰੀਕੇ ਨਾਲ ਕਰਦੇ ਨੇ, ਤੇ ਇਹ ਉਹ ਕਹਾਣੀ ਨੂੰ ਨਵਾਂ ਰੂਪ ਦੇ ਕੇ ਅੱਜ ਦੇ ਜ਼ਮਾਨੇ ਦੇ ਮੁਤਾਬਕ ਜਿਹੜਾ ਚਲਨ ਹੈ ਇਸ ਵਕਤ ਸਮਾਜ ਦੇ ਵਿੱਚ, ਧੱਕੇਸ਼ਾਹੀ ਦਾ ਜ਼ੋਰੀ ਦਾ, ਮੈਰਿਟ ਦੀ ਗੱਲ ਨਹੀਂ ਹੋ ਰਹੀ, ਉਹਦੇ ਵੱਲ ਇਸ਼ਾਰਾ ਕੀਤਾ ਗਿਆ ਇਹਦੇ ਤੇ ਕਿ ਭਾਵੇਂ ਉਹਨੇ ਆਪਣੀਆਂ ਸਾਰੇ ਚੀਜ਼ਾਂ ਨੂੰ ਪਿੱਛੇ ਛੱਡ ਕੇ ਜ਼ੋਰ ਲਾ ਕੇ ਉਹਨੇ ਆਪਣੀ ਮੰਜ਼ਿਲ ਪਾ ਲਈ ਹੈ, ਲੇਕਿਨ ਉਹ ਪਿੱਛੋਂ ਆਇਆ ਹੈ ਔਰ ਉਹਨੇ ਬਾਅਦ ਚੋਂ ਆ ਕੇ ਤੇ ਤਮਗੇ ਤੱਕ ਚੁੱਕ ਕੇ ਉਹ ਪਹਿਲਾਂ ਪਹੁੰਚ ਗਿਆ ਤੇ ਉਹਨੇ ਆਪਣੇ ਗਲੇ 'ਚ ਪਾ ਕੇ ਉਹ ਕਰਕੇ ਤੇ ਇਤਿਹਾਸ ਜਿਹੜਾ ਹੈ ਉਹਨੂੰ ਬਦਲ ਦਿੱਤਾ ਹੈ ਆਪਣੇ ਵੱਲੋਂ, ਲੇਕਿਨ ਹਕੀਕਤ ਹੈ। ਇਸ ਤਰ੍ਹਾਂ ਦਾ ਇਹਦਾ ਜਿਹੜਾ ਨਾ ਜੀ ਮੌਜੂ ਸੀ। ਕਿ ਮਿਹਨਤੀਆਂ ਦਾ ਜਿਹੜੇ ਮਿਹਨਤ ਕਰਨ ਵਾਲੇ ਨੇ ਉਹਨਾਂ ਦਾ ਸਾਰਾ ਫਲ ਜਿਹੜਾ ਉਹ ਧੱਕੇ ਜ਼ੋਰੀ ਨਾਲ ਜਿਹੜੇ ਨੇ ਉਹ ਜਿਹੜੇ ਧੱਕਾ ਮਾਰਨ ਨੂੰ ਜਿਹੜੇ ਇੱਕ ਤਰ੍ਹਾਂ ਦੇ ਲੋਕ ਨੇ ਉਹ ਹੜਪ ਕਰ ਲੈਂਦੇ ਨੇ, ਉਹ ਕਾਬੂ ਕਰ ਲੈਂਦੇ ਨੇ, ਤੇ ਮਿਹਨਤੀ ਬੰਦਾ ਜਿਹੜਾ ਉਹ ਮੂੰਹ ਤੱਕਦਾ ਰਹਿ ਜਾਂਦਾ ਕਿ ਇਹ ਕੀ ਹੋਇਆ, ਤੇ ਉਹਨੂੰ ਫਿਰ ਇਹ ਵੀ ਕਹਿ ਜਾਂਦਾ ਕਿ ਦੌੜ ਲਾਏਗਾ, ਅਖੀਰ ਤੇ ਉਹ ਫਿਕਰਾ ਹੀ ਕਹਿ ਵੀ ਜਾਂਦਾ ਨਾ। ਜੀ ਬਿਲਕੁਲ। ਇਹ ਸੁਸਾਇਟੀ ਦਾ ਇਸ ਤਰ੍ਹਾਂ ਬਿਲਕੁਲ ਜੋੜ ਸਕਦੇ ਹੋ ਤੁਸੀਂ, ਬਿਲਕੁਲ ਠੀਕ ਹੈ। ਤੇ ਲੇਕਿਨ ਅਸਲ ਗੱਲ ਜਿਹੜੀ ਉਹਦੇ ਪਿਓ ਨਾਲ ਜਿਹੜੀ ਗੁਫ਼ਤਗੂ ਹੋਈ ਇਹਨੂੰ ਕੋਈ ਹੈਗੀ ਸੀ ਕੋਈ
ਐਸੀ ਕਿ ਜਿਹਨੂੰ ਜ਼ਰਾ ਧਿਆਨ ਨਾਲ ਸੁਣਨ ਦੀ ਲੋੜ ਸੀ। ਬਹਰਹਾਲ ਇਹਦਾ ਅਖੀਰ ਜਿਹੜਾ ਉਹ ਤੇ ਤੁਸੀਂ ਬਿਲਕੁਲ ਖੋਲ ਕੇ ਦੱਸ ਦਿੱਤਾ ਕਿ ਮਿਹਨਤੀ ਜਿਹੜਾ ਮਜ਼ਦੂਰ ਤਬਕਾ ਹੈ, ਜਿਹੜੇ ਵਿਚਾਰੇ ਨੇ ਉਹ ਮਿਹਨਤਾਂ ਕਰਦੇ ਰਹਿੰਦੇ ਨੇ, ਲੇਕਿਨ ਜਿਹੜੇ ਕੋਆਪਰੇਟ ਵਾਲੇ ਹੈਗੇ ਨੇ, ਇਹ ਵੱਡੀਆਂ ਵੱਡੀਆਂ ਕੰਪਨੀਆਂ ਜਾਂ ਜਾਗੀਰਦਾਰ ਜਾਂ ਅਮੀਰ ਲੋਕ, ਉਹ ਆ ਕੇ ਤੇ ਚਪਟਾ ਮਾਰ ਕੇ ਲੈ ਜਾਂਦੇ ਨੇ, ਵੇਖਦੇ ਰਹਿ ਜਾਂਦੇ। मैं मेरी आवाज आ रही है? जी जी आ रही है आकाश जी, गल हाँ करो। जी, मैं एक जड़ा एक आवाज एक ते कट रही सी दे विच खासी, मगर आखिर ते उन्हां दी कहानी दे विच एक फिक्रा है कि जिसले वो पंडाल ते पहुंचिया ते उत्थे कोई बंदा नहीं सी, जे मैं कही समझ सकिया कि एंड दे उत्ते उत्थे कोई पब्लिक नहीं सी जिहड़ी कि फैसला करे या जिहड़ी अवार्ड देगी या कहेगी कौन जितया है। तो उतो पिछों वो कला ही आया है और कला आके उन्हें आपे ही चुक लिया है और तगमे तक पहुंच लिया है, कोई रुकावट भी कोई नहीं थी। ते बाकी जिवें अंजुम साहब ने कहा कि वो खरगोश और कछुए की कहानी नूं एक नवा रंग दिता है उन्होंने, और एक मुकाबले की कहानी है, इनू असीं कोई भी इंटरप्रिटेशन कर सकते हैं कि काहदा मुकाबला है। मगर एक फिक्रा मैनू जड़ा है, मेरा ख्याल है कि उहदे च कोई बहुत सारे मानी ने कि पंडाल दे विच आखिर ते कोई नहीं सी, अगर मैं सही सुन सकिया ते। जी जी WhatsApp मैं अर्ज कर WhatsApp ਇਹ ਉਸ ਚੀਜ਼ ਵੱਲ ਇਸ਼ਾਰਾ ਹੈ ਕਿ ਤੁਸੀਂ ਅਗਰ ਕਹਾਣੀ ਦਾ ਪਹਿਲਾਂ ਕਿਤੇ ਤੁਹਾਡੇ ਕੰਨਾਂ ਨੂੰ ਆਵਾਜ਼ ਆਈ ਹੋਏ ਕਿ ਸਾਰਿਆਂ नहीं आ रही आवाज, बड़ी फिर जरा कह देना। हाँ जी रिपीट कर दो। सही साहब ने आवाज नहीं आ रही थोड़ी, रिपीट कर दो। ਉਹਦੇ ਵੱਲ ਇਸ਼ਾਰਾ ਇੱਕ ਉਹਨੂੰ ਮੁਕਾਬਲੇ ਜੀ ਉਸ ਅਮਲ ਵਾਲੇ ਰਹਿ ਕਿ ਜਿਵੇਂ ਸਮਾਜ ਚ ਉਹਨੂੰ ਹਲਾਸ਼ੇਰੀ ਦੇਣ ਵਾਲੇ ਬਣੇ। ਹਾਂ ਵੀ ਤੇਰੇ ਨਾਲ ਆ ਸਹੀ ਬਾਲ ਕੇ ਉਹ ਇਹ ਉਸ ਕੰਮ ਵਾਲੇ ਇਸ਼ਾਰਾ ਹੈ ਕਿ ਉਹਨੂੰ ਅੱਗੇ ਕਰਕੇ ਉਹਦੇ ਨਾਲ ਉਹ ਸੰਸੀਅਤ ਨਹੀਂ ਕਿ ਜੀ ਉਹ ਨਾਲ ਅਖੀਰ ਤੱਕ ਵੀ ਰਹਿਣਗੇ। ਤੇ ਇਹ ਉਸੇ ਗੱਲ ਦੇ ਹੈ ਕਿ ਜੀ ਜਿੱਤੂ ਜਿਹੜਾ ਹੈ ਉਹ ਕੱਲਾ ਹੁਣ ਪਾਰੋਂ ਹਾਰ ਗਿਆ ਕਿ ਅਗਰ ਸਮਾਜ ਉਹਦਾ ਸਾਥ ਦਿੰਦਾ ਹੈ, ਮੁੜ ਕੇ ਜਦੋਂ ਟੁਰ ਗਿਆ, ਆਖਰ ਉਹਨੂੰ ਟਾਈਮ ਲੱਗਣਾ ਸੀ, ਉਹ ਮੁੜ ਕੇ ਆਪਣੇ ਆਪਣੇ ਕੰਮੇ ਟੁਰ ਗਏ ਨੇ ਸਾਰੇ, ਕਿਸੇ ਨੂੰ ਉਹਦੇ ਨਾਲ ਦਿਲਚਸਪੀ ਕੋਈ ਨਹੀਂ ਸੀ। ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਕੱਲਾ ਹੋਣ ਪਾਰੋਂ ਉਹ ਜਿੱਤੂ ਹੋ ਕੇ ਵੀ ਹਾਰ ਗਿਆ। ਉਹ ਇਸ ਗੱਲ ਵੱਲ ਇਸ਼ਾਰਾ ਹੈ। पता नहीं, वैसे तो जड़ी समाज की कहानी है वो यही है कि जड़ियां स्टेक्स ने वो वैसे ही कोई 7000 सालों तो माड़े बंदे के खिलाफ स्टेक्स ने, और अखीर दे उत्ते जो भी होवे हारना माड़े बंदे नहीं हुंदा, जित के भी हारना हुंदा ते हार के भी हारना हुंदा। बिल्कुल मंजूर साहब सही फरमा रहे हैं जी। व्हाट्सएप जेडी मैं गल की ਤੁਹਾਨੂੰ ਇੱਕ ਵੈਸੇ ਹੀ, ਕਿਉਂਕਿ ਕਹਾਣੀ ਤੇ ਕੋਈ ਬਹੁਤੀ ਗੱਲ ਨਹੀਂ ਹੋ ਰਹੀ, ਮੈਂ ਤੁਹਾਨੂੰ ਇੱਕ ਦਿਲਚਸਪ ਥਿਊਰੀ ਦੱਸਣਾ ਕਿ ਮਾੜੇ ਬੰਦੇ ਦੇ ਖਿਲਾਫ ਕਿਵੇਂ ਸਟੇਕ ਹੁੰਦੀ ਹੈ ਲੱਗੀ। ਜਿਹੜੀ ਹੈ ਨਾ ਸਟਾਕ ਮਾਰਕੀਟ, ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਛੋਟੀ ਮਨੀ ਹੈ ਨਾ ਉਹਨੂੰ ਵੱਡੀ ਮਨੀ ਖਾ ਜਾਂਦੀ ਹੈ, ਬਲਕਿ ਉਹ ਸਾਰਾ ਡਰਾਮਾ ਹੀ ਵੱਡੀ ਮਨੀ ਦਾ ਹੈ ਛੋਟੀ ਮਨੀ ਨੂੰ ਖਾਣ ਲਈ। ਅੱਛਾ, ਉਹਦਾ ਮੈਂ ਤੁਹਾਨੂੰ ਮੈਕੈਨਿਜ਼ਮ ਵੀ ਦੱਸ ਦਿੰਦਾ। ਉਹਦਾ ਮੈਕੈਨਿਜ਼ਮ ਇਹ ਹੈ ਕਿ ਯਾਰ ਇਹ ਪਤਾ ਥੋੜੀ ਟੈਕਨੀਕਲ ਹੋ ਜਾਏਗੀ। ਉਹਦਾ ਮੈਕੈਨਿਜ਼ਮ ਇਹ ਹੈਗਾ ਕਿ ਆਮ ਤੌਰ ਤੇ ਜਿਹੜੀ ਸਟਾਕ ਬਾਇੰਗ ਹੁੰਦੀ ਹੈ ਉਹਦੇ ਵਿੱਚ ਅੱਧੇ ਪੈਸੇ ਬ੍ਰੋਕਰ ਦਿੰਦਾ ਹੈ ਤੇ ਅੱਧੇ ਪੈਸੇ ਜਿਹੜਾ ਬਾਇਰ ਸਟਾਕ ਦਾ ਹੁੰਦਾ ਹੈ ਉਹ ਦਿੰਦਾ ਹੈ। ਅੱਛਾ, ਹੁਣ
ਤੁਸੀਂ IBM ਦਾ ਸਟਾਕ ਖਰੀਦ ਲਿਆ, ਅੱਧੇ $200 ਦਾ ਸਟਾਕ ਹੈ, $1000 ਜਿਹੜਾ ਹੈ ਉਹ ਬ੍ਰੋਕਰ ਨੇ ਦਿੱਤਾ, $1000 ਤੁਸੀਂ ਦਿੱਤਾ। ਅੱਛਾ, ਹੁਣ ਫਰਜ਼ ਕਰੋ ਜਿਹੜਾ IBM ਦਾ ਸਟਾਕ ਹੈ ਉਹ ਫੌਰਨ ਥੱਲੇ ਡਿੱਗ ਜਾਂਦਾ ਹੈ, ਬਹੁਤਾ ਹੀ ਥੱਲੇ ਡਿੱਗ ਜਾਂਦਾ ਹੈ, ਤੇ ਜਿਹੜਾ ਆਪਣਾ ਬ੍ਰੋਕਰ ਹੈ ਉਹ ਤੁਹਾਨੂੰ ਕਾਲ ਕਰੇਗਾ ਕਿ ਤੁਸੀਂ ਹੋਰ ਪੈਸੇ ਜਮ੍ਹਾਂ ਕਰਾਓ। ਤੇ ਜੇ ਤੁਸੀਂ ਬਹੁਤ ਹੀ ਛੋਟੇ ਸਰਮਾਇਆਕਾਰ ਹੋ ਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਹੋਰ ਜਮ੍ਹਾਂ ਕਰਾਉਣ ਲਈ, ਤੇ ਉਹ ਇਹ ਕਹਿੰਦਾ ਹੈ ਕਿ ਜੇ ਤੁਸੀਂ ਜਮ੍ਹਾਂ ਨਹੀਂ ਕਰਵਾ ਸਕਦੇ ਤੇ ਫਿਰ ਇਹਨੂੰ ਵੇਚਣਾ ਪਏਗਾ। ਫਿਰ ਉਹ ਵੇਚ ਦਿੰਦਾ ਹੈ ਸਟਾਕ ਨੂੰ ਘਾਟੇ ਤੇ। ਲੇਕਿਨ ਜਿਹੜੀ ਬਿਗ ਮਨੀ ਹੈ, ਹੈਵੀ ਮਨੀ ਹੈ, ਉਹਨੂੰ ਕੋਈ ਲੋੜ ਨਹੀਂ ਵੇਚਣ ਦੀ, ਉਹ ਆਰਾਮ ਨਾਲ ਬੈਠੇ ਰਹਿੰਦੇ ਨੇ ਕਿ ਜਦੋਂ ਉੱਤੇ ਆਏਗਾ ਤੇ ਫਿਰ ਠੀਕ ਹੋ ਜਾਏਗਾ। ਉਹ ਕਹਿੰਦੇ ਨੇ ਜੀ ਤੁਹਾਡੀ ਇੰਨਾ ਹੋਰ ਪੈਸੇ ਜਮ੍ਹਾਂ ਕਰਾਓ, ਹੋਰ ਪੈਸੇ ਜਮ੍ਹਾਂ ਕਰਾ ਦਿੰਦੇ ਨੇ। ਤੇ ਅਲਟੀਮੇਟਲੀ ਹੁੰਦਾ ਇਹ ਹੈ ਕਿ ਐਟ ਦਾ ਐਂਡ ਆਫ ਦਾ ਡੇ ਜਿਹੜੀ ਛੋਟੀਆਂ ਰਕਮਾਂ ਦੇ ਨਾਲ ਸਟਾਕ ਮਾਰਕੀਟ 'ਚ ਖੇਡਦੇ ਨੇ ਉਹ ਦਿਵਾਲੀਆ ਹੋ ਕੇ ਜਾਂਦੇ ਨੇ, ਤੇ ਜਿਹੜੀ ਗੇਮ ਹੈ ਉਹ ਵੱਡੇ ਪਲੇਅਰਾਂ ਦੇ ਹੱਥ ਰਹਿੰਦੀ ਹੈ। ਤੇ ਇਹੋ ਹੀ ਜਿਹੜੀ ਗੱਲ ਹੈ ਇਹ ਪੂਰੀ ਸੁਸਾਇਟੀ ਦੇ ਉੱਤੇ ਵੀ ਇੰਝ ਹੀ ਹੈ। ਤੇ ਇੱਥੇ ਆਪਣਾ ਮਨਜ਼ੂਰ ਸਾਹਿਬ ਕਿ ਜਿਹੜੀ ਇਸ ਕਹਾਣੀ 'ਚ ਉਹਨੇ ਗੱਲ ਕੀਤੀ, ਜਿਹੜੀ ਸਾਨੂੰ ਪੜ੍ਹਾਈ ਜਾਂਦੀ ਅੰਗਰੇਜ਼ੀ ਯੂਨੀਵਰਸਲ ਟਰੂਥ ਦੇ ਹਿਸਾਬ ਨਾਲ, ਸਲੋ ਐਂਡ ਸਟੱਡੀ ਵਿਨਸ, ਉਹ ਜਿਹੜੀ ਕਛੂਏ ਔਰ ਉਹਦੀ ਕਹਾਣੀ ਹੈ, ਤੇ ਇੱਥੇ ਤੇ ਉਹ ਜਿਹੜਾ ਸਲੋ ਚੱਲ ਕੇ ਜਿੱਤ ਕੇ ਵੀ ਹਾਰ ਗਿਆ। ਉੱਥੇ ਤੇ ਇਹ ਨਾ ਕਿ ਤੁਸੀਂ ਮੁਸਲਸਲ ਜਦੋਜਹਿਦ ਕਰੋ ਤੇ ਤੁਸੀਂ ਜਿੱਤ ਜਾਂਦੇ ਹੋ, ਕਿ ਮੁਸਤਕਲ ਮਜ਼ਾਜੀ ਹੋਣੀ ਚਾਹੀਦੀ ਹੈ। ਤੇ ਇਹਦੇ ਵਿੱਚ ਜਿਹੜਾ ਹੈ ਇਹ ਜਿੱਤ ਆਵਾਮ ਉਹਨੂੰ ਐਕਸੈਪਟ ਕਰਨ ਤੇ ਜਿੱਤੇ, ਜਾਂ ਉਹਦੀ ਜਿੱਤ ਨੂੰ ਰਿਕਗਨਾਈਜ਼ ਕਿਵੇਂ ਕੀਤਾ ਜਾਂਦਾ, ਮੇਰਾ ਖਿਆਲ ਇਹਦੀ ਗੱਲ ਕਰ ਰਹੇ ਨੇ ਉਹ, ਕਿ ਜਿੱਤ ਤੇ ਉਹ ਜਿਵੇਂ ਤੁਸੀਂ ਕਿਹਾ ਕਿ ਗਰੀਬ ਆਦਮੀ ਜਿੱਤ ਕੇ ਵੀ ਆ ਰਿਹਾ ਤੇ ਹਾਰ ਕੇ ਵੀ ਆ ਰਿਹਾ ਹੈ, ਤੇ ਜਿੱਤ ਤੇ ਉਹ ਗਿਆ ਪਰ ਉਹਨੂੰ ਜਿਹੜੀ ਸੁਸਾਇਟੀ ਵੱਲੋਂ ਰਿਕਗਨੀਸ਼ਨ ਨਹੀਂ ਮਿਲੀ, ਤੇ ਡਾਡੇ ਨੇ ਤੇ ਆਪੇ ਹੀ ਮੈਡਲ ਪਾ ਲਿਆ ਆਪਣੇ ਸਿਰ ਦੇ ਉੱਤੇ। ਮੇਰਾ ਖਿਆਲ ਹੈ ਕਿ ਜਿਹੜਾ ਮਨਜ਼ੂਰ ਸਾਹਿਬ ਦੀ ਗੱਲ ਸਹੀ ਹੈ ਕਿ ਮਾਲਿਆਂ ਨੂੰ ਸ਼ਿਕਸਤ ਹੁੰਦੀ ਰਹੀ ਹੈ, ਲੇਕਿਨ ਜਿਹੜਾ ਲਿਟਰੇਚਰ ਹੈ, ਲਿਟਰੇਚਰ ਉਹ ਰੈਜ਼ਿਸਟੈਂਸ, ਉਸ ਜਿਹੜੀ ਹਾਰ ਹੈ ਉਹਦੀ ਰੈਜ਼ਿਸਟੈਂਸ ਹੈ। ਜਿਹੜਾ ਜਿਹੜੀ ਰੈਜ਼ਿਸਟੈਂਸ ਕਰ ਰਿਹਾ ਉਹ ਲਿਟਰੇਚਰ ਕਰ ਰਿਹਾ, ਨਾਵਲ, ਕਹਾਣੀਆਂ, ਸਾਰਾ ਕੁਝ। ਬੇਸ਼ੱਕ ਇਸ ਕਹਾਣੀ ਦਿਖਾਇਆ ਗਿਆ ਕਿ ਉਹ ਜਿੱਤ ਕੇ ਵੀ ਹਾਰ ਗਿਆ, ਲੇਕਿਨ ਇਹ ਕਹਾਣੀ ਜਿਹੜੀ ਕੌਨਸ਼ੀਅਸਨੈਸ ਦਿੰਦੀ ਹੈ ਕਿ ਜਿਹੜੀ ਇੱਕ ਸੂਝ ਦੇਣੀ ਹੈ ਨਾ, ਲੋਕਾਂ ਨੂੰ ਇੱਕ ਸਮਝ ਦੇਣੀ ਹੈ, ਤੇ ਉਹਦੀ ਵਜ੍ਹਾ ਨਾਲ ਜਿਹੜੀਆਂ ਨੇ ਲੋਕਾਂ ਦੇ ਵਿੱਚ ਇੱਕ ਜਾਚ ਆਉਂਦੀ ਹੈ, ਜਿਹੜੀ ਅੱਗੇ ਫਿਰ ਜਾ ਕੇ ਆਪਣੇ ਹੱਕਾਂ ਲਈ ਵੀ ਲੜਦੇ ਨੇ, ਖਲੋਂਦੇ ਵੀ ਨੇ। ਠੀਕ ਹੈ, ਸਪਰੈਸ਼ਨ ਹੋ ਰਿਹਾ ਹੈ, ਲੇਕਿਨ ਉਹ ਜਿਵੇਂ ਉਹ ਫਰਾਂਸੀਸੀ ਫਿਲਾਸਫਰ ਨੇ ਕਿਹਾ, ਫੋਕੋ ਨੇ, ਕਿ ਜਿੱਥੇ ਤਾਕਤ ਹੁੰਦੀ ਹੈ ਉੱਥੇ ਰੈਜ਼ਿਸਟੈਂਸ ਹੁੰਦੀ ਹੈ। ਉਹ ਹੱਕ ਮਾਰ ਰਹੇ ਨੇ, ਕਰ ਰਹੇ ਨੇ, ਲੇਕਿਨ ਹੱਕ ਲਈ ਲੜਾਈ ਵੀ ਹੋ ਰਹੀ ਹੈ। ਲਿਟਰੇਚਰ ਉਹੀ ਕਹਾਣੀ ਕਰਦਾ ਹੈ। ਇਹਦੇ ਵਿੱਚ ਵੀ ਜਿਹੜੀ ਸ਼ਾਹ ਸ਼ਬੀਰ ਦੀ ਕਹਾਣੀ ਹੈ, ਪੁਰਾਣੀ ਕਹਾਣੀ ਹੈ, ਖਰਗੋਸ਼ ਦੀ, ਕਛੂਏ ਦੀ, ਅਸੀਂ 1000 ਦਫਾ ਸੁਣੀ ਹੋਈ ਹੈ, ਪੜ੍ਹੀ ਹੈ, ਲੇਕਿਨ ਉਹਨੂੰ ਇੱਕ ਨਵੇਂ ਤਰੀਕੇ ਨਾਲ ਰੀਇੰਟਰਪ੍ਰੇਟ ਕਰ ਰਹੇ ਨੇ ਜਾਂ ਨਵੇਂ ਤਰੀਕੇ ਨਾਲ ਲਿਖ ਰਹੇ ਨੇ। ਉਹੀ ਮੇਰਾ ਖਿਆਲ ਹੈ ਜਿਹੜੀ ਹੈ ਉਹ ਇੱਕ ਕਲਾ ਹੈ, ਜਿਹੜੀ ਸਮਝ ਹੈ। ਇੱਕ ਹਿੰਦੁਸਤਾਨੀ ਫਿਲਮ ਸੀ, ਉਹ ਵੀ ਇਸ ਮਕੂਲੇ ਤੇ ਬਣੀ ਸੀ। ਉਹਦੇ ਵਿੱਚ ਫਿਲਮ ਵਿੱਚ ਇਹ ਹੁੰਦਾ ਹੈ ਕਿ ਜਿਹੜਾ ਆਪਣਾ ਕੀ ਨਾਮ ਉਹਦਾ ਨਸੀਰੁद्दीन शाह, ਉਹ ਹੀਰੋ ਹੈ, ਤੇ ਉਹ ਇੱਕ ਜਿਹੜੀ ਕੁੜੀ ਨਾਲ ਇਸ਼ਕ ਕਰਦਾ ਹੈ, ਉਹ ਕੁੜੀ ਕਿਸੇ ਹੋਰ ਨਾਲ ਇਸ਼ਕ ਕਰਦੀ ਹੈ, ਤੇ ਉਹ ਜਦੋਂ ਕੁੜੀ ਹਰ ਪਾਸਿਓਂ ਉਹਦਾ ਕੋਈ ਕੰਮ ਨਹੀਂ ਬਣਦਾ, ਤੇ ਇਹ ਜਿਹੜਾ ਨਸੀਰੁद्दीन शाह ਹੈ ਤੇ ਇਹ ਉਹਨੂੰ ਸੰਭਾਲਦਾ ਹੈ। ਤੇ ਜਿਹੜੀ ਦਾਦੀ ਹੈ, ਜਿਹੜੀ ਸਾਰੇ ਕਰੈਕਟਰਾਂ ਨੂੰ ਵੇਖ ਰਹੀ ਹੈ, ਉਹ ਕਹਿੰਦੀ ਹੈ ਕਛੂਆ ਜਿੱਤ ਗਿਆ, ਪਰ ਇਹ ਕੀ ਜਿੱਤਿਆ? ਮਨਜ਼ੂਰ ਸਾਹਿਬ ਇੱਥੇ ਇੱਕ ਹੋਰ ਸਵਾਲ ਹੈ
ਕਿ ਅਸੀਂ ਜਿਹੜੇ ਲੋਕ ਆਪਣਾ ਜਦਲੀਆਤ ਤੇ ਯਕੀਨ ਰੱਖਨੇ ਆ ਤੇ ਫਿਰ ਤੇ ਮਾੜੇ ਨੂੰ ਜਦੋਜਹਿਦ ਨਹੀਂ ਕਰਨੀ ਚਾਹੀਦੀ ਤੇ ਉਹਨੇ ਤੇ ਜਿੱਤ ਕੇ ਵੀ ਹਾਰਨਾ ਹੈ ਕਿ ਉਹ ਜੀ ਮੁਜ਼ਾਮਤ ਮਾੜਾ ਕਰਨੀ ਤੁਹਾਡੇ ਚਾਹੀਦੀ। ਮੇਰੇ ਤੁਹਾਡਾ ਜਿਹੜਾ ਨਾ ਉਹ ਇਹ ਸੋਚ ਕੇ ਨਹੀਂ ਜਦੋਜਹਿਦ ਕਰਦਾ ਕਿ ਤੁਸੀਂ ਮੈਂ ਕਿਹਾ ਉਹ ਆਪਣੀ ਮਜਬੂਰੀਆਂ ਤੋਂ ਜਦੋਜਹਿਦ ਕਰਦਾ ਤੇ ਤੁਸੀਂ ਜੋ ਮਰਜ਼ੀ ਲਿਖ ਲਓ ਉਹਨੇ ਜਦੋਜਹਿਦ ਕਰਨੀ ਹੈ ਬਾਈ ਦਾ ਇੱਕ ਸਟੂਡੈਂਟ ਬੜੇ ਲੇਟ ਆਏ ਨੇ ਮਨਜ਼ੂਰ ਸਾਹਿਬ, ਪੁੱਛੋ ਉਹਨਾਂ ਨੇ ਕਿਉਂ ਲੇਟ ਆਏ? ਕੌਣ? ਤੁਹਾਡਾ ਭਾਂਜਾ। ਕਹਾਣੀ ਮੁੱਕ ਗਈ ਹੈ ਬੀਬਾ ਜੀ, ਕਹਾਣੀ ਤੇ ਮੁੱਕ ਤੁਸੀਂ ਗਈ। ਸਾਨੂੰ ਐਕਸੈਪਟ ਹੀ ਨਹੀਂ ਅੰਦਰ ਕਰਦੇ, ਅਸੀਂ ਕੀ ਕਰੀਏ? ਅਮਰ ਤੇ ਨਹੀਂ, ਗੁੱਸੇ ਹੋ ਤੁਸੀਂ ਕੇ ਤੁਹਾਡੇ ਆਏ ਨਾਲ ਨੀ। ਉਹਨਾਂ ਨੇ ਬੰਦ ਹੀ ਕਰ ਛੱਡਿਆ, ਉਹ ਕਹਿੰਦੇ ਮੈਂ ਸੁਣਨਾ ਹੀ ਨਹੀਂ ਅੱਜ। ਬਿਲਕੁਲ ਨਹੀਂ ਐਵੇਂ ਨਾ, ਨਹੀਂ ਅਮਰ ਜੀ ਆਏ ਹੋਏ ਸੀ। ਮੈਂ ਚਲੇ ਗਏ। ਐਵੇਂ ਮੈਨੂੰ ਇਲਜ਼ਾਮ ਨਾ ਦਿਓ, ਮੈਂ ਇੱਥੇ ਚੌਕੋ ਚਬੰਦ ਖੜਾ ਸਾਂ, ਜਿਹੜਾ ਹੁੰਦਾ ਸੀ ਉਹਨੂੰ ਇਨ ਕਰਦਾ ਸਾਂ। ਸਹੀ ਗੱਲ। ਦੇਖੋ ਜ਼ੁਬੈਰ ਸਰ ਨੂੰ ਆਪਣਾ ਈਮੇਲ ਦੇਖੋ, ਆਪਣਾ ਦੇਖੋ, ਸਾਰਿਆਂ ਨੂੰ ਮੈਸੇਜ ਗਿਆ ਕਿ ਪਲੀਜ਼ ਸਾਨੂੰ ਗਰੀਬਾਂ ਨੂੰ ਵੀ ਅੰਦਰ ਦਾਖਲ ਕਰ ਲਓ, ਪਰ ਚਲੋ ਠੀਕ ਹੈ। ਨਹੀਂ ਅਮਰ ਜੀ, ਬੀਬਾ ਜੀ ਅਮਰ ਜੀ ਤੇ ਬੜੇ ਦੇਰ ਦੇ ਆਏ ਹੋਏ ਸੀ, ਤੁਹਾਨੂੰ ਐਵੇਂ ਹੀ ਹੋਈ ਜੇ ਗਲਤਫਹਿਮੀ, ਉਹ ਤੇ ਆਏ ਹੋਏ ਸੀ। ਦੇਖੋ ਬੀਬਾ ਹੁਣੇ ਤੇ ਜੀ- ਗਰੀਬਾਂ ਅਮੀਰਾਂ ਦੀ ਗੱਲ ਹੁੰਦੀ ਪਈ ਏ, ਬੀਬਾ ਜੀ ਜਿਹੜੇ ਨੇ ਨਾ ਕੌਣ ਉਹ ਐਂਟਰ ਨੇ- ਕਰੇਗਾ? ਬੀਬਾ ਜੀ ਜਿਹੜੇ ਨੇ ਉਹ ਟਿਪੀਕਲ ਪੰਜਾਬੀ ਨੇ ਤੇ ਟਿਪੀਕਲ ਪੰਜਾਬੀ ਇਹ ਹੁੰਦੇ ਨੇ ਕਿ ਜੇ ਉਹਨਾਂ ਨੂੰ ਤੁਹਾਡੇ ਨਾਲ ਕੰਮ ਨਾ ਹੋਵੇ ਤੇ ਤੁਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਤੇ ਉਹ ਤੁਹਾਨੂੰ ਲੱਭਦੇ ਹੀ ਨਹੀਂ ਹੈ। ਅੱਛਾ, ਫਿਰ ਇੱਕ ਦਿਨ ਉਹਨੂੰ ਕੰਮ ਪੈ ਜਾਂਦਾ ਤੁਹਾਡੇ ਨਾਲ ਤੇ ਉਹ ਤੁਹਾਨੂੰ ਲੱਭ ਲੈਂਦਾ ਹੈ ਤੇ ਲੱਭ ਕੇ ਕਹਿੰਦਾ ਉਹ ਯਾਰ ਤੂੰ ਕਿੱਥੇ ਆ, ਮੈਂ ਤਾਂ ਤੈਨੂੰ ਲੱਭ ਕੇ ਮਰ ਗਿਆ। ए डॉक्टर साहब और भी डॉक्टर गम है साहब- जमाने में पंजाबी के सिवा। ਡਾਕਟਰ ਸਾਹਿਬ ਜਿਹੜੇ ਨੇ ਉਹ ਡਿਫਿਕਲਟ ਪੰਜਾਬੀ ਨੇ। ਨਹੀਂ ਜੀ, ਕਹਾਣੀ ਤੇ ਗੱਲ ਬੜੀ ਸੋਹਣੀ ਹੋਈ ਹੈ ਔਰ ਕਹਾਣੀ ਬੜੀ ਜ਼ਬਰਦਸਤ ਸੀ ਸ਼ਾਹ ਸ਼ਬੀਰ ਜੀ ਦੀ। ਤੇ ਅਸੀਂ ਤੇ ਉਹ ਕਛਵਾ ਤੇ ਉਹ ਜਿਹੜਾ ਖਰਗੋਸ਼ ਉਹੀ ਲੱਗੇ ਹੋਏ ਸੀ ਉਹਦੇ ਤੇ ਹੀ, ਤੇ ਤੁਸੀਂ ਤੇ ਤਬਦੀਲੀ ਜਿਹੜੀ ਹੈ ਬੜੀ ਵੱਡੀ ਲਿਆਂਦੀ। ਬਿਲਕੁਲ। ਵੈਸੇ ਮੇਰੀ ਸਾਰਿਆਂ ਤੋਂ ਰਿਕੁਐਸਟ ਹੈ ਕਿ ਮੈਂ ਜਿਹੜਾ ਇਤਰਾਜ਼ ਅੱਜ ਦੇ ਮਜ਼ਮੂਨ ਨਿਗਾਰ ਤੇ ਕੀਤਾ ਸੀ, ਮਜ਼ਮੂਨ ਲਿਖਣ ਵਾਲਿਆਂ ਤੇ ਕੀਤਾ ਸੀ, ਆਰਟੀਕਲ ਲਿਖਣ ਵਾਲਿਆਂ ਤੇ ਮੈਨੂੰ ਇਹ ਲੱਗਾ ਕਿ ਜਦੋਂ ਅਸੀਂ ਸਾਰੇ ਗੱਲਾਂ ਕਰ ਰਹੇ ਹਾਂ ਇਸ ਕਹਾਣੀ ਦੇ ਬਾਰੇ ਚ ਤੇ ਉਹਦੇ ਵਿੱਚ ਐਸੀ ਲਫ਼ਜ਼ਾਲੀ ਵਰਤ ਰਹੇ ਹਾਂ ਜਿਹੜੀ ਉਹਨਾਂ ਦੀ ਸਮਝ ਚ ਨਹੀਂ ਆਈ ਹੋਏਗੀ। ਬਿਲਕੁਲ ਬਿਲਕੁਲ ਸਰ। ਕਮਲ ਜੀ ਨੇ ਨਾ ਬੰਨ ਲਈ ਇਹ ਗੱਲ ਪੱਲੇ ਨਾਲ, ਮਨਜ਼ੂਰ ਜੀ। ਤੇ ਇਸ ਲਈ ਸਾਨੂੰ ਜਿਹੜਾ ਨਾ ਆਪਣੀ ਮੰਜੀ ਥੱਲੇ ਵੀ ਡਾਂਗ ਫੇਰਨੀ ਚਾਹੀਦੀ ਹੈ। ਨੇ ਉਹ ਮਨਜ਼ੂਰ ਸਾਹਿਬ ਜਿਹੜਾ ਮਸਲਾ ਹੈਗਾ ਨਾ, ਅਸੀਂ ਕਹਿ ਤੇ ਦੇਨੇ ਆ ਆਪਣੇ ਪਰਲੇ ਪੰਜਾਬ ਦੇ ਦੋਸਤਾਂ ਨੂੰ ਕਿ ਤੁਸੀਂ ਹਿੰਦੀ ਸੰਸਕ੍ਰਿਤ ਇਸਤੇਮਾਲ ਨਾ ਕਰੋ, ਲੇਕਿਨ ਜਿਹੜੀ ਟਰਮੀਨੋਲੋਜੀ ਦਾ ਇਸ਼ੂ ਹੈਗਾ ਨਾ ਉਹ ਹੈ, ਜਿਵੇਂ ਆਰਥਿਕ ਲਫ਼ਜ਼ ਹੈ, ਮਨੋਵਿਗਿਆਨਿਕ ਨਫਸੀਆਤ ਲਈ ਹੈ, ਆਰਥਿਕ ਜਿਹੜਾ ਮਾਸ਼ੀਆਤ ਲਈ ਹੈ, ਇਸ ਤਰ੍ਹਾਂ ਕਾਫੀ ਚੇਤਨ ਜਿਹੜਾ ਇੰਟੈਲੈਕਚੁਅਲ ਲਈ ਹੈ, ਉਹ ਉਹਦੇ ਸਾਡੇ ਕੋਲ ਸ਼ਾਹਮੁਖੀ ਚ ਵੀ ਕੋਈ ਲਫ਼ਜ਼ ਨਹੀਂ ਹੈਗੇ। ਮੇਰੀ ਤਜਵੀਜ਼ ਇਹ ਹੈ ਆਪਣਾ ਕਮਲ ਜੀ ਨੂੰ ਕਿ ਜਦੋਂ ਇਸ ਤਰ੍ਹਾਂ ਦੇ ਡਾਈਵਰਸ ਔਰ ਕੰਬਾਈਨਡ ਗਰੁੱਪ ਚ ਪੜੋ ਤੇ ਜਿਹੜੀ ਵੀ ਟਰਮੀਨੋਲੋਜੀ ਵਰਤੋ ਉਹਦੇ ਨਾਲ ਉਹਦੀ ਅੰਗਰੇਜ਼ੀ ਦੇ ਦਿਓ। ਠੀਕ ਹੈ ਸਰ। ਅਗਰ ਤੁਸੀਂ ਮਨੋਵਿਗਿਆਨਿਕ ਵਰਤਿਆ ਹੈ ਤਾਂ ਤੁਸੀਂ ਉਹਦੇ ਨਾਲ ਬ੍ਰੈਕਟ ਚ ਕਹਿ ਦਿਓ ਜੀ ਸਾਈਕੋਲੋਜੀਕਲ। ਜੇ ਤੁਸੀਂ ਆਰਥਿਕ ਵਰਤਿਆ ਤੇ ਉਹਦੇ ਬ੍ਰੈਕਟ ਚ ਕਹਿ ਦਿਓ ਮੁਆਸ਼ੀ, ਯਾਨੀ ਸੌਰੀ ਇਕਨੋਮਿਕ। ਠੀਕ ਹੈ। ਨਹੀਂ ਸਰ, ਅੱਗੇ ਤੋਂ ਪਤਾ ਕੀ ਕਰਿਆ ਕਰਾਂਗੇ, ਲਿਖਿਆ ਹੋਇਆ ਤਾਂ ਏਦਾਂ ਹੀ ਹੈਗਾ ਜੀ ਇਹ ਆਰਟੀਕਲ, ਬੋਲਣ ਲੱਗਿਆ ਫਿਰ ਹੁੰਦਾ ਕਿ ਤੁਸੀਂ ਮਤਲਬ ਏਦਾਂ ਕਿਵੇਂ ਕਰੋਗੇ, ਤੇ ਅੱਗੇ ਤੋਂ ਨਾ ਪਹਿਲਾਂ ਹੀ ਇਹਨੂੰ ਸ਼ੇਅਰ ਕਰ ਦਿਆ ਕਰਾਂਗੇ ਤਾਂ ਕਿ ਮਤਲਬ ਲਫ਼ਜ਼ਾਂ ਦਾ ਜਿਹੜਾ ਨਹੀਂ ਕਮਲ ਜੀ, ਤੁਸੀਂ ਸ਼ੇਅਰ ਵੀ ਕਰੋਗੇ
ਤੇ ਸਾਨੂੰ ਫੇਰ ਵੀ ਨਹੀਂ ਸਮਝ ਆਉਣਾ। ਨਹੀਂ ਸਰ, ਲਿਖਿਆ ਹੋਇਆ ਤਾਂ ਬ੍ਰੈਕਟਾਂ ਦੇ ਵਿੱਚ ਇਦਾਂ ਹੀ ਹੈ ਜੀ। ਅੱਛਾ ਮਤਲਬ ਅੱਛਾ, ਆਰਥਿਕ ਨੂੰ ਇਕਨੋਮਿਕ ਹੈ, ਚੇਤਨਤਾ ਨੂੰ ਕੌਨਸ਼ੀਅਸਨੈਸ ਮੈਂ ਹੈ, ਸਮਝ ਗਿਆ। ਸੈਲਫ ਆਪੇ ਨੂੰ ਸੈਲਫ ਹੈ, ਜੀ 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 ਬਿਲਕੁਲ। ਤੇ ਹਾਂ ਸਰ ਉਹ ਲਿਖਿਆ ਹੋਇਆ ਤਾਂ ਇਦਾਂ ਹੀ ਹੈ। ਹਾਂਜੀ, 2-3 ਜਗ੍ਹਾ ਤੁਹਾਨੂੰ ਦੱਸਿਆ ਵੀ ਸੀ। ਤੁਹਾਨੂੰ ਆਪਣੀ ਆਵਾਜ਼ 'ਚ ਰਿਕਾਰਡ ਕਰਨਾ ਪਏਗਾ। ਗੁਰਮੁਖੀ ਤੇ ਨਹੀਂ ਆਉਂਦੀ ਸਾਨੂੰ। ਨਹੀਂ ਸਰ ਆਉਂਦੀ ਤੇ ਹੈ ਵਾ, ਲੇਕਿਨ ਦੂਸਰੀ ਅਗਰ ਮੇਰੀ ਬੇਨਤੀ ਹੈ ਤੁਹਾਨੂੰ ਕਿ ਕੋਈ ਐਸਾ ਲੇਖ ਪੜੋ ਜਿਸ ਤਰ੍ਹਾਂ ਉਸ ਪਾਸੇ ਦੀ ਕਹਾਣੀ ਹੈ। ਹੁਣ ਸਾਂਝੀ ਖੇਤੀ ਜਿਹੜਾ ਉਹ ਅਸੀਂ ਤੇ ਕਹਾਣੀ ਪੜ੍ਹੀਏ ਤੇ ਫਿਰ ਤੁਹਾਡੀ ਗੱਲਬਾਤ ਸਮਝੀਏ, ਤੇ ਉਹ ਲੇਖ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਕੋਈ ਜਨਰਲ ਕਿਸਮ ਦਾ, ਕਿ ਇਸ ਵੇਲੇ ਕਿਸ ਕਿਸਮ ਦੀ ਕਹਾਣੀ ਲਿਖੀ ਜਾ ਰਹੀ ਹੈ, ਵੱਡੇ ਕਹਾਣੀਕਾਰ ਕਿਹੜੇ ਨੇ, ਜਾਂ ਇਸ ਤਰ੍ਹਾਂ ਦਾ ਜਿਹੜਾ ਸਾਡੇ ਲਈ ਜਨਰਲ ਅਸੀਂ ਜਨਰਲ ਵਾਸਤੇ ਹਾਂ ਕਿ ਉੱਥੇ ਕੀ ਲਿਖਿਆ ਜਾ ਰਿਹਾ ਹੈ, ਕਿਹੋ ਜਿਹੀ ਕਹਾਣੀ ਲਿਖੀ ਜਾ ਰਹੀ ਹੈ। ਠੀਕ ਹੈ ਸਰ, ਨੈਕਸਟ ਦੇ ਵਿੱਚ ਇਹ ਚੀਜ਼ ਆਪਾਂ ਕਰਾਂਗੇ ਕਿ ਕਹਾਣੀ ਨਵਾਂ ਕਹਾਣੀਕਾਰ ਅੱਜ ਕੱਲ੍ਹ ਕਿਹੜਾ ਉੱਭਰ ਰਿਹਾ ਹੈ। ਹਾਂ ਬਿਲਕੁਲ, ਸੋਸ਼ਲ ਇਸ਼ੂ ਜਿਹੜਾ ਹੋਵੇ ਜਿਹਦੀ ਜਾਣਕਾਰੀ ਇੱਧਰ ਵੀ ਪਹੁੰਚ ਜਾਏ ਕਿ ਹਾਂਜੀ ਕੈਸੇ ਨੇ ਇਸ ਤਰ੍ਹਾਂ ਦੀਆਂ। ਨਹੀਂ ਬਸ ਤੁਸੀਂ ਆਪਣੇ ਜ਼ਿਹਨ 'ਚ ਰੱਖੋ ਕਿ ਤੁਸੀਂ ਇੱਕ ਬਹੁਤ ਵੱਡੀ ਗਿਣਤੀ ਦੇ ਉਹਨਾਂ ਲੋਕਾਂ ਦੇ ਨਾਲ ਵੀ ਗੱਲ ਕਰ ਰਹੇ ਹੋ ਜਿਹੜੇ ਈਸਟ ਪੰਜਾਬ ਵਿੱਚ ਨਹੀਂ ਰਹਿੰਦੇ, ਜਿਨ੍ਹਾਂ ਨੂੰ ਉਹਦੀ ਐਕਸੈਸ ਨਹੀਂ ਹੈਗੀ, ਜਿਹੜੇ ਗੁਰਮੁਖੀ ਜਿਨ੍ਹਾਂ ਵਿੱਚੋਂ ਬਹੁਤ ਘੱਟ ਨੇ ਜਿਹੜੇ ਗੁਰਮੁਖੀ ਪੜ੍ਹਦੇ ਨੇ, ਤੇ ਹਿੰਦੀ ਸੰਸਕ੍ਰਿਤ ਤੇ ਬਿਲਕੁਲ ਨਹੀਂ ਪੜ੍ਹਦੇ। ਅਗਰ ਇਹਨੂੰ ਸਿਰਫ ਤੁਸੀਂ ਆਪਣੇ ਜ਼ਿਹਨ 'ਚ ਰੱਖ ਕੇ, ਨਹੀਂ ਸਰ ਹੋ ਗਿਆ ਜੀ, ਫੀਡ ਹੋ ਗਿਆ ਪੱਕਾ। ਡਾਕਟਰ ਸਾਹਿਬ ਜ਼ਿਹਨ 'ਚ ਨਹੀਂ, ਦਿਮਾਗ 'ਚ ਰੱਖ ਕੇ। ਡਾਕਟਰ ਸਾਹਿਬ ਹੈਲੋ, ਜ਼ਿਹਨ 'ਚ ਨਹੀਂ ਰੱਖਣਾ ਡਾਕਟਰ ਸਾਹਿਬ, ਦਿਮਾਗ 'ਚ ਰੱਖਣਾ। ਹੈਲੋ ਕੈਨ ਆਈ ਸੇ ਸਮਥਿੰਗ? ਇੱਕ ਮੈਂ ਕੁਝ ਦੋ ਲਫ਼ਜ਼ ਕਹਿ ਸਕਦੀ ਹਾਂ। ਪ੍ਰੋਬਲਮ ਇਹ ਹੁੰਦੀ ਆ ਕਿ ਯੂ ਹੈਵ ਟੂ ਸੀ ਕਿ ਤੁਹਾਡਾ ਆਡੀਅנס ਕੌਣ ਹੈ, ਅਸੀਂ ਕਿਹਦੇ ਲਈ ਲਿਖ ਰਹੇ ਹਾਂ। ਪ੍ਰੋਬਲਮ ਇਹ ਹੁਣ ਇੱਥੇ ਪਈ ਹੋਈ ਹੈ ਹਮੇਸ਼ਾ ਹੀ, ਸਾਰੇ ਦਵੇ ਥੋੜਾ ਬਹੁਤਾ ਜ਼ਿਆਦਾ ਮੈਨੂੰ ਇਹ ਪਾਲਾ ਪਿਆ ਹੈ ਕਿ ਜਿਹੜੇ ਲਹਿੰਦੇ ਪੰਜਾਬ ਵੱਲ ਦੇ ਨੇ ਉਹ ਲਹਿੰਦੇ ਪੰਜਾਬ ਵੱਲ ਦੀ ਉਹਦੇ ਲਈ ਲਿਖ ਰਹੇ ਨੇ, ਤੇ ਜਿਹੜੇ ਦੂਜੇ ਨੇ ਉਹ ਦੂਜੇ ਪਾਸੇ ਲਈ ਲਿਖ ਰਹੇ ਨੇ। ਸੋ ਦੈਟ ਇਜ਼ ਦ ਇਸ਼ੂ ਕਿ ਵੀ ਦੋਨੋਂ ਪੰਜਾਬਾਂ ਲਈ ਜਾਂ ਤੁਸੀਂ ਪੰਜਾਬੀ ਲਿਖਣੀ ਹੈ, ਸੋ ਦੈਟ ਬਿਕਮਸ ਏ ਵੈਰੀ ਬਿਗ ਇਸ਼ੂ ਕਿ ਤੁਸੀਂ ਮਤਲਬ ਕਿ ਕਿਸ ਤਰ੍ਹਾਂ ਲਿਖੋ। ਆਡੀਅנס ਦਾ ਥੋੜਾ ਬਹੁਤਾ ਜਜਮੈਂਟ। ਸੋ ਮੈਨੂੰ ਲੱਗਦਾ ਹੈ ਕਿ ਜਿਹੜੇ ਆਪਾਂ ਨੂੰ ਕਰਨਾ ਚਾਹੀਦਾ ਨਾ ਥੋੜਾ ਜਿਹਾ ਇਹਨੂੰ ਇਹ ਕਿ ਵੀ ਸਟਾਰਟ ਰਾਈਟਿੰਗ ਫॉर ਐਵਰੀਬਾਡੀ, ਜਿਹੜਾ ਕਿ ਸਾਰਿਆਂ ਦੀ ਸਾਂਝਾ ਹੋਵੇ। ਕਿਉਂਕਿ ਹੁਣ ਮੈਂ ਦੇਖਦੀ ਹਾਂ ਜਿਹੜੀ ਸਾਡੀ ਅਸੀਂ ਵੀ ਜੁਆਇੰਟ ਕਲਾਸ ਜਿਹੜਾ ਹੈਗੀ ਸੀਗੀ ਆਪਣੀ ਕ੍ਰੀਏਟਿਵ ਰਾਈਟਿੰਗ ਦੀ ਕਲਾਸ, ਸਾਰੇ ਆਪਣੀ ਆਪਣੀ ਕਹਾਣੀਆਂ ਲਿਖ ਰਹੇ ਸਨ। ਔਰ ਪ੍ਰੋਬਲਮ ਇਹ ਹੋ ਰਹੀ ਸੀ ਕਿ ਜਿਹੜੇ ਸੀਗੇ ਲਹਿੰਦੇ ਪੰਜਾਬ ਵੱਲ ਭਾਵੇਂ ਉਹ ਕਿੱਥੇ ਵੀ ਰਹਿ ਰਹੇ ਨੇ, ਉਹ ਉਧਰ ਦੀਆਂ ਗੱਲਾਂ, ਉਧਰ ਦੀ ਸਾਰੀ ਗੱਲਬਾਤ ਪਰ ਉਧਰ ਲਈ ਲਿਖ ਰਹੇ ਸੀ, ਉਹ ਜਿਹੜੇ ਕਿ ਸਾਡੇ ਵਰਗਿਆਂ ਨੂੰ ਮਤਲਬ ਕਿ ਨਹੀਂ ਸੀ ਸਮਝ ਆਉਂਦੀ। ਐਂਡ ਪ੍ਰੋਬੇਬਲੀ ਜਿਹੜੇ ਕਿ ਚੜ੍ਹਦੇ ਪੰਜਾਬ ਵੱਲ ਸੀ ਉਹਨਾਂ ਵੱਲ ਹੀ ਲਿਖ, ਮਤਲਬ ਕਿ ਉਹਨਾਂ ਵੱਲ ਲਿਖ ਰਹੇ ਸੀ। ਸੋ ਇਟਸ ਵੈਰੀ ਡਿਫਿਕਲਟ ਟੂ ਕਮ ਟੂ ਏ ਮਿਡਲ ਗਰਾਊਂਡ। ਸੋ ਇਹ ਸਭ ਤੋਂ ਵੱਡਾ, ਸਾਰੇ ਤੁਸੀਂ ਤਾਂ ਬਹੁਤ ਵੱਡੇ ਵੱਡੇ ਲਿਖਾਰੀ ਹੋ, ਤੁਹਾਡਾ ਸਭ ਲਈ ਇੱਕੋ ਹੀ ਦਿਸ ਇਜ਼ ਦਾ ਮਸਲਾ ਕਿ ਯੂ ਆਲ ਹੈਵ ਟੂ ਸਟਾਰਟ ਥਿੰਕਿੰਗ ਮੋਰ ਅਬਾਊਟ ਵਨ ਪੰਜਾਬ, ਕਿ ਅਸੀਂ ਸਾਰਿਆਂ ਲਈ ਲਿਖ ਰਹੇ ਹਾਂ। ਸਪੈਸ਼ਲੀ ਜਦ ਇੱਕ ਸਾਡੀ ਫਰੈਂਡ ਨੇ ਸਟੋਰੀ ਲਿਖੀ, ਉਹਨੇ ਲਿਖਿਆ ਕਿ ਕਿੱਦਾਂ ਥੋੜੀ ਜਿਹੀ ਮਜ਼ਹਬੀ ਉਹਦੇ ਉੱਤੇ ਦੱਸਿਆ। ਉਹ ਸਾਨੂੰ, ਹਾਲਾਂਕਿ ਸਾਨੂੰ ਕਾਫੀ ਪਤਾ ਮੈਨੂੰ ਲਹਿੰਦੇ ਪੰਜਾਬ ਵੱਲ, ਬਟ ਮੈਨੂੰ ਵੀ ਨਹੀਂ ਸਮਝ ਆਈ। ਮੈਨੂੰ ਆਈ ਹੈਵ ਟੂ ਗੋ ਬੈਕ ਟੂ ਮਾਈ ਗੂਗਲ, ਤੇ ਇਹ ਉਹ ਤਾਂ ਕਹਾਣੀ ਦਾ ਸਵਾਦ ਜਾਂਦਾ ਰਹਿੰਦਾ। ਜਦ ਤੁਸੀਂ 10 ਵਾਰਾਂ ਗੂਗਲ 'ਚ ਜਾਓ ਤੇ ਤੁਸੀਂ 10 ਵਾਰਾਂ ਖੋਲ ਕੇ ਕਿਸੇ ਚੀਜ਼ ਦਾ ਮਤਲਬ ਕੱਢੋ। ਸੋ ਇੱਕ ਤੇ ਸੌਖੀ ਪੰਜਾਬੀ, ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਕੋਈ ਕਹਾਣੀ ਦੇ ਵਿੱਚ ਬਹੁਤ ਹੀ ਕੋਈ ਵੱਡੇ ਵੱਡੇ ਅਲਫਾਜ਼ ਹੋਣ ਉਹੀ ਵਧੀਆ ਹੁੰਦੀ। ਸਿੰਪਲ ਕਹਾਣੀ ਲਿਖਣੀ ਬਹੁਤ ਮੁਸ਼ਕਿਲ ਹੈ। ਖੈਰ ਜ਼ੁਬੈਰ ਸਰ ਨੂੰ ਤੇ ਮੇਰੀ ਕੋਈ ਕਹਾਣੀ ਪਸੰਦ ਹੀ ਨਹੀਂ ਆਉਂਦੀ, ਸੋ ਉਹਨਾਂ ਨੇ ਕੀ ਆਖਣਾ। ਇਹ ਸਮੀਨਾ ਜੀ ਤੁਹਾਡੇ ਕਰਕੇ ਆਈ ਹਾਂ ਮੈਂ ਸਿਰਫ ਅੱਜ ਨਹੀਂ ਤੁਹਾਡੀ ਮੈਂ ਬਹੁਤ ਜ਼ਿਆਦਾ ਅਪਸੈਟ ਹਾਂ। ਹਾਂ ਨਹੀਂ ਬੀਬਾ ਜੀ, ਤੁਹਾਡੀ ਜਿਹੜੀ ਕਹਾਣੀ ਹੈ, ਤੁਹਾਡੀ ਕਹਾਣੀ ਜਿਹੜੀ ਹੈ ਉਹ ਤੇ ਦੋਨਾਂ ਪਾਸਿਆਂ ਲਈ ਹੈ, ਉਹਦੇ 'ਚ ਕੋਈ ਮੈਨੂੰ ਐਸੀ ਡਿਫਿਕਲਟੀ ਨਹੀਂ ਲੱਗੀ। ਕੋਸ਼ਿਸ਼ ਤਾਂ ਮੈਂ ਹੀ ਕਰਦੀ ਹਾਂ ਨਾ ਜੀ, ਦੈਟ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਪ੍ਰੋਬਲਮ ਹੈ, ਸੋ ਮੈਂ ਕੋਸ਼ਿਸ਼ ਕਰਦੀ ਹਾਂ। ਨਹੀਂ ਜ਼ੁਬੈਰ ਸਰ ਇਹ ਮਸਲਾ ਕਹਾਣੀਆਂ ਵਿੱਚ ਨਹੀਂ ਹੈ, ਇਹ ਮਸਲਾ ਹੈਗਾ ਜਿਹੜਾ ਉਹ ਕ੍ਰਿਟਿਸਿਜ਼ਮ ਦੀ ਔਰ ਫਿਲੋਸੋਫੀਕਲ ਲੈਂਗੁਏਜ। ਮੇਰਾ ਜਿਹੜਾ ਪਰਸਨਲ ਵਿਊ ਹੈਗਾ ਉਹ ਇਹ ਹੈਗਾ ਕਿ ਤੁਸੀਂ ਪੰਜਾਬੀ ਤੋਂ ਟਰਮੀਨੋਲੋਜੀ ਬਣਾਓ, ਜਿਹੜਾ ਓਰੀਜਨਲ ਲਫ਼ਜ਼ ਹੈ ਉਹ ਤੁਸੀਂ ਪੰਜਾਬੀ ਤੋਂ ਲਓ। ਬੇਸ਼ੱਕ ਉਹ ਸ਼ੁਰੂ 'ਚ ਓਪਰਾ ਵੀ ਲੱਗੇ,
ਲੇਕਿਨ ਉਹ ਅਖੀਰ ਜਿਹੜਾ ਹੈ ਉਹ ਵਰਤੋਂ ਵਿੱਚ ਆ ਜਾਏਗਾ। ਤੇ ਉਹਦੀ ਬਜਾਏ ਇਸਦੇ ਕਿ ਤੁਸੀਂ ਅਰਬੀ ਫਾਰਸੀ ਸੰਸਕ੍ਰਿਤ ਚੋਂ ਲਫ਼ਜ਼ ਲਓ, ਤੁਸੀਂ ਪੰਜਾਬੀ ਦਾ ਹੀ ਆਪਣਾ ਲਫ਼ਜ਼ ਲੈ ਕੇ ਉਹਨੂੰ ਵਰਤ ਸਕਦੇ ਹੋ। ਦੇਖੋ, ਤੁਸੀਂ ਕਦੀ ਗੌਰ ਕੀਤਾ ਹੈ ਕਿ ਜਿਹੜੀ ਇੰਗਲਿਸ਼ ਦੇ ਵਿੱਚ ਟੈਕਨੀਕਲ ਟਰਮੀਨੋਲੋਜੀ ਹੈ ਉਹ ਗ੍ਰੀਕ ਔਰ ਲੈਟਨ ਤੋਂ ਆਈ ਹੈ ਲਈ ਹੈ। ਤੁਸੀਂ ਕਦੀ ਉਸ ਟਰਮੀਨੋਲੋਜੀ ਦੇ ਗ੍ਰੀਕ ਔਰ ਲੈਟਨ ਐਗਜ਼ੈਕਟ ਲਿਟਲ ਮਤਲਬ ਦੇਖੋ, ਕਦੀ ਤੁਸੀਂ ਹੈਰਾਨ ਹੋ ਜਾਓਗੇ ਕਿ ਉਹਦੇ ਲਿਟਲ ਮਤਲਬ ਨੇ ਜਿਹੜੇ ਉਹ ਇੰਨੇ ਆਮ ਨੇ, ਇੰਨੀਆਂ ਆਮ ਚੀਜ਼ਾਂ ਨੇ ਕਿ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿਵੇਂ ਉਸ ਤੋਂ ਇਹ ਟਰਮੀਨੋਲੋਜੀ ਬਣੀ। ਅਸੀਂ ਜਦੋਂ ਪੰਜਾਬੀ ਵਿੱਚ ਲਿਖਨੇ ਆ ਤਾਂ ਅਸੀਂ ਸ਼ਰਮਾਉਂਦੇ ਆ ਕਿ ਅਸੀਂ ਜਿਹੜੀ ਪੰਜਾਬੀ ਜਿਹੜੀ ਸਾਡੀ ਹੈ ਉਹਦੇ ਤੋਂ ਅਸੀਂ ਟਰਮੀਨੋਲੋਜੀ ਕਿਵੇਂ ਬਣਾਈਏ। ਮੇਰਾ ਤੇ ਆਪਣਾ ਪ੍ਰੈਕਟਿਸ ਇਹ ਹੈਗੀ ਹੈ ਕਿ ਮੈਂ ਜਿਹੜਾ ਲਿਖ ਰਿਹਾ ਉਹਦੇ ਵਿੱਚ ਮੈਂ ਟਰਮੀਨੋਲੋਜੀ ਜਿਹੜੀ ਹੈ ਪੰਜਾਬੀ ਓਰੀਜਨ ਦੇ ਲਫ਼ਜ਼ ਤੋਂ ਕੋਸ਼ਿਸ਼ ਕਰਨਾ ਹੈ ਕਿ ਬਣਾਵਾਂ। ਹਜ਼ੂਰ ਸਾਹਿਬ, ਛੋਟੀ ਮੈਂ ਤੁਹਾਡੀ ਗੱਲ ਦਾ ਇਸ ਵੇਲੇ ਸਭ ਤੋਂ ਜਿਹੜਾ ਸਾਂਝਾ ਪੰਜਾਬ ਹੈ ਉਹਦਾ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਸ਼ੇਅਰ ਹੋ ਰਹੀ ਹੈ ਉਹ ਗਾਣੇ ਹੈਗੇ ਨੇ। ਇਹ ਹੁਣ ਸੁਖਵਿੰਦਰ ਸਿੱਧੂ ਜੀ ਇੱਥੇ ਬੈਠੇ ਨੇ ਸਾਡੇ ਕੋਲ, ਕ੍ਰੀਏਟਿਵ ਰਾਈਟਿੰਗ ਦੀ ਕਲਾਸ ਸਨ। ਇਹਨਾਂ ਨੇ ਕੱਲ ਇੱਕ ਗਾਣਾ ਸੁਣਾਇਆ, ਬੀਬਾ ਜੀ ਨੇ ਵੀ ਸੁਣਿਆ। ਉਹ ਗਾਣਾ ਸੀ ਅਸੀਂ ਹੁਣ ਕੀ ਲਿਖੀਏ। ਮੈਂ 4-5 ਦਫਾ ਗਾਣਾ ਸੁਣਿਆ, ਮੈਨੂੰ ਬੜਾ ਪਸੰਦ ਆਇਆ। ਮੈਨੂੰ ਵੀ ਬੜਾ ਸੁਣਾਇਆ। ਇੱਕ ਅੱਖਰ ਐਸਾ ਨਹੀਂ ਹੈ ਉਹਦੇ ਵਿੱਚ ਜਿਹੜਾ ਮੈਂ ਨਾ ਸੁਣਿਆ। ਇਹੋ ਤੇ ਗੱਲ ਹੈ, ਮੇਰੇ ਲਈ ਓਪਰਾ ਹੋਵੇ। ਨਹੀਂ, ਇਹੋ ਤੇ ਯਾਰ ਦਿਆਲ ਸਿੰਘ ਦੀ ਨਾਵਲ ਪੜ੍ਹੋ ਜਾਂ ਦਿਆਲ ਸਿੰਘ ਦੀ ਕਹਾਣੀਆਂ ਪੜ੍ਹੋ, ਉਹਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਮਤਲਬ ਇਹ ਹੈ ਕਿ ਮੈਂ ਤੇ ਤੁਹਾਨੂੰ ਪਤਾ ਨਾ ਕਿੰਨੀਆਂ ਕਿਤਾਬਾਂ ਨੂੰ ਛਾਪਿਆ ਹੈ ਸ਼ਾਹਮੁਖੀ ਦੇ ਵਿੱਚ, ਲਿਪੀ ਵਿੱਚ ਉਹਦਾ ਅੰਤਰ ਕਰਕੇ। ਤੇ ਮਤਲਬ ਇਹ ਹੈ ਕਿ ਇਹ ਦੋਵੇਂ ਪਾਸੇ ਮਸਲਾ ਹੈ, ਇੱਕ ਪਾਸੇ ਦਾ ਮਸਲਾ ਨਹੀਂ ਹੈ। ਇੱਧਰ ਆਰਾਮ ਦੇ ਨਾਲ ਅਰਬੀ ਫਾਰਸੀ ਟਰਮੀਨੋਲੋਜੀ ਲੈ ਆਉਂਦੇ ਨੇ, ਉਧਰ ਸੰਸਕ੍ਰਿਤ ਲੈ ਆਉਂਦੇ ਨੇ। ਮੇਰਾ ਆਪਣਾ ਇਹ ਖਿਆਲ ਹੈ ਕਿ ਵਕਤ ਆ ਗਿਆ ਹੈ ਕਿ ਅਸੀਂ ਪੰਜਾਬੀ ਵਿੱਚੋਂ ਸਮਝ ਕੇ ਟਰਮੀਨੋਲੋਜੀ ਬਣਾਈਏ। ਔਰ ਜਿਹੜੀ ਸਾਡੇ ਕੋਲ ਨਹੀਂ ਬਣਦੀ, ਜਿਹੜੀ ਫਰਜ਼ ਕਰੋ ਟਰਮੀਨੋਲੋਜੀ ਸਾਡੇ ਕੋਲ ਨਹੀਂ ਬਣਦੀ, ਉਹਦੇ ਲਈ ਬਿਹਤਰ ਇਹ ਹੈ ਕਿ ਤੁਸੀਂ ਅੰਗਰੇਜ਼ੀ ਦੀ ਟਰਮੀਨੋਲੋਜੀ ਯੂਜ਼ ਕਰ ਲਓ, ਕਿਉਂਕਿ ਉਹ ਸਾਰਿਆਂ ਨੂੰ ਪਤਾ ਹੈ, ਬਜਾਏ ਇਸਦੇ ਕਿ ਤੁਸੀਂ ਉਹਦਾ ਐਗਜ਼ੈਕਟ ਸੰਸਕ੍ਰਿਤ ਔਰ ਐਗਜ਼ੈਕਟ ਉਹਦਾ ਜਿਹੜਾ ਹੈ ਉਹ ਫਾਰਸੀ ਅਰਬੀ ਤਰਜਮਾ ਲੱਭੋ। ਮਤਲਬ ਇਹ ਹੈ ਕਿ ਜੇ ਤੁਸੀਂ ਰੇਡੀਓ, ਟੈਲੀਵਿਜ਼ਨ, ਟ੍ਰੇਨ, ਇਹਨੂੰ ਤੁਸੀਂ ਆਪਣਾ ਪੰਜਾਬੀ ਵਿੱਚ ਵੀ ਇਸਤੇਮਾਲ ਕਰ ਲਓ ਤੇ ਹਰ ਇੱਕ ਨੂੰ ਪਤਾ ਟ੍ਰੇਨ ਕੀ ਹੁੰਦੀ ਹੈ, ਹਰ ਇੱਕ ਨੂੰ ਪਤਾ ਟੀਵੀ ਕੀ ਹੁੰਦਾ ਹੈ। ਮਤਲਬ ਲਫ਼ਜ਼ ਜਿਹੜੇ ਨੇ ਉਹ ਕੁਛ ਵੀ ਨਹੀਂ ਹੈਗੇ ਸਿਵਾਏ ਇੱਕ ਇਸ਼ਾਰੇ। ਹਾਂ, ਬਿਲਕੁਲ ਸਹੀ ਹੈ ਡਾਕਟਰ ਸਾਹਿਬ ਤੁਹਾਡੀ ਗੱਲ। ਸੌਰੀ ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ, ਇੱਕ ਜਿਵੇਂ ਪੰਜਾਬ ਚ ਮੈਂ ਦੇਖਦਾ, ਮੈਂ ਬੇਸਿਕਲੀ ਨੇੜੇ ਹੀ ਰਹਿੰਦਾ ਪੰਜਾਬ ਦੇ, ਹਰਿਆਣੇ ਚ ਰਹਿੰਦਾ। ਪੰਜਾਬ ਵਿੱਚ ਸ਼ਹਿਰਾਂ ਚ ਜਿਹੜਾ ਸ਼ਹਿਰੀ ਵਰਗ ਹੈ, ਜਿਹੜੀ ਸ਼ਹਿਰੀ ਕਲਾਸ ਹੈ, ਉਹ ਹਿੰਦੀ ਯੂਜ਼ ਕਰਦੀ ਹੈ। ਉਹ ਜਿਹੜਾ ਨੌਨ ਸਿੱਖ ਹੈ ਉਹ ਹਿੰਦੀ ਯੂਜ਼ ਕਰਦਾ ਹੈ, ਅੰਗਰੇਜ਼ੀ ਯੂਜ਼ ਕਰਦਾ ਹੈ। ਤੇ ਸ਼ਬਦਾਂ ਦਾ ਤੁਹਾਡੀ ਗੱਲ ਸਹੀ ਹੈ ਵੀ ਕੋਈ ਸ਼ਬਦ ਹੈ ਕਿਸੇ ਚੀਜ਼ ਨੂੰ ਡਿਸਕ੍ਰਾਈਬ ਕਰਨ ਵਾਸਤੇ, ਇਹ ਤੋਂ ਉੱਪਰ ਤਾਂ ਕੁਛ ਨਹੀਂ। ਜਿਵੇਂ ਆਪਣਾ ਪੰਜਾਬੀ ਦਾ ਇੱਕ ਸ਼ਬਦ ਹੈ ਸ਼ੱਕਰ, ਸ਼ੱਕਰ ਹੈ ਨਾ, ਸ਼ੱਕਰ ਤੋਂ ਜੱਕਰ ਬਣਿਆ, ਜਿਹੜਾ ਜਰਮਨੀ ਦਾ ਜੱਕਰ ਹੈ, ਜੱਕਰ ਤੋਂ ਸ਼ੂਗਰ ਬਣਿਆ। ਵੀ ਸ਼ਬਦ ਹੀ ਹੈ, ਉਹਨੂੰ ਅਗਰ ਜਰਮਨੀ ਚ ਕਹੋਗੇ ਉਹ ਮਿਲਦਾ ਜੁਲਦਾ ਹੀ ਹੈ। ਵੀ ਐਵੇਂ ਇਸੇ ਤਰੀਕੇ ਨਾਲ ਸ਼ਬਦ ਬਣਦੇ ਨੇ। ਜਿਵੇਂ ਤੁਸੀਂ ਦਵੰਦਾਤਮਕ ਕਿਹਾ ਸੀ, ਦਵੰਦਾਤਮਕ ਦੀ ਜਗ੍ਹਾ ਟਕਰਾਵਾਂ ਕਿਹਾ ਜਾ ਸਕਦਾ, ਟਕਰਾਵਾਂ ਢੰਗ। ਦਵੰਦਾਤਮਕ ਨੂੰ ਆਪਾਂ ਟਕਰਾਵਾਂ ਕਹਿ ਦਈਏ। ਦਵੰਦਾਤਮਕ ਇਹ ਸੰਸਕ੍ਰਿਤ ਦਾ ਸ਼ਬਦ ਹੈ। ਅਸੀਂ ਹਰਿਆਣੇ ਚ ਰਹਿੰਦੇ ਹਾਂ, ਜਿਹੜੇ ਯੂਪੀ ਵਾਲੇ ਸਾਨੂੰ ਵੀ ਕਹਿ ਦਿੰਦੇ ਨੇ ਯਾਰ ਤੁਹਾਨੂੰ ਹਿੰਦੀ ਨਹੀਂ ਬੋਲਣੀ ਆਉਂਦੀ। ਅਸੀਂ ਸਕੂਲ ਕਹਿੰਦੇ ਆ, ਉਹ ਕਹਿੰਦੇ ਨੇ ਸਕੂਲ। ਉਹਨਾਂ ਦੀ ਹਿੰਦੀ ਬੜੀ ਖਤਰਨਾਕ ਹੁੰਦੀ ਹੈ। ਉਹ ਅਸੀਂ ਕਹਿੰਦੇ ਆਫਿਸ, ਉਹ ਕਹਿੰਦੇ ਨੇ ਕਾਰਯਾਲय। ਅਸੀਂ ਕਹਿੰਦੇ ਆ ਜ਼ਿਲ੍ਹਾ, ਉਹ ਕਹਿੰਦੇ ਨੇ ਜਨਪਦ।
ਵੀ ਉਹ ਲੈਂਗੁਏਜ ਬਨਾਵਟੀ ਹੈ ਹਿੰਦੀ। ਮੇਰਾ ਵੀ ਇਹ ਮੰਨਣਾ ਵੀ ਹਿੰਦੀ, ਮੈਂ ਲਗਭਗ ਕਾਫੀ ਹਿੰਦੀ ਵਾਲਾ ਏਰੀਆ ਵੀ ਘੁੰਮਿਆ, ਵੀ ਉਹ ਹਿੰਦੀ ਕਿਤੇ ਨਹੀਂ ਬੋਲੀ ਜਾਂਦੀ ਜਿਹੜੀ ਉਹ ਕਿਤਾਬਾਂ 'ਚ ਹੁੰਦੀ ਹੈ। ਉਹ ਸਿਰਫ ਸ਼ਹਿਰਾਂ ਦੀ, ਉਹ ਥੋਪੀ ਗਈ ਹੈ। ਦੈਟ ਇਜ਼ ਨੋਟ ਲੈਂਗੁਏਜ ਆਫ ਮਾਸ, ਉਹ ਥੋਪੀ ਗਈ ਹੈ ਲੈਂਗੁਏਜ। ਉਹ ਜ਼ਬਰਦਸਤੀ ਸੰਸਕ੍ਰਿਤ ਉਹਦੇ ਘੁਸਾ ਕੇ ਉਹ ਬਣਾਤਾ, ਪੜ੍ਹੇ ਨਾ ਕੁਝ ਸਮਝ ਆਉਂਦਾ। ਮੈਂ ਕੁਝ ਕਰਾਂ, ਜਿਹੜੀ ਯੂਪੀ ਦੀ ਫੋਕ ਲੈਂਗੁਏਜ ਹੈ, ਜਿਹੜੀ ਯੂਪੀ ਦੀ ਫੋਕ ਲੈਂਗੁਏਜ ਹੈ, ਉਹ ਤੇ ਬਹੁਤ ਪੰਜਾਬੀ ਦੇ ਨੇੜੇ ਹੈ। ਹਾਂ ਬਿਲਕੁਲ ਬਿਲकुल। अच्छा, गुरदास जी बेचारे, गुरदास जी बहुत देर तो कुछ कहने की कोशिश कर रहे थे। प्रकाश भट्ट से भी करना चाहता हूं। उन्होंने कोई बोलने नहीं दे रहा। मैं समीना की इजाजत तो बगैर तो नहीं बोल सकता ना। नहीं बोलो बोलो जी। अच्छा, नहीं मैं कह रहा कि जड़ा इंडिया वाले पासे जड़ा मामला ते साडे वाले पासे भी होई है। मसलन असीं कराची जाइए ते स्टेशन लिखिया हुंदा है, लाहौर च असीं स्टेशन कहने आ, उत्ते अलिफ लगा हुंदा है। और गल मंजूर साहब वाली है कि जिन्नी देर तक असीं एक दूजे दे नाल मुकालमा नहीं करने आ, उन्नी देर तक जड़ी असीं कह लो कॉमन जबान है पंजाबी, क्योंकि सानू प्रॉब्लम तो होंदा एक दूजे नूं पढ़न लई भी ते समझन लई भी। गो असीं कहने आ पंजाबी, और अज दा इशू है, सानू इहदे ते गल करनी चाहिए और खुल के गल करनी चाहिए है। ते मेरा ख्याल है कि कोरोना की वजह नाल एक आसान साडे ते होया है कि जूम आ गया है। जूम दे नाल असीं दोनों पंजाबां च इंटरैक्शन साडा वधिया है। ते यह एक सिलसिला इहदे च उम्मीद है कि असीं कोई चंगी चीज़ कढ लांगे, क्योंकि जिवें जिवें असीं एक दूजे नाल मुकालमा करांगे ते एक दूजे को सिखांगे। असीं साडे ते उर्दू फारसी का बहुत असर है जी। उत्थे उन्हां दियां जिवें साडे मुख्तलिफ वजूहात ने, मुहर्रकात ने, क्यों ने उर्दू का साडे ते फारसी दा मैं हमेशा ਜਿਹੜੇ ਲਫ਼ਜ਼ ਮੇਰੇ ਲਈ ਨਵੇਂ ਹੁੰਦੇ ਨੇ ਨਾ, ਮੈਂ ਉਹ ਲਿਖਦੀ ਆ ਉਹਨਾਂ ਨੂੰ, ਤੇ ਫਿਰ ਉਹਨਾਂ ਨੂੰ ਰੱਟਾ ਮਾਰ ਕੇ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੀ। ਦੇਖੋ ਇਹ ਤੁਸੀਂ ਬੋਲਿਆ ਵਜੂਹਾਤ, ਮੁਕਾਲਮਾਤ ਵਾਸਤੇ ਕਾਰਨਾਮਾਤ, ਵਜੂਹਾਤ। ਹਾਂਜੀ, ਤੇ ਤੁਸੀਂ ਕਾਰਨਾਂ ਵਾਸਤੇ ਵਜੂਹਾਤ ਦਾ ਲਫ਼ਜ਼ ਬੋਲਿਆ। ਇੱਕ ਗੱਲ ਤੁਹਾਨੂੰ ਸਾਰਿਆਂ ਨੂੰ मंजूर साहब साडे ते असर ते है वे, असीं कहिए कि नहीं है वे असर। मतलब ये है कि सानू दिलों कोशिश करनी चाहिए है कि जद असीं बोलीए या लिखीए ते साडे दिमाग दे विच वो बंदा भी होवे जिहड़ा जलंधर बैठा है ते जिहड़ा पिंडी बैठा है। ते अगर ये दिलों मान लो तो फिर शायद कुछ बेहतर हो जाए। ਗੁਰਦਾਸ ਜੀ ਗੱਲ ਕਰ ਲੈਣ, ਗੁਰਦਾਸ ਜੀ ਗੱਲ ਕਰ ਲੈਣ। ਇੱਕ ਸੈਕਿੰਡ ਗੁਰਦਾਸ ਜੀ, 1 ਸੈਕਿੰਡ। ਇਹ ਤੁਹਾਨੂੰ ਸਾਰਿਆਂ ਨੂੰ ਹੋਮਵਰਕ ਹੈ ਕਿ ਤੁਸੀਂ ਘਰ ਜਾ ਕੇ ਆਪਣੀ ਗੱਲਾਂ ਜਿਹੜੀਆਂ ਤੁਸੀਂ ਸਾਰਿਆਂ ਨੇ ਕੀਤੀਆਂ ਉਹਦੇ ਵਿੱਚੋਂ ਅਸੀਂ ਮਤਲਬ ਕਿ ਜਾਂ ਜਿਹੜੀ ਉਰਦੂ ਦੇ ਵਰਡਸ ਨੇ ਉਹ ਵੇਖੋ ਕਿੰਨੇ ਯੂਜ਼ ਕੀਤੇ, ਤੇ ਜਿਹੜੇ ਹੈਗੇ ਨੇ ਸੰਸਕ੍ਰਿਤ ਦੇ ਉਹ ਵੇਖੋ। ਅੱਜ ਦਾ ਹੋਮਵਰਕ ਸਾਰੇ ਬੱਚੇ ਲਈ। ਬੀਬਾ ਜੀ ਐਸੀ ਵਜ੍ਹਾ ਨਾਲ ਤੁਹਾਨੂੰ ਅੰਦਰ ਨਹੀਂ ਆਉਂਦੇ। ਗੁਰਦਾਸ ਜੀ ਗੱਲ ਕਰੋ ਤੁਸੀਂ। ਮੇਰੀ ਸਰ ਇੱਕੋ ਹੀ ਗੱਲ ਹੈ, ਮੈਂ ਸਾਰੇ ਨਾਲ ਸਹਿਮਤ ਹਾਂ, ਪਰ ਤੁਸੀਂ ਥੋੜਾ ਜਿਹਾ ਡਾਇਸਪੋਰੇ ਜਿਹੜੇ ਪੰਜਾਬੀ ਅਸੀਂ ਬਾਹਰ ਜੰਮ ਪਲੇ ਹਨ, ਸਾਡੇ ਲਈ ਵੀ ਭਾਵੇਂ ਸਾਡਾ ਪਿਛੋਕੜ ਚੜ੍ਹਦੇ ਪੰਜਾਬ 'ਚ ਆ, ਮੈਨੂੰ ਪੂਰੀ ਤਰ੍ਹਾਂ ਪੰਜਾਬੀ ਸਮਝ ਨਹੀਂ ਆਉਂਦੀ। ਜਿਹੜੀ ਪੰਜਾਬੀ ਚੜ੍ਹਦੇ ਪੰਜਾਬ 'ਚ ਬੋਲ ਰਹੇ, ਚਾਹੇ ਮੇਰੇ ਰਿਸ਼ਤੇਦਾਰ ਬੋਲ ਰਹੇ ਹਨ, ਉਹ ਹੁਣ ਫਰਕ ਪੈ ਗਿਆ, ਕਹਿਣ ਦਾ ਫਰਕ ਪੈ ਗਿਆ ਜੋ ਚੜ੍ਹਦੇ ਲਹਿੰਦੇ ਤੇ ਡਾਇਸਪੋਰੇ ਦੇ। ਤੇ ਅੱਜ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਮੈਂ ਸਹਿਮਤ ਕਰਦਾ ਵੀ ਆਪਾਂ ਨੂੰ ਪੰਜਾਬੀ ਚੋਂ ਲਫ਼ਜ਼ ਕੱਢਣੇ ਚਾਹੀਦੇ ਆ ਗਾਂ ਤੋਰਨ ਨੂੰ। ਤੇ ਇਹ ਸਿਰਫ ਮੈਂ ਜਦ A ਲੈਵਲ ਵੀ ਕਰਦੇ ਸੀ ਕਾਲਜ 'ਚ, ਉਦੋਂ ਵੀ ਮੈਂ ਇਹੀ ਕਹਿੰਦਾ ਸੀ ਅੱਜ ਤੋਂ 30 ਸਾਲ ਪਹਿਲਾਂ ਕਿ ਸੰਸਕ੍ਰਿਤ ਵੱਲ ਨਾ ਜਾਈਏ, ਆਪਾਂ ਆਪਣੇ ਪੰਜਾਬੀ ਤੋਂ 2 ਲਫ਼ਜ਼ ਬਣਾ ਸਕਦੇ ਹਾਂ ਤੇ ਉਹਦੇ ਨਾਲ ਇੱਕ ਨਵਾਂ ਹੋ ਸਕਦਾ। ਜਿੱਦਾਂ ਰਵਿੰਦਰ ਟੈਗੋਰ ਨੇ ਸ਼ੁਰੂ ਕੀਤੇ ਸੀ, ਕਈ ਲਫ਼ਜ਼ ਉਹਨੇ ਆਪਣੇ ਆਪ ਹੀ ਬਣਾ ਲਏ ਸੀਗੇ ਬੰਗਾਲੀ 'ਚ। ਤੇ ਜੋ ਕੁ ਤੁਸੀਂ ਅੱਜ ਕਹਿ ਰਹੇ ਹੋ ਵੈਰੀ ਫਾਇਦੇਮੰਦ ਆ ਸਾਰਿਆਂ ਲਈ। ਤੇ ਆਪਾਂ ਜੇ ਇਕੱਠੇ ਹੋ ਕੇ ਗੱਲ ਕਰ ਜਿਹੜੀ ਕੀਤੀ ਅੱਜ ਨਾ, ਇਹ ਤਾਂ ਆਪਾਂ ਗਾਂ ਤਰੱਕੀ ਵੀ ਲੈ ਸਕਦੇ ਹਾਂ। ਬਸ ਮੇਰਾ ਇੰਨਾ ਹੀ ਸੀਗਾ। ਇਹ ਮੈਂ ਰਿਕਾਰਡਿੰਗ ਨੂੰ ਰੋਕ ਦਿਆਂ? ਠੀਕ ਹੈ, ਹਾਂਜੀ ਤੁਸੀਂ ਰਿਕਾਰਡਿੰਗ ਰੋਕ ਦਿਓ ਹੁਣ। ਤੁਸੀਂ ਸਮੀਨਾ ਜੀ ਕਹਿ ਲਓ ਆਖਰ ਦੇ ਜੋ ਕਹਿੰਦੇ ਹੋ। ਅੱਛਾ, ਹਾਂਜੀ ਮੈਂ ਆਪਣੇ ਸਾਰੇ ਗੱਲ ਕਰਨੀ, ਇੱਕ ਗੱਲ। ਚਲੋ ਕਰ ਲਓ ਛੇਤੀ। ਇਹ ਸਾਰੇ ਦੋਸਤਾਂ ਦੀ ਜਿਹੜੀ ਗੱਲ ਹੋਈ ਹੈ, ਮਿੱਤਰਾਂ ਨੇ ਗੱਲ ਕੀਤੀ ਹੈ। ਅੱਛਾ, ਇਹਦੇ 'ਚ ਮੈਂ ਵੈਸੇ
ਐਪਰੀਸ਼ੀਏਟ ਕਰਾਂਗਾ ਫਿਰ ਜਿਹੜੇ ਚੜ੍ਹਦੇ ਪੰਜਾਬ 'ਚ ਲੋਕੀ ਫਿਲਮ ਲੇਖਕ ਨੇ, ਜਿਹੜੇ ਇਸ ਵਕਤ ਨਵੀਂ ਪੰਜਾਬੀ ਫਿਲਮ ਬਣਾ ਰਹੇ ਨੇ, ਉਹ ਜਿਹੜੀ ਲੈਂਗੁਏਜ ਵਰਤ ਰਹੇ ਨੇ ਉਹਦੇ 'ਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਇਆ। ਤਜਰਬਾ ਹੋਇਆ ਜਿਹੜਾ ਪਾਕਿਆ ਲੈਂਦੇ ਔਰ ਚੜ੍ਹਦੇ ਪੰਜਾਬ ਦੇ ਫਨਕਾਰਾਂ ਨੇ ਮਿਲ ਕੇ 2 ਫਿਲਮਾਂ ਬਣਾਈਆਂ ਨੇ। ਚੱਲ ਮੇਰਾ ਪੁੱਤ, ਉਹ ਪਾਕਿਸਤਾਨੀ ਲੇਖਕ ਹੈ, ਲੇਕਿਨ ਚੜ੍ਹਦੇ ਪੰਜਾਬ ਦੇ ਜਿਹੜੇ ਅਦਾਕਾਰ ਨੇ ਉਹ ਬੜੇ ਮਜ਼ੇ ਨਾਲ ਉਹ ਬੋਲ ਰਹੇ ਨੇ ਔਰ ਕਦੀ ਪ੍ਰੋਬਲਮ ਨਹੀਂ ਹੋਈ। ਤੇ ਫਿਰ ਮੇਰਾ ਖਿਆਲ ਹੈ ਕਿ ਸਾਨੂੰ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਹੈ ਕਿ ਉਹ ਐਡੀ ਸੋਹਣੀ ਪੰਜਾਬੀ ਜ਼ੁਬਾਨ ਵਰਤਦੇ ਨੇ ਕਿ ਉਹਦੇ 'ਚ ਕੋਈ ਐਸੀ ਭਾਸ਼ਾ ਜਾਂ ਅੱਖਰ ਨਹੀਂ ਹੁੰਦੇ ਕਿ ਸਾਨੂੰ ਉਹਨੂੰ ਲੱਭਣਾ ਪਵੇ, ਉਹ ਸਿੱਧਾ ਸਮਝ ਆਉਂਦੀ ਹੈ। ਤੇ ਉਹ ਵੀ ਇੱਕ ਸਾਡੇ ਵਾਸਤੇ ਲਰਨਿੰਗ ਪੁਆਇੰਟ ਹੋ ਸਕਦਾ ਕਿ ਉਹਨੂੰ ਵੇਖੀਏ ਤੇ ਉਹਦੇ 'ਚ ਦੇਖੀਏ ਕਿ ਜਿਵੇਂ ਉਹ ਲਿਖ ਰਹੇ ਨੇ ਅਸੀਂ ਵੀ ਉਹਨਾਂ ਨੂੰ ਫਾਲੋ ਕਰ ਲਈਏ। ਬਸ ਮੇਰੀ ਇੰਨੀ ਬੇਨਤੀ ਸੀ। ਬਿਲਕੁਲ ਸਹੀ ਕਿਹਾ ਸਰ ਜੀ। ਸਮੀਨਾ ਜੀ। ਜੀ ਹਾਂਜੀ, ਮੈਂ ਸਾਰੇ ਦੋਸਤਾਂ ਮਿੱਤਰਾਂ ਦਾ ਸ਼ੁਕਰੀਆ ਅਦਾ ਕਰਨੀ ਹੈ, ਆਪਣੇ ਪ੍ਰਾਹੁਣਿਆਂ ਦਾ, ਸ਼ਾਹ ਸ਼ਬੀਰ ਜੀ ਦਾ ਤੇ ਕਮਲ ਜੀ ਦਾ। ਬੜੀਆਂ ਸੋਹਣੀਆਂ ਗੱਲਾਂ ਹੋਈਆਂ, ਬੜੀ ਸੋਹਣੀ ਕਹਾਣੀ ਔਰ ਆਰਟੀਕਲ ਔਰ ਉਹਦੇ ਤੇ ਬੜੀ ਅੱਛੀ ਗੱਲਬਾਤ ਹੋਈ। ਤੇ ਇਹਦੇ ਨਾਲ ਹੀ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਸ਼ੁਕਰੀਆ ਦੇ ਨਾਲ ਅਸੀਂ ਆਪਣਾ ਰੱਬ ਰਾਖਾ ਆਖਦੇ ਹਾਂ ਤੇ ਅਗਲੇ ਫੇਰ ਮਿਲਾਂਗੇ 15 ਦਿਨ ਬਾਅਦ। ਤੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।